ਹੈਲੋ ਅਸਲਾਮ ਵਾਲੇਕੁਮ ਜੀ। ਕੀ ਹਾਲ ਹੈ ਸਾਰਿਆਂ ਦਾ? ਠੀਕ ਠਾਕ ਹੋ? ਸਾਡਾ ਅੱਜ ਦਾ ਫਸਟ ਲਾਈਵ ਅਸੀਂ ਆਪਣਾ ਤੁਸੀਂ ਵੇਖਦੇ ਸਟੂਡੀਓ ਰੈਡੀ ਕੀਤਾ ਸੀ ਅਤੇ ਉਹਦਾ ਆਪਾਂ ਅੱਜ ਫਸਟ ਲਾਈਵ ਜਿਹੜਾ ਉਹ ਲੈ ਕੇ ਆਏ ਵੀ ਆਪਾਂ ਜਿਹੜੀ ਗੱਲਬਾਤ ਆ ਸਾਰਿਆਂ ਦੇ ਨਾਲ ਕਰਦੇ ਹਾਂ, ਜੁੜਦੇ ਹਾਂ ਵੀ ਲਾਈਵ ਆਪਣਾ ਸੈਟਅਪ ਜਿਹੜਾ ਵਾ ਉਹ ਸਾਰਿਆਂ ਤੱਕ ਸ਼ੇਅਰ ਕਰੀਏ। ਸਟੂਡੀਓ ਬਣਾਇਆ ਸੀ, ਇਸ ਤੋਂ ਪਹਿਲਾ ਲਾਈਵ ਜਿਹੜਾ ਵਾ ਉਹ ਅੱਜ ਅਸੀਂ ਕਰ ਰਹੇ ਹਾਂ ਅਤੇ ਤੁਹਾਡੇ ਰੂਬਰੂ ਆ ਰਹੇ ਹਾਂ ਅਤੇ ਗੱਲਬਾਤ ਵੀ ਕਰਾਂਗੇ, ਗੱਪਸ਼ਪ ਵੀ ਲਾਵਾਂਗੇ ਅਤੇ ਸਕਰੀਨ 'ਤੇ ਅਸੀਂ ਨੰਬਰ ਵੀ ਛੱਡਿਆ ਹੋਇਆ ਆਪਣਾ ਵਟਸਐਪ 'ਤੇ ਕਾਲ ਕਰ ਸਕਦੇ ਹੋ ਜਾਂ ਡਾਇਰੈਕਟ ਕਾਲ ਵੀ ਕਰ ਸਕਦੇ ਹੋ। ਇਹਦੇ ਤੁਸੀਂ ਸਾਨੂੰ ਕਾਲ ਦੇ ਰਾਹੀਂ ਸਾਡੇ ਨਾਲ ਜੁੜ ਵੀ ਸਕਦੇ ਹੋ। ਸੋ ਕੁਛ ਮੁਖਤਲਿਫ ਗੱਲਾਂ ਅਤੇ ਕੁਛ ਮੁਖਤਲਿਫ ਜਿਹੜੇ ਅਸੀਂ ਇਹ 1947 ਦੀ ਵੰਡ ਦੇ ਹਵਾਲੇ ਦੇ ਨਾਲ ਜਿਹੜਾ ਪ੍ਰੋਗਰਾਮ ਕਰੀਦਾ, ਇਹਦੇ ਪਿੱਛੇ ਕੀ ਵਜ੍ਹਾ ਸੀ, ਕਿਵੇਂ ਅਸੀਂ ਇਸ ਸਾਈਡ 'ਤੇ ਲੱਗੇ, ਕਿਵੇਂ ਆਪਾਂ ਇਹ ਕੰਮ ਸਟਾਰਟ ਹੋ ਸਕਦਾ ਸਾਡੇ ਕੋਲ ਟੈਕਨੀਕਲ ਪ੍ਰੋਬਲਮ ਵੀ ਹੋਣ, ਉਹਨੂੰ ਵੀ ਨਾਲ ਨਾਲ ਵੇਖਦੇ ਹਾਂ। ਕੋਈ ਆਵਾਜ਼ ਦਾ ਪ੍ਰੋਬਲਮ ਜਾਂ ਐਸਾ ਵੈਸਾ ਕੋਈ ਇਸ਼ੂ ਹੋਇਆ ਉਹ ਵੀ ਨਾਲ ਨਾਲ ਆਪਾਂ ਸਾਡੀ ਬੈਕਅਪ ਟੀਮ ਬੈਠੀ ਹੈ ਉਹਨੂੰ ਵੀ ਰਿਜ਼ੋਲਵ ਕਰਨ ਦੀ ਕੋਸ਼ਿਸ਼ ਕਰੇਗੀ। ਆਵਾਜ਼ ਦਾ ਮੈਨੂੰ ਸਾਡੇ IT ਇੰਚਾਰਜ ਲਵਲੀ ਸਿੰਘ ਕਹਿੰਦੇ ਆਵਾਜ਼ ਦਾ ਪ੍ਰੋਬਲਮ ਆ ਰਿਹਾ। ਕੋਈ ਆਵਾਜ਼ ਦਾ ਪ੍ਰੋਬਲਮ ਤਾਂ ਨਹੀਂ ਹੈ ਜੀ? ਚੜ ਸਾਹਿਬ ਆਓ ਇੱਥੇ ਆ ਜਾਓ, ਕੋਈ ਗੱਲ ਨਹੀਂ, ਆ ਜਾਓ ਚੜ ਸਾਹਿਬ, ਆ ਸੋਫਾ ਕਿੱਥੋਂ ਆ ਜਾਓ, ਕੋਈ ਨਹੀਂ। ਕਿਹੜਾ ਐਸੇ ਵੀ ਟੂ ਦੀ ਪੁਆਇੰਟ ਚੱਲਣ ਡਿਆ, ਆਫ ਦੀ ਰਿਕਾਰਡ ਚੱਲਣ ਡਿਆ ARY ਦਾ। ਖਿੱਚ ਲਓ ਕੁਰਸੀ ਲੈ ਆਉਂਦੇ। ਚੜ ਸਾਹਿਬ ਬਹਿ ਜਾਓ, ਬਹਿ ਜਾਓ, ਬੈਠੋ। ਇਹ ਕਿਸ ਤਰ੍ਹਾਂ ਅਸੀਂ ਚੱਲ ਰਿਹਾ ਸਾਡਾ ਸਾਰਾ ਸੈਟਅਪ, ਆਪਾਂ ਗੱਲ ਕਰਨ ਡਿਆ ਸੀ ਵੀ ਕਿੱਥੋਂ ਸ਼ੁਰੂ ਕੀਤਾ, ਕਿਵੇਂ ਕਿਵੇਂ ਸ਼ੁਰੂ ਕੀਤਾ, ਉਹ ਕਿੰਨਾਂ ਵੱਲੋਂ ਵੇਖ ਕੇ ਆਪਾਂ ਇਹ ਕੰਮ ਸਟਾਰਟ ਕੀਤਾ। ਅਤੇ ਸਾਡੇ ਨਾਲ ਚੱਠਾ ਸਾਹਿਬ ਨੇ, ਧੋਈ ਚੱਠਾ ਸਾਹਿਬ। ਅਸੀਂ ਜੀ ਅੱਜ ਦੇ ਲਾਈਵ ਪਹਿਲਾ ਜਿਹੜਾ ਆਪਾਂ ਲਾਈਵ ਕੀਤਾ ਆਪਣੇ ਸਟੂਡੀਓ ਤੋਂ, ਉਹਦੇ 'ਤੇ ਦਾਅਵਾ ਦਿੰਦੇ ਹਾਂ ਧੋਈ ਚੱਠਾ ਸਾਹਿਬ ਨੂੰ। ਅਤੇ ਚੱਠਾ ਸਾਹਿਬ ਪਿੱਛੇ ਦੀ ਆ ਕੇ ਕੈਮਰੇ ਦੀ ਅੱਗੇ ਆ। ਕੋਈ ਗੱਲ ਨਹੀਂ, ਕੋਈ ਗੱਲ ਨਹੀਂ, ਆ ਜਾਓ। ਅਤੇ ਸਾਡੇ ਨਾਲ ਇੱਕ ਖਾਸ ਮਹਿਮਾਨ ਵੀ ਅੱਜ ਇਸ ਪ੍ਰੋਗਰਾਮ ਦੇ ਵਿੱਚ ਤਸ਼ਰੀਫ ਲਿਆਏ ਨੇ, ਉਹਨਾਂ ਨਾਲ ਵੀ ਤੁਹਾਡੀ ਜਿਹੜੀ ਉਹ ਮੁਲਾਕਾਤ ਕਰਾਵਾਂਗੇ। ਇਹ ਆ ਗਏ ਜੀ ਸਾਡੇ ਕੋਲ, ਹਾਂਜੀ, ਤੌਹੀਦ ਚੱਠਾ ਸਾਹਿਬ। ਅਤੇ ਸਾਡੇ ਨਾਲ ਅੱਜ ਦੇ ਜਿਹੜੇ ਪ੍ਰਾਹੁਣੇ ਨੇ ਇਸ ਪਹਿਲੇ ਲਾਈਵ ਦਾ ਹਿੱਸਾ ਜਿਹੜੇ ਬਣਨ ਜਾ ਰਹੇ ਨੇ, ਉਹ ਨੇ ਸਾਡੇ ਨਾਲ, ਤੁਸੀਂ ਅੱਗੇ ਵੀ ਸਾਡੀ ਵੀਡੀਓ 'ਚ ਵੇਖਿਆ ਹੋਇਆ, ਵੀਡੀਓ ਦੇ ਵਿੱਚ ਬਾਬਾ ਜੀ ਸਰਦਾਰ ਮੁਹੰਮਦ, ਜਿਨ੍ਹਾਂ ਦਾ ਤਾਲੁਕ ਪਿੰਡ ਬੀਰ ਜਲੰਧਰ ਦੇ ਨਾਲ। ਅਤੇ ਉਹ ਅੱਜ ਦਾ ਇਸ ਪਹਿਲੇ ਲਾਈਵ ਦੇ ਸਾਡੇ ਸੈਸ਼ਨ ਦੇ ਵਿੱਚ, ਇਸ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਰਲਤ ਕਰਨਗੇ ਬਾਬਾ ਜੀ ਸਰਦਾਰ ਮੁਹੰਮਦ। ਵੈਲਕਮ ਬਾਬਾ ਜੀ ਤੁਹਾਨੂੰ ਸਾਡੇ ਸਟੂਡੀਓ ਆਉਣ 'ਤੇ। ਤੁਸੀਂ ਪੁੱਛੋ ਜਿਹੜੀ ਮੈਨੂੰ ਗੱਲ ਬੋਲਾਂ ਪੁੱਛਦੇ ਹਾਂ, ਗੱਲਾਂ ਕਰਦੇ ਹਾਂ, ਕੋਈ ਗੱਲ ਨਹੀਂ, ਸਾਰਾ ਕੁਛ ਕਰਾਂਗੇ ਇਨਸ਼ਾਅੱਲਾ ਤਾਲਾ। ਹਾਂ, ਲੋਕਾਂ ਨਾਲ ਵੀ ਆਪਾਂ ਗੱਲਾਂ ਬਾਤਾਂ ਕਰਨੀਆਂ ਵਿੱਚ ਇਨਸ਼ਾਅੱਲਾ ਤਾਲਾ। ਅਤੇ ਇਹਦੇ ਵਿੱਚ ਮੈਂ ਦੱਸਦਾ ਜਾਵਾਂ, ਆਪਾਂ ਜਿਹੜਾ ਲਾਈਵ ਕਰ ਰਹੇ ਹਾਂ ਇਹਦੇ ਵਿੱਚ ਅਸੀਂ WhatsApp ਨੰਬਰ ਵੀ ਦਿੱਤਾ ਹੋਇਆ, WhatsApp ਵੀ ਜਾਂ ਡਾਇਰੈਕਟ ਕਾਲ ਦਾ ਵੀ। ਉਹਦੇ 'ਤੇ ਅਸੀਂ ਕਾਲ ਵੀ ਲੈ ਸਕਦੇ ਹਾਂ, ਤੁਹਾਡੇ ਨਾਲ ਗੱਲਬਾਤ ਜਿਹੜੀ ਉਹ ਵੀ ਕਰ ਸਕਦੇ ਹਾਂ ਜੀ। ਚੱਠਾ ਸਾਹਿਬ ਤੁਹਾਨੂੰ ਵੀ ਵੈਲਕਮ ਜਨਾਬ ਅੱਜ ਦੇ ਪ੍ਰੋਗਰਾਮ 'ਤੇ। ਇੱਕ ਬਹੁਤ ਵੱਡਾ ਇਕੱਠਿਆਂ ਕਰ ਸਕੇ, ਔਰ ਪੰਜਾਬੀ ਦੇ ਹਵਾਲੇ ਨਾਲ ਜਿਹੜਾ ਉਹ ਇਕੱਠ ਸਾਡਾ ਇੱਥੇ ਬੜਾ ਜ਼ਬਰਦਸਤ ਹੈ। ਔਰ ਮੈਂ ਪੰਜਾਬੀ ਲਹਿਰ ਦੇ ਸਾਰੀ ਟੀਮ ਨੂੰ ਜਿਹੜਾ ਨਾ ਬਹੁਤ ਬਹੁਤ ਵਧਾਈਆਂ ਦਿੰਦਾ ਕਿ ਉਹਨਾਂ ਨੇ ਪੰਜਾਬੀ ਦਾ ਮਾਣ ਸਨਮਾਨ ਰੱਖਿਆ, ਪੰਜਾਬੀ ਪੁੱਤਰ ਹੋਣ ਦਾ ਹੱਕ ਅਦਾ ਕਰ ਰਹੇ ਨੇ।
ਅੱਛਾ, ਇਹਦੇ ਵਿੱਚ ਮੈਂ ਚੱਠਾ ਸਾਹਿਬ ਦਾ ਥੋੜਾ ਜਿਹਾ ਤਾਰਫ ਕਰਾ ਦਾਂ। ਇਹ ਤੌਹੀਦ ਚੱਠਾ ਸਾਹਿਬ ਵੈਸੇ ਤੇ ਬਾਈ ਪ੍ਰੋਫੈਸ਼ਨ ਲੈਕਚਰਰ ਨੇ ਸਾਡੇ ਗਵਰਨਮੈਂਟ ਕਾਲਜ ਯੂਨੀਵਰਸਿਟੀ ਫੈਸਲਾਬਾਦ ਦੇ ਵਿੱਚ ਹਿਸਟਰੀ ਦੇ, ਲੇਕਿਨ ਜੇ ਆਪਾਂ ਪੰਜਾਬੀ ਤੇ ਪੰਜਾਬੀਅਤ ਦੀ ਗੱਲ ਕਰੀਏ ਤੇ ਮਾਂ ਬੋਲੀ ਪੰਜਾਬੀ ਵਾਸਤੇ ਇਹ ਬਹੁਤ ਜਾਣਿਆ ਜਾਂਦਾ ਆਵਾਜ਼ ਆ। ਤੌਹੀਦ ਚੱਠਾ ਸਾਹਿਬ ਦੀ ਜਿੱਥੇ ਵੀ ਪੰਜਾਬੀ ਦੀ ਗੱਲ ਆਏਗੀ ਪਾਕਿਸਤਾਨ ਦੇ ਵਿੱਚ, ਚੱਠਾ ਸਾਹਿਬ ਦਾ ਨਾਂ ਜਿਹੜਾ ਉਹ ਬਿਲਕੁਲ ਸਾਹਮਣੇ ਆਏਗਾ। ਸੋ ਇਹ ਇੱਕ ਐਨੂਅਲੀ ਆਪਾਂ ਇਹਨਾਂ ਦੇ ਨਾਲ ਰਲ ਕੇ ਇੱਕ ਲਿਟਰੇਰੀ ਫੈਸਟੀਵਲ ਜਾਂ ਪੰਜਾਬੀ ਦੇ ਹਵਾਲੇ ਨਾਲ ਕੋਈ ਵੀ ਐਕਟੀਵਿਟੀ ਹੋਵੇ ਤੇ ਉਹਦੇ 'ਚ ਭਰਪੂਰ ਜਿਹੜਾ ਹਿੱਸਾ ਲੈਂਦੇ ਨੇ। ਚੱਠਾ ਸਾਹਿਬ ਪਹਿਲੇ ਤੇ ਆਪਾਂ ਪਹਿਲਾਂ ਅੱਜ ਲਾਈਵ ਕਰਨ ਡਿਆ ਸਾਂ, ਗੱਪਸ਼ਪ ਲੋਕਾਂ ਨਾਲ ਲਾਉਣੀ ਸੀ ਤੇ ਤੁਹਾਨੂੰ ਦਾਵਤ ਦਿੱਤੀ ਸੀ। ਚੱਠਾ ਸਾਹਿਬ ਬਹੁਤ ਲੇਟ ਗਏ ਪਰ ਪਹੁੰਚ ਗਏ ਸਾਡੇ ਕੋਲ। ਤੇ ਚੱਠਾ ਸਾਹਿਬ ਕਿਸ ਤਰ੍ਹਾਂ ਹੁਣ ਆਉਣ ਡਿਆ ਅੱਗੋਂ, ਜੇ ਆਪਾਂ ਪੰਜਾਬੀ ਦੇ ਹਵਾਲੇ ਨਾਲ ਗੱਲ ਕਰੀਏ, ਮਾਂ ਬੋਲੀ ਪੰਜਾਬੀ ਦਾ ਦਿਨ ਆਉਣ ਡਿਆ ਤੇ ਉਹਦੇ ਤੇ ਕੀ ਅੱਗੋਂ ਆਪਣੀਆਂ ਨੇ ਕੀ ਕਰਾਂਗੇ ਆਪਾਂ ਐਤਕੀ? ਐਤਕਾਂ ਜੀ 21 ਫਰਵਰੀ ਦੇ ਹਵਾਲੇ ਨਾਲ ਤੇ ਸਾਡਾ ਇੱਕ ਇਕੱਠ ਹੁੰਦਾ ਹੈ ਪ੍ਰੈਸ ਕਲੱਬ ਦੇ ਹਵਾਲੇ ਨਾਲ। ਅਸੀਂ ਇੱਕ ਮੰਗ ਰੱਖਨੇ ਆ ਕਿ ਬਈ ਪੰਜਾਬੀ ਨੂੰ ਜਿਹੜਾ ਨਾ ਮੀਡੀਅਮ ਆਫ ਇੰਸਟਰਕਸ਼ਨ ਬਣਾਇਆ ਜਾਏ, ਤਾਲੀਮ ਦੇ ਵਿੱਚ ਪੜ੍ਹਾਈ ਜਾਏ। ਤੇ ਦੂਜਾ ਫਿਰ ਰਾਤ ਨੂੰ ਆਰਟਸ ਕੌਂਸਲ ਦੇ ਵਿੱਚ ਕੋਈ ਜਿਹੜੇ ਸਾਡੇ ਸ਼ਾਇਰ ਨੇ, ਲਿਖਾਰੀ ਨੇ, ਹੋਰ ਵੀ ਜਿਹੜੇ ਜਿਨ੍ਹਾਂ ਨੂੰ ਤੁਸੀਂ ਕਹਿ ਲਓ ਕਿ ਜਿਹੜੇ ਖੋਜੀ ਨੇ, ਖੋਜਕਾਰ ਨੇ, ਉਹ ਸਭ ਲੋਕ ਰਾਤ ਨੂੰ ਸ਼ਾਮੀ ਉੱਥੇ ਅਸੀਂ ਆਰਟਸ ਕੌਂਸਲ ਸਾਡੇ ਫੈਸਲਾਬਾਦ ਦੇ ਵਿੱਚ ਅਦਾਰਾ ਹੈ, ਉੱਥੇ ਅਸੀਂ ਇਕੱਠੇ ਹੁੰਦੇ ਹਾਂ ਤੇ ਉੱਥੇ ਫਿਰ ਪੰਜਾਬੀ ਦੀ ਤਾਰੀਖ ਦੇ ਉੱਪਰ ਔਰ ਇਹਦੇ ਹਵਾਲੇ ਨਾਲ ਨਵੇਂ ਤੋਂ ਨਵੀਆਂ ਜਿਹੜੀਆਂ ਰਿਸਰਚ ਆਉਂਦੀਆਂ ਨੇ ਜਾਂ ਜਿਹੜੀਆਂ ਇਹਦੇ ਵਿੱਚ ਵਾਧੇ ਘਾਟੇ ਹੋ ਰਹੇ ਨੇ ਉਹਦੇ ਹਵਾਲੇ ਨਾਲ ਜਿਹੜੀ ਨਾ ਇੱਕ ਭਰਪੂਰ ਮਹਿਫਲ ਉੱਥੇ ਲੱਗਦੀ। ਔਰ ਉਸ ਤੋਂ ਬਾਅਦ ਫਿਰ 22-23 ਤਰੀਕ ਨੂੰ ਸਾਡੇ ਕੁਝ ਦੋਸਤ ਲਾਹੌਰ ਦੇ ਵਿੱਚ ਲੰਬਸ ਜਿਹੜਾ ਉੱਥੇ ਇੰਸਟੀਚਿਊਟ ਹੈ, ਲਾਹੌਰ ਸਕੂਲ ਆਫ ਮੈਨੇਜਮੈਂਟ, ਬਹੁਤ ਵੱਡਾ ਅਦਾਰਾ ਹੈ, ਉੱਥੇ ਵੀ ਬਹੁਤ ਸਾਰੇ ਪੰਜਾਬੀ ਪਿਆਰੇ ਇਕੱਠੇ ਹੋ ਰਹੇ ਨੇ ਤੇ ਉੱਥੇ ਵੀ ਇੱਕ ਪੰਜਾਬੀ ਦੇ ਹਵਾਲੇ ਨਾਲ ਇੱਕ ਇਕੱਠ ਹੋਏਗਾ। ਤੇ ਉਸ ਤੋਂ ਫਿਰ 25-26 ਤਰੀਕ ਨੂੰ ਫਿਰ ਆਪਣੇ ਇੱਥੇ ਲੈਲਪੁਰ ਅਸੀਂ ਇੱਕ ਵੱਡਾ ਆਪਣਾ ਲਿਟਰੇਰੀ ਫੈਸਟੀਵਲ ਕਰਾਂਗੇ ਜਿਹਦੇ ਨਾਲ ਅਸੀਂ ਸਭ ਲੋਕ ਤੁਸੀਂ ਜੁੜੇ ਆ। ਉਹਦੇ ਵਿੱਚ ਵੀ ਅਸੀਂ 4 ਉਹਦੇ ਡਿਫਰੈਂਟ ਸੈਸ਼ਨ ਰੱਖੇ ਨੇ। ਇੱਕ ਤੇ ਇਹ ਹੈ ਕਿ ਜੀ 2019 ਜਿਹੜਾ ਸਾਲ ਹੈ, ਇਹ ਜਲਿਆਂਵਾਲੇ ਬਾਗ ਦੀ ਜਿਹੜਾ ਇੱਕ ਟ੍ਰੈਜੇਡੀ ਸੀ, ਇੱਕ ਜਿਹੜਾ ਦੁਖਾਂਤ ਸੀ, ਉਹਨੂੰ 100ਵਾਂ ਸਾਲ ਹੋ ਜਾਏਗਾ। ਤੇ ਇਸ ਨੂੰ ਅਸੀਂ ਇਹ ਆਪਣਾ ਮੇਲਾ ਜਿਹੜਾ ਨਾ ਉਹ 100ਵੇਂ ਸਾਲ ਦੇ ਨਾਂ ਕਰਨੇ, ਜਿਹੜੇ ਸਾਡੇ ਲੋਕਾਂ ਨੂੰ, ਬੇਗੁਨਾਹ ਲੋਕਾਂ ਨੂੰ ਮਾਰ ਦਿੱਤਾ ਅੰਗਰੇਜ਼ ਗਵਰਨਮੈਂਟ ਨੇ। ਤੇ ਦੂਜਾ ਗੁਰੂ ਨਾਨਕ ਦੇਵ ਦਾ ਜਿਹੜਾ ਹੈ ਉਹ 550ਵਾਂ ਜਨਮ ਦਿਨ ਹੈ ਸਾਡੇ ਪੰਜਾਬੀ ਦੇ ਵੱਡੇ ਜਿਹੜੇ ਨੇ ਬਜ਼ੁਰਗ ਨੇ, ਤੇ ਉਹਨਾਂ ਦੇ ਹਵਾਲੇ ਨਾਲ ਵੀ ਅਸੀਂ ਉੱਥੇ ਗੱਲਬਾਤ ਰੱਖਾਂਗੇ। ਉਹਨਾਂ ਬਾਬਾ ਜੀ ਗੁਰੂ ਨਾਨਕ ਸਾਹਿਬ ਤੇ ਬਾਬਾ ਜੀ ਦੇ ਅਸੀਂ ਇੱਕ ਸੈਸ਼ਨ ਰੱਖਿਆ ਜਿਹੜਾ ਉਹਨਾਂ ਦੇ ਕਲਾਮ ਔਰ ਉਹਨਾਂ ਦੇ ਵੇਲੇ ਤੇ ਗੱਲ ਹੈ। ਉਹ ਸਾਡੇ ਡਾਮ ਨਿਊਜ਼ ਦੇ ਵਿੱਚ ਬੜਾ ਵੱਡਾ ਨਾਮ ਮੁਸ਼ਤਾਕ ਸੂਫੀ ਸਾਹਿਬ ਔਰ ਇਕਬਾਲ ਕੈਸਰ ਸਾਹਿਬ ਉਹਦੇ ਤੇ ਗੱਲਬਾਤ ਕਰਨਗੇ, ਉਹਨਾਂ ਦੇ ਵੇਲੇ ਔਰ ਉਹਨਾਂ ਦੇ ਕਲਾਮ ਤੇ। ਤੇ ਦੂਜਾ ਸੈਸ਼ਨ ਅਸੀਂ ਜਲਿਆਂਵਾਲਾ ਬਾਗ ਦੀ ਤਾਰੀਖ ਦੇ ਉੱਤੇ ਰੱਖਿਆ, ਉਹਦੇ ਹਵਾਲੇ ਨਾਲ ਵਕਾਰ ਅਸਗਰ ਫਿਰੋਜ਼ ਸਾਹਿਬ ਪ੍ਰਿੰਸੀਪਲ ਡਿਗਰੀ ਕਾਲਜ ਦੇ ਔਰ ਅਮਰ ਰਿਆਜ਼ ਔਰ ਇਸ ਤਰ੍ਹਾਂ ਦੇ ਸੂਝਵਾਨ ਗੱਲਬਾਤ ਉਹਦੇ ਤੇ ਕਰਨਗੇ। ਤੀਸਰਾ ਸੈਸ਼ਨ ਅਸੀਂ ਰੱਖਿਆ ਜੀ ਜਿਹੜਾ ਹੈ ਉਹ ਨਵੇਂ ਜਿਹੜੇ ਲਿਟਰੇਚਰ ਦੇ ਵਿੱਚ ਜਿਹੜੇ ਨਵੇਂ ਟ੍ਰੈਂਡਸ ਆ ਰਹੇ ਨੇ, ਨਵੇਂ ਅੱਗੋਂ ਜਦੀਦ ਦੌਰ ਦੇ, ਉਹ ਅਸੀਂ ਉਹਨੂੰ ਪੰਜਾਬੀ ਤੱਕ ਰੋਕ ਨਹੀਂ ਰੱਖਿਆ। ਮਸਲਨ ਉਹ ਕੋਈ ਅੰਗਰੇਜ਼ੀ ਵਿੱਚ, ਲੈਟਨ 'ਚ, ਫ੍ਰੈਂਚ 'ਚ, ਜਰਮਨ ਹੈ, ਰਸ਼ੀਅਨ ਹੈ, ਕਿਸੇ ਵਿੱਚ ਵੀ ਨਵਾਂ ਕੋਈ ਲਿਟਰੇਚਰ ਦਾ ਟ੍ਰੈਂਡ ਆਇਆ, ਸ਼ਾਰਟ ਸਟੋਰੀ, ਨੋਵਲ ਦੇ ਵਿੱਚ ਵਟਸਐਵਰ, ਤੇ ਉਹਨਾਂ ਦੇ ਉੱਤੇ ਗੱਲਬਾਤ ਜਿਹੜੀ ਹੈ ਨਾ ਉਹ ਕੀਤੀ ਜਾਏਗੀ। ਉਹਦੇ ਵਿੱਚ ਰਵੇਸ਼ ਨਦੀਮ ਸਾਹਿਬ ਸਾਡੇ ਕੋਲ ਇਸਲਾਮਾਬਾਦ ਤੋਂ ਆਉਣਗੇ, ਪ੍ਰਵੀਨ ਮਲਕ ਸਾਹਿਬਾ ਪੰਜਾਬੀ ਅਦਬੀ ਬੋਰਡ ਦੇ ਹੈਡ ਨੇ, ਉਹ ਆਉਣਗੇ, ਔਰ ਇਸੇ ਤਰ੍ਹਾਂ ਹੀ ਸਾਡੇ ਕੋਲ ਜਿਹੜਾ ਹੈ ਉਹ ਮਲਕ ਅਬਦੁਲ ਅਜ਼ੀਜ਼ ਸਾਹਿਬ ਆਉਣਗੇ। ਤੇ ਇਹ ਤੀਸਰਾ ਸੈਸ਼ਨ ਅਸੀਂ ਰੱਖਿਆ ਹੈ ਜੀ ਉਹ ਜਿਹੜਾ ਹੈ ਹਾਇਰ ਐਜੂਕੇਸ਼ਨ ਕਮਿਸ਼ਨ ਜਿਹੜਾ ਹੈ ਉਹਦੇ ਹਵਾਲੇ ਨਾਲ ਕਿ ਜਿਹੜੀਆਂ ਸਾਡੀਆਂ ਯੂਨੀਵਰਸਿਟੀਆਂ ਨੇ ਇਹਨਾਂ ਦੇ ਵਿੱਚ ਪੰਜਾਬੀ ਨੂੰ ਕਿਸ ਤਰ੍ਹਾਂ ਲਾਗੂ ਕੀਤਾ ਜਾ ਸਕਦਾ ਹੈ, ਪੰਜਾਬੀ ਨੂੰ ਕਿੱਦਾਂ ਪੜ੍ਹਾਇਆ ਜਾ ਸਕਦਾ, ਡਿਪਾਰਟਮੈਂਟ ਨਹੀਂ ਤੇ ਕਿੱਦਾਂ ਬਣਾਇਆ ਜਾ ਸਕਦਾ। ਉਹਦੇ ਵਿੱਚ ਅਸੀਂ ਜਿਹੜੀ ਕੋਸ਼ਿਸ਼ ਕਰ ਰਹੇ ਹਾਂ ਕਿ ਐਗਰੀਕਲਚਰ ਯੂਨੀਵਰਸਿਟੀ ਦੇ ਵਾਈਸ ਚਾਂਸਲਰ, GC ਯੂਨੀਵਰਸਿਟੀ ਦੇ ਵਾਈਸ ਚਾਂਸਲਰ
ਔਰ ਜੀਸੀ ਯੂਨੀਵਰਸਿਟੀ ਫॉर ਵੀਮਨ ਦੇ ਵਾਈਸ ਚਾਂਸਲਰ ਸਾਹਿਬਾਂ ਨੂੰ ਅਸੀਂ ਮਦਊ ਕਰੀਏ ਔਰ ਉਹਦੇ ਨਾਲ ਜਿਹੜਾ ਹੈ ਉਹ ਇੱਕ ਸਾਡਾ ਹਾਂ ਤੇ ਉਹਦੇ ਨਾਲ ਇੱਕ ਮੈਂ ਹੋਰ ਵੀ ਤੁਹਾਨੂੰ ਗੱਲ ਦੱਸਦਾ ਕਿ ਲਾਹੌਰ ਦੇ ਵਿੱਚ ਇੱਕ IAC ਦੇ ਨਾਮ ਤੋਂ ਇੰਸਟੀਚਿਊਟ ਆਫ ਆਰਟ ਐਂਡ ਕਲਚਰ ਦੇ ਨਾਮ ਤੋਂ ਇੱਕ ਯੂਨੀਵਰਸਿਟੀ ਖੋਲੀ ਹੈ। ਪਰਵੇਜ਼ ਵੰਡਲ ਸਾਹਿਬ ਉਹਦੇ ਵਾਈਸ ਚਾਂਸਲਰ ਨੇ ਤੇ ਉਹਨਾਂ ਨੇ ਉੱਥੇ ਇੱਕ ਤਜਰਬਾ ਕੀਤਾ ਪੰਜਾਬੀ ਦੇ ਹਵਾਲੇ ਨਾਲ ਕਿ ਪੰਜਾਬੀ ਨੂੰ 2 ਕ੍ਰੈਡਿਟ ਆਵਰਸ ਦੀ ਸਾਰਿਆਂ ਬੱਚਿਆਂ ਨੂੰ ਪੜ੍ਹਾਈ ਜਾਂਦੀ ਹੈ। ਜਿਹੜਾ ਵੀ ਕੋਈ ਕੋਰਸ ਕਰੇਗਾ ਉਹ 2 ਘੰਟੇ ਲਈ ਪੰਜਾਬੀ ਪੜ੍ਹੇਗਾ ਤੇ ਉਹਨਾਂ ਨੂੰ ਵੀ ਅਸੀਂ ਇਨਵਾਈਟ ਕੀਤਾ, ਉਹ ਵੀ ਇਨਸ਼ਾਅੱਲਾ ਪਹੁੰਚਣਗੇ ਤੇ ਉਹ ਵੀ ਆਪਣਾ ਐਕਸਪੀਰੀਅੰਸ ਸ਼ੇਅਰ ਕਰਨਗੇ। ਜੀ ਚੱਠਾ ਸਾਹਿਬ ਦੱਸਿਆ ਜੀ ਆਉਣ ਵਾਲੀ ਜਿਹੜਾ ਨੇ ਪੰਜਾਬੀ ਦੇ ਹਵਾਲੇ ਨਾਲ ਐਕਟੀਵਿਟੀਜ਼ ਉਹਦੇ ਨਾਲ ਸਾਨੂੰ ਥੋੜਾ ਜਿਹਾ ਦੱਸਿਆ ਉਹਨਾਂ ਦੇ ਬਾਰੇ ਤੇ ਨਾਲ ਆਪਾਂ ਨਾ ਸਾਨੂੰ YouTube ਤੇ ਸਾਡੇ ਨਾਲ ਜਿਹੜੇ ਜੁੜੇ ਨੇ ਕੁਝ ਉਹ ਲੋਕ ਉਹਨਾਂ ਦੇ ਵੀ ਨਾਂ ਆਪਾਂ ਲੈਂਦੇ। ਪਹਿਲਾਂ ਤਾਂ ਜੀ ਬਾਬਰ ਜਲੰਧਰੀ ਸਾਡਾ ਵੀਰ ਉਹ ਜੁੜਿਆ ਸਾਡੇ ਨਾਲ, ਫਿਰ ਉਸ ਤੋਂ ਬਾਅਦ ਸੁਖਮਨ ਸਿੰਘ ਜੀ ਮੁਲਤਾਨ ਸਿਟੀ 10 ਚੱਕ ਤੋਂ, ਸਈਦਾ ਹੁਸੈਨ, ਦਵਿੰਦਰਪਾਲ ਚਾਲ, ਹਰਮੇਲ ਸਿੰਘ, ਉਦੋਂ ਫਿਰ ਸਾਡੇ ਨਾਲ ਜੁੜੇ ਜੀ ਜਤਿੰਦਰ ਕੰਬੋਜ ਪ੍ਰੈਸ ਰਿਪੋਰਟਰ ਸਾਹਿਬ ਜੁੜੇ ਨੇ ਸਾਡੇ ਨਾਲ ਜੀ, ਰਜਿੰਦਰ ਸਿੰਘ ਜੀ, ਪ੍ਰਦੀਪ ਬਰਾੜ WhatsApp ਸਟੇਟਸ ਮਾਸਟਰ ਜੀ ਸਾਡੇ ਨਾਲ ਕੋਈ ਇਸ ਵਾਰ ਸਾਨੂੰ 100 ਲੋਕ ਵੇਖ ਰਿਹਾ ਇਸ ਟਾਈਮ YouTube ਤੇ ਅਸੀਂ ਸਪੈਸ਼ਲ ਜਿਸ ਵਾਸਤੇ ਅੱਜ ਸੈਸ਼ਨ ਰੱਖਿਆ ਸੀ ਅੱਜ ਦਾ ਲਾਈਵ ਦਾ ਬੇਸਿਕ ਮਕਸਦ ਤੇ ਇਹ ਸੀ ਕਿ ਆਪਾਂ ਗੱਪਸ਼ਪ ਲਾਉਣੀ ਹੈ ਆਪਣੇ ਜਿਹੜੇ ਸਾਡੇ ਵਿਊਅਰ ਸਾਨੂੰ ਵੇਖਣ ਵਾਲੇ ਉਹਨਾਂ ਦੇ ਨਾਲ ਗੱਪਸ਼ਪ ਲਾਉਣੀ ਹੈ, ਟੈਸਟ ਟਰਾਂਸਮਿਸ਼ਨ ਤੁਸੀਂ ਕਹਿ ਸਕਦੇ ਹੋ। ਤੇ ਉਧਰੋਂ ਸਾਡੀ ਇੱਕ ਖੁਸ਼ਕਿਸਮਤੀ ਕਿ ਸਾਡੇ ਕੋਲ ਇੱਕ ਸਾਡੇ ਆ ਬਜ਼ੁਰਗ ਪ੍ਰਾਹੁਣੇ ਇਹ ਸਾਡੇ ਕੋਲ ਪਹੁੰਚ ਗਏ, ਜਨਾਬ ਸਰਦਾਰ ਮੁਹੰਮਦ ਸਾਹਿਬ। ਉਹ ਬਾਬਾ ਜੀ ਕੀ ਹਾਲ ਚਾਲ? ਅੱਲਾ ਦਾ ਇਹਸਾਨ ਬੇਵਾ ਉਧਰ ਨੂੰ ਧਿਆਨ ਕਰਨਾ ਜਰਾ। ਅੱਲਾ ਦਾ ਇਹਸਾਨ ਹੈ ਜੀ, ਬੇਵਾ ਆਸਾਨ ਹੈ। ਕਿਵੇਂ ਚੱਲ ਰਹੀ ਹੈ ਜ਼ਿੰਦਗੀ? ਉਸ ਮਾਲਕ ਦਾ ਸ਼ੁਕਰ ਹੈ ਜੀ। ਅਸੀਂ ਇਹਨਾਂ ਦਾ ਕੀਤਾ ਸੀ ਚੱਠਾ ਸਾਹਿਬ ਇੰਟਰਵਿਊ ਥੋੜੇ ਦਿਨ ਪਹਿਲਾਂ 2-3 ਮਹੀਨੇ ਪਹਿਲਾਂ ਤੇ ਕਿਵੇਂ ਉਧਰੋਂ ਰਾਬਤਾ ਹੋ ਗਿਆ ਫਿਰ ਆਪਣੇ ਕਿਸੇ ਨਾਲ? ਬਿਲਕੁਲ ਹੋ ਗਿਆ ਜੀ। ਕਿਹਦੇ ਨਾਲ? ਸਰਦਾਰ ਬੂਟਾ ਸਿੰਘ ਕੈਨੇਡਾ ਦੇ ਵਿੱਚ ਰਹਿਣ ਵਾਲਾ ਸਾਡੇ ਪਿੰਡ ਦਾ ਮਹਿੰਦਰ ਸਿੰਘ ਦਾ ਪੁੱਤ ਸਰਦਾਰ ਬੂਟਾ ਸਿੰਘ ਖਸਣੀਆ ਉਹਦਾ ਪੁੱਤ। ਕਿਹੜਾ ਪਿੰਡ ਸੀ ਆਪਣਾ? ਵੀਰ ਪਿੰਡ, ਵੀਰ ਜਲੰਧਰ ਚ। ਵੀਰ ਪਿੰਡ ਨਕੋਦਰ ਦੇ ਕੋਲ ਨਵਾਂ ਪਿੰਡ ਸ਼ੌਂਕੀ, ਸ਼ੌਂਕੀਆਂ ਦਾ ਲਾਗੇ ਪਿੰਡ ਸੀ। ਤਲਬਣ ਪਿੰਡ ਸਾਡੇ ਲਾਗੇ ਸੀ। ਜਿੱਦਣ ਤੁਸੀਂ ਨਨਕਾਣੇ ਗਏ ਯਕੀਨ ਕਰਿਓ ਮੈਂ ਉਸ ਦਿਨ ਇੰਡੀਆ 'ਚ ਪਹੁੰਚਿਆ ਸੀਗਾ, ਤਲਬਣ ਦੇ ਬੰਦੇ ਮੇਰੇ ਲਾਗੇ ਦੇ ਪਿੰਡਾਂ ਦੇ ਬੰਦੇ ਮੈਨੂੰ ਟੱਕਰੇ। ਜਿਸ ਵੇਲੇ ਮੈਂ ਇੱਕ ਨੂੰ ਕਿਹਾ ਸਰਦਾਰ ਜੀ ਸਾਹਿਬ ਸਲਾਮ, ਕਿਹੜਾ ਜ਼ਿਲ੍ਹਾ? ਉਹ ਕਹਿੰਦਾ ਜਲੰਧਰ। ਮੈਂ ਕਿਹਾ ਆ ਜਾਓ, ਮੇਰਾ ਤੇਰਾ ਕਿਹੜਾ ਬਾਪੂ ਜੀ? ਮੈਂ ਕਿਹਾ ਜਲੰਧਰ। ਯਕੀਨ ਕਰਿਓ ਉਹਨਾਂ ਨੇ ਆਪਣੇ ਜਲੂਸ ਨੂੰ ਛੱਡ ਕੇ ਮੈਨੂੰ ਆਣ ਕੇ ਜੱਫੀਆਂ ਪਾ ਲਈਆਂ। ਉਹਨਾਂ ਨੇ ਕਿਹਾ ਅੱਜ ਅਸੀਂ ਪੰਜਾਬ ਦੇ ਜਲੰਧਰ ਦੇ ਜ਼ਿਲ੍ਹੇ ਦਾ ਪਾਣੀ ਪੀ ਰਹੇ ਆ। ਇੰਨੀ ਖੁਸ਼ੀ ਹੋਈ। ਅੱਛਾ, ਉਹ ਬੰਦੇ ਫਿਰ ਆਪਾਂ ਨੂੰ ਹੋਰ ਵੀ ਮਿਲ ਗਏ ਜਿਹੜੇ ਆਪਣੇ ਪਿੰਡ ਦੇ ਸੀ ਲੱਗਦੇ? ਹਾਂਜੀ, ਸਾਰੇ ਤਕਰੀਬਨ ਮਿਲ ਗਏ। ਤਕਰੀਬਨ ਇੰਨੇ ਮਿਲੇ ਜੀ, ਯਕੀਨ ਕਰਿਓ ਅਸੀਂ ਖਾਨੇ ਕਾਬੇ ਜਾਈਏ ਤੇ ਅਸੀਂ ਆਪਣਾ ਤਵਾਫ ਨਹੀਂ ਛੱਡਦੇ। ਉਹਨਾਂ ਨੇ ਆਪਣਾ ਜਲੂਸ ਛੱਡ ਕੇ ਮੇਰੇ ਦੁਆਲੇ ਮੇਰੀਆਂ ਜਵਾਨਾਂ ਭੈਣਾਂ ਮੈਨੂੰ ਜੱਫੀਆਂ ਪਾ ਪਾ ਕੇ ਤਾਹਾਂ ਮਾਰਦਾ ਪਈਆ। ਬਾਪੂ ਜੀ ਅਸੀਂ ਤੁਹਾਨੂੰ ਇੰਗਲੈਂਡ ਲੈ ਜਾਣਾ, ਬਾਪੂ ਜੀ ਅਸੀਂ ਤੁਹਾਨੂੰ ਕੈਨੇਡਾ ਲੈ ਜਾਣਾ। ਇੰਨਾ ਪਿਆਰ। ਕਿਵੇਂ ਮਹਿਸੂਸ ਹੋਇਆ ਫਿਰ ਆਪਣੇ ਪਿੰਡੂਆਂ ਨਾਲ ਗੱਲਬਾਤ ਕਰਕੇ? ਹੁੰਦੀ ਰਹਿੰਦੀ ਹੈ ਗੱਲਬਾਤ? ਹੈ ਜੀ। ਕਿਵੇਂ ਮਹਿਸੂਸ ਹੋਇਆ ਆਪਣੇ ਪਿੰਡੂਆਂ ਨਾਲ ਗੱਲਬਾਤ ਕਰਕੇ? ਕਿਹਾ ਹੀ ਬਾਤਾਂ ਉਹਨਾਂ ਨੂੰ ਮੈਂ 2-3 ਗੱਲਾਂ ਸੁਣਾਈਆਂ ਸੀ ਜਿਹੜੀਆਂ ਸਰਦਾਰ ਜਿਨ੍ਹਾਂ ਗੱਲਾਂ ਨੂੰ ਚੰਗੀਆਂ ਸਮਝਦੇ ਸੀ। ਉਹ ਕਹਿੰਦੇ ਸੀ ਸੈਰ ਨੇ ਬਾਤਾਂ ਜੋੜੀਆਂ ਹੋ ਕੇ ਕੰਧ ਦੇ ਓਲੇ, ਕਾਹਨੂੰ ਨਾਰ ਵਿਆਹਮਣੀ ਜੇ ਅੱਗੇ ਬੋਲੇ, ਕਾਹਨੂੰ ਖੰਡਾ ਮਾਂਜਣਾ ਜੇ ਖੱਪਾ ਨਾ ਖੋਲੇ, ਕਾਹਨੂੰ ਪੁੱਤਰ ਪਾਲਣਾ ਜੇ ਮੈਦਾਨੋਂ ਡੋਲੇ, ਕਾਹਨੂੰ ਭਰਾ ਚੇਤੇ ਆਮਣ ਜੇ ਰਣ ਜਿੱਤਣ ਗੋਲੇ। ਵਾਹ, ਕੀ ਬਾਤ ਹੈ, ਕੀ ਬਾਤ ਹੈ। ਯਕੀਨ ਕਰਿਓ ਢਿੱਲੋਂ ਸਾਹਿਬ, ਅਗਰ ਮੈਨੂੰ ਪਤਾ ਲੱਗਦਾ ਵੀ ਮੇਰਾ ਢਿੱਲੋਂ ਮੈਨੂੰ ਫਿਲਮ ਬਣਾਉਂਦਾ ਤਾਂ ਮੈਨੂੰ ਪਾਲਕੀ ਦੇ ਨਾਲ ਬਹਾ ਲੈਣਾ ਸੀ ਤੇ ਕਹਿਣਾ ਸੀ ਮੇਰਾ ਮੇਲਾ ਬਣ ਗਿਆ। ਅੱਛਾ, ਅਸੀਂ ਲੱਭੇ ਨਹੀਂ ਹੁੰਦੇ ਤੁਹਾਨੂੰ? ਹਾਂ। ਫੇਰ ਉਹ ਕਹਿੰਦਾ ਉਹ ਪੁੱਤਰ ਜੰਮਦਾ ਰੱਖੀਏ ਵਿੱਚ ਕਬਜੇ, ਧੀ ਭੈਣ ਨੂੰ ਲਾਡ ਲਡਾਈਏ ਨਾ, ਭੈਣਾ ਘਰ ਜਵਾਨ ਹੋਣ ਤੇ ਮੁੰਡੇ ਯਾਰ ਬਣਾਈਏ ਨਾ, ਮੱਝ ਗਾਂ ਦਾ ਜੇ ਕਰੇ ਸੌਦਾ ਉੱਥੇ ਚੋਲੀਏ ਤੇ ਘਰ ਜਾ ਕੇ ਪਛਤਾਈਏ ਨਾ, ਭਾਈ ਹੋਣ ਤੇ ਬੈਰ ਵਿਹਾਜ ਲਈਏ ਨਹੀਂ ਤਾਂ ਸੁੱਤੀਆਂ ਕਲਾ ਜਗਾਈਏ ਨਾ। ਵਾਹ, ਕੀ ਬਾਤ ਹੈ, ਕੀ ਬਾਤ ਹੈ। ਅੱਛਾ ਬਾਬਾ ਜੀ, ਥੋੜਾ ਜਿਹਾ ਨਾ ਆਪਾਂ ਧਿਆਨ ਉਧਰ ਨੂੰ ਰੱਖਣਾ ਵਾ। ਤੁਸੀਂ ਕੈਮਰਾ ਥੋੜਾ ਇਧਰ ਨੂੰ ਯਾਰ ਕਰ ਲੈਂਦੇ ਸਾਈਡ 'ਚ।
ਤੇ ਥੋੜੀ ਕੁਰਸੀ ਘੁਮਾ ਲਓ ਬੜੇ ਪਰਾਂ ਨੂੰ, ਥੋੜੀ ਜੀ ਨਾ ਪਰਾਂ ਨੂੰ, ਥੋੜੀ ਜਿਹੀ ਮਾੜੀ ਜਿਹੀ ਘੁਮਾ ਲਓ। ਹਾਂ ਅੱਛਾ ਬਾਬਾ ਜੀ, ਆਪਣੇ ਜਿਹੜੇ ਬੂਟਾ ਸਿੰਘ ਹੁਣੀ ਨੇ ਜੀ ਵੀਰ ਪਿੰਡ ਵਾਲੇ ਜੀ, ਤੇ ਉਹ ਬੜਾ ਯਾਦ ਕਰਦੇ ਤੁਹਾਨੂੰ, ਮੈਨੂੰ ਅੱਜ ਵੀ ਉਹਨਾਂ ਦਾ ਫੋਨ ਆਇਆ ਸੀ। ਜਿਸ ਦਿਨ ਉਹਨਾਂ ਦੇ ਨਾਲ ਮੇਰੀ ਤੁਹਾਡੀ ਵੀਡੀਓ ਬਣਾਉਣ ਦੇ ਜਰੀਏ, ਹੂੰ ਜਿਸ ਦਿਨ ਮੇਰੇ ਸ਼ਾਹ ਨੂੰ ਉਹਨਾਂ ਨੇ ਫੋਨ ਕੀਤਾ, ਤੁਹਾਡਾ ਦੱਸਿਆ ਦਸਾਇਆ, ਤੇ ਉਹਨੇ ਕਿਹਾ ਵੀ ਸਰਦਾਰ ਮੁਹੰਮਦ ਨਾਲ ਸਾਡੀ, ਉਹਨਾਂ ਨੇ ਕਿਤੇ ਆਪਣੇ ਕੈਨੇਡਾ ਦੇ ਵਿੱਚ ਵੀਡੀਓ ਦੇਖੀ ਤੁਹਾਡੀ ਬੜੀ, ਉਹਨ ਕਿਹਾ ਹੋ ਗੱਲ ਕਿਹੜੀ ਉਹਨਾਂ ਨੂੰ ਚੇਤੇ ਆਈ, ਜਿਸ ਵੇਲੇ ਮੈਂ ਦੂਸਰੀ ਵਾਰੀ ਸਨ 79 ਚ ਗਿਆ ਇੰਡੀਆ, ਗੱਲ ਉਹਨਾਂ ਨੂੰ ਉਹ ਯਾਦ ਆ ਗਈ। ਉਹ ਮੈਂ ਉਹਨਾਂ ਦੇ, ਉਹ ਮੈਨੂੰ ਆਪਣੇ ਘਰ ਲੈ ਗਏ। ਮੈਂ ਕਿਹਾ ਵੀ ਮੈਂ ਨਮਾਜ਼ ਪੜ੍ਹਨੀ ਹੈ, ਉਹ ਕਹਿੰਦਾ ਉਹਨੇ ਮੈਨੂੰ ਕੱਪੜਾ ਚਲਾਓ, ਨਮਾਜ਼ ਪੜ੍ਹੀ। ਫਿਰ ਮੈਂ ਇੱਧਰੋਂ ਪਾਕਿਸਤਾਨ ਜੋ ਇੱਕ ਸੱਜਣ ਨੇ ਕਿਹਾ ਸੀ ਵੀ ਉਧਰ ਕਿੰਨੋ ਹੈ ਨਹੀਂ ਗਾ, ਮੈਂ ਕਿੰਨੋ ਲਗਿਆ ਸੀ ਆਪਣੇ ਸੱਜਣਾਂ ਲਈ, ਉਹਨਾਂ ਨੂੰ ਕਿੰਨੋ ਦਿੱਤੇ, ਤੇ ਜਿਸ ਲਈ ਦਿੱਤੇ ਤੇ ਬਹਿ ਗਏ, ਚਾਹ ਸ਼ਾਹ ਪੀਤੀਆਂ, ਤੇ ਉਹ ਬੂਟਾ ਸਿੰਘ ਸਰਦਾਰ ਉਹਦਾ ਭਾਈ, ਉਹ ਦੋਨਾਂ ਦੀ ਮਾਂ ਕੋਲ ਬੈਠੀ ਆ, ਤੇ ਉਹ ਆਦੀ ਬੇਬੇ ਨੂੰ ਕਹਿੰਦੇ ਆ, ਬੇਬੇ ਜੀ ਅਸੀਂ ਸਰਦਾਰੇ ਨੂੰ ਜਾਣ ਨਹੀਂ ਦੇਣਾ, ਅਸੀਂ ਇਹਦੀ ਸ਼ਾਦੀ ਕਰ ਦੇਣੀ ਇੱਧਰ। ਤੇ ਉਹਨਾਂ ਦੀ ਮਾਂ ਉਹਨਾਂ ਨੂੰ ਲਾਪੇ ਗਾਲਾਂ ਕੱਢਣ ਵੀ ਧੀਆਂ ਪੁੱਤ ਸੋਨੇ ਵਰਗੇ ਛੱਡ ਕੇ ਆਏ ਤੁਸੀਂ ਇਹਨਾਂ ਦੇ ਨਾਲ ਇਹ ਨੇਕੀ ਕਰਨੀ ਆ। ਅੱਛਾ ਜੀ, ਤੇ ਉਹ ਹੁਣ ਕਹਿੰਦਾ ਫਿਰ ਜਾਂ ਅਸੀਂ ਇਹਨੂੰ ਕੈਨੇਡਾ ਲੈ ਜਾਣਾ। ਕੈਨੇਡੀਓ ਮੈਨੂੰ ਉਹਨਾਂ ਨੇ ਖਾਤ-ਖੂਤ ਪਾਏ, ਲੇਕਿਨ ਮੈਨੂੰ ਮੁਲਕ ਦੇ ਵਿੱਚੋਂ ਪਤਾ ਨਹੀਂ ਲੱਗਾ ਉਹਨਾਂ ਦਾ। ਜਿਸ ਲਈ ਨਹੀਂ ਲੱਗਾ, ਜਿਸ ਲਈ ਤੁਹਾਡਾ ਮਤਲਬ ਰਹਿਮਤ ਦਾ ਦਰਵਾਜ਼ਾ ਤੁਸੀਂ ਖੋਲਿਆ, ਆ ਮੇਰੀ ਵੀਡੀਓ ਬਣਾਈ, ਤੇ ਉਹਨਾਂ ਨੇ ਕੈਨੇਡਾ ਦੇ ਵਿੱਚ ਵੀਡੀਓ ਦੇਖੀ, ਤੇ ਉਹਨਾਂ ਨੇ ਕਿਹਾ ਹੋ ਇਹ ਬੰਦਾ ਤਾਂ ਅਸੀਂ 35 ਸਾਲਾਂ ਦਾ ਲੱਭਦੇ ਸੀ, ਜਿਹੜਾ ਸਾਨੂੰ ਅੱਜ ਲੱਭ ਗਿਆ। ਤੇ ਉਹ ਜਨਾਬ ਮੁੜ ਕੇ ਸ਼ਾਹ ਨੂੰ ਉਹਨਾਂ ਨੇ ਫੋਨ ਕੀਤਾ ਵੀ ਜਾ ਸਰਦਾਰ ਮੁਹੰਮਦ ਨਾਲ ਸਾਡੀ ਗੱਲ ਕਰਾ, ਉਹਨੂੰ ਕਹਿੰਦਾ ਮਹਿੰਦਰ ਸਿੰਘ ਦਾ ਪੁੱਤ ਸਰਦਾਰ ਬੂਟਾ ਸਿੰਘ। ਤੇ ਜਿਸ ਵੇਲੇ ਸ਼ਾਹ ਮੇਰੀ ਵੱਲੋਂ ਆ ਕਹਿੰਦਾ ਸਰਦਾਰ ਮੁਹੰਮਦਾ ਤੇਰੀਆਂ ਹੁੱਕਾਂ ਪੈ ਗਈਆਂ ਕੈਨੇਡਾ 'ਚ, ਮਹਿੰਦਰ ਸਿੰਘ ਦਾ ਪੁੱਤ ਸਰਦਾਰ ਬੂਟਾ ਸਿੰਘ, ਤੇ ਮੇਰੀਆਂ ਤਾਹਾਂ ਨਿਕਲ ਗਈਆਂ। ਮੈਂ ਕਿਹਾ ਸਰਦਾਰ ਦਲੀਪ ਸਿੰਘ ਦਾ ਪੋਤਾ, ਮਹਿੰਦਰ ਸਿੰਘ ਦਾ ਪੁੱਤ। ਉਹ ਜਦ ਮੁੜ ਕੇ ਫੇਰ ਉਹ ਰਿੰਗ ਮਾਰੀ ਤੋੜ ਗਿਆ, ਉਹ ਤੁਹਾਡੇ ਦਾਦੇ ਦਾ ਨਾਂ ਲੈਣ ਡਿਆ ਸਰਦਾਰ ਦਲੀਪ ਸਿੰਘ ਕਸਣੀਆਂ। ਓਏ ਹੋਏ ਢਿੱਲੋਂ ਸਾਹਿਬ, ਮੈਨੂੰ ਯਕੀਨ ਕਰੀ ਬਗੈਰ ਕਿਸੇ ਗੱਡੀ ਤੋਂ ਮੈਂ ਵੀ ਆਪਣੇ ਪਿੰਡ ਦੇ ਵਿੱਚ ਪਹੁੰਚ ਗਿਆ। ਉਸ ਜਾ ਵੜਿਆ ਵੀਰ ਪਿੰਡ ਜਾ ਵੜਿਆ। ਕੀ ਬਾਤ ਬਗੈਰ ਹੁਣ ਮੈਨੂੰ ਉਹ ਕਹਿੰਦੇ ਆ ਵੀ ਸਰਦਾਰ ਮੁਹੰਮਦ ਤੇਰਾ ਹੱਥ ਸਾਡੀ ਬਾਂਹ ਛੁੱਟ ਨਹੀਂ ਸਕਦੀ, ਤੇ ਮੈਨੂੰ ਉਹ ਮਤਲਬ ਕਹਿੰਦੇ ਤਿਆਰੀ ਰੱਖ। ਠੀਕ ਆ ਜੀ, ਤੂੰ ਸਾਨੂੰ ਦੱਸ ਵੀ ਤੈਨੂੰ ਕਿਹੜੀ ਚੀਜ਼ ਚਾਹੀਦੀ ਆ। ਮੈਂ ਕਿਹਾ ਮੈਨੂੰ ਤੁਹਾਡਾ ਪਿਆਰ ਚਾਹੀਦਾ। ਆਪਾਂ ਜੀ ਲਾਈਵ ਕਾਲ ਵੀ ਕੋਈ ਵਿੱਚ ਆ ਰਹੀ, ਆਪਾਂ ਇੱਕ ਕਾਲ ਵੀ ਲੈ ਲਈਏ। ਯਕੀਨ ਕਰੋ, ਇੱਕ ਮਿੰਟ। ਹੈਲੋ ਕੌਣ ਜੁੜੇ ਜੀ ਸਾਡੇ ਨਾਲ? ਹੈਲੋ आवाज डिस्टर्ब होगी, चलो बाद च ले लियो, दोबारा ले लियो। कॉल सी विच आई एक, ते वो आवाज डिस्टर्ब हो गई है जी। अच्छा तुसी गल जारी रखो। मैं तुहानू दसदा जी भी मतलब कि खुशी गमी सज्जणा दी चेते रहिंदियां। मैं उस वेले जिद्दां तुसी मैनूं ते फिल्म बनाउंदे ने पुछिया सी इंडिया दे विच, मैं 5वीं जमात च पढ़दा सी, 1 साल मेरे भाई ने मैनूं फेल कराया सी। तुसी क्या हो क्यों अजकल का नहीं माहौल, उस्ताद जी मुंडा मेरा फेल ना होवे, उस वेले कहंदे सी मुंडा पक्का हो जावे। है जी, पक्का कीता बाबा, पक्का कीता मैनू। अच्छा यकीन करियो उस वेले एक मौत, ए मेरे जवान पुत वर्गा एक मुंडा बेड़ले तो रस पी के उठन लगा, ते ओदी गादी ने धौण जुदी कर दित्ती, ते साडे पिंड उस मौत दा तड़फल पै गया भी हाय हाय। उन्हां नूं कहंदे हुंदे सी चिठाले के, जिन्हां दा मुंडा सी ते असीं ओहनूं जान सादे हुंदे सी जंगली कबूतर, ओहदे पठे रखे होने सिर ते उहने कहना मैनूं सब गलबू ते मैं याद करूं, मैं सब गलबू ते याद करूं, ओहदी बोली ए सी। जिसले जनाब यकीन करियो इन्नी परेशानी बहुत। फिर एक बामणा दा मुंडा सी तरसेम लाल ओहदा नां सी, ते ਉਹ 12 पास करके तो रब नूं प्यारा हो गया। ਉਹਦਾ मगरों जिसले नतीजा निकलिया तरसेम लाल पास, ਉਹਦਾ दादा गम दे नाल खूह च डे पिया,
ਇੰਨੀ ਪਰੇਸ਼ਾਨੀ ਬਣੀ, ਸਾਰਾ ਪਿੰਡ ਤਾਹਾਂ ਮਾਰੇ ਵੀ ਉਹ। ਮੈਨੂੰ ਉਹ ਟਾਈਮ ਯਾਦ ਸੀ, ਮੈਂ ਦੇਖੇ ਸੀ। ਤੇ ਸਾਡੇ ਪਿੰਡ ਦੇ ਵਿੱਚ ਰੋਟੀ ਵੀ ਨਹੀਂ ਸੀ ਉਸ ਵੇਲੇ ਪੱਕੀ, ਕਹਿਣ ਹਾਏ ਏਡੀ ਜ਼ਾਲਮ। ਫਿਰ ਇੱਕ ਬੰਦਾ ਬੱਚਾ ਆਪਣਾ ਹਾਈ ਕਰਦਾ ਸੀ, ਉਹਦਾ ਨਾਂ ਸੀ ਸਰਦਾਰ ਕਰਤਾਰ ਸਿੰਘ। ਤੇ ਆ ਜਿੱਦਾਂ ਸਾਡੇ ਮਤਲਬ ਸਵਰਾਤ ਈਦ ਆਉਂਦੀ ਆ, ਉਹਨਾਂ ਦੇ ਇੱਕ ਆਇਆ ਸਰਾਧਾਂ ਦਾ ਦਿਨ, ਉਹਦੀ ਬੱਚੀ ਰੋਟੀ ਲੈ ਕੇ ਗਈ ਤੇ ਉਦੋਂ ਕੜਾਹ ਸਾਦੇ ਹੁੰਦੇ ਸੀ, ਤੇ ਕੜਾਹ ਪਕਾ ਕੇ ਉਹਦੀ ਮਾਂ ਨੇ ਘੱਲਿਆ ਤੇ ਰੋਟੀ ਲਈ। ਕਹਿੰਦੀ ਬਾਪੂ ਜੀ ਰੋਟੀ ਖਾ ਲਓ। ਕਹਿੰਦਾ ਪੁੱਤ ਬੱਚਾ ਮੇਰਾ ਤੁਰਿਆ 2 ਫੇਰੇ ਹਟ ਕੇ ਜਾ। ਜਦ ਇੰਨੀ ਗੱਲ ਕਹੀ, ਬੱਚਾ ਮੁੜ ਕੇ ਆਇਆ। ਚੰਨੇ ਹੁੰਦੇ ਸੀ ਖੂਹਾਂ ਦੇ, ਉਹ ਚੰਨੇ ਦੇ ਵਿੱਚ ਮਾਰੀ, ਉਹਨ ਖਿੱਚ ਕੇ ਮਤਲਬ ਪਛਾੜੀ ਤੇ ਗਾਦੀ ਉਹਦੇ ਸਿਰ ਤੇ ਡਿੱਗੀ, ਤੇ ਉਹ ਜਨਾਬ ਉੱਥੇ ਥਾਂ ਮਰ ਗਿਆ। ਉਹ ਤੜਫਲ ਬਣਿਆ। ਇਹ ਜਿਹੜਾ ਹੈਗਾ ਸਰਦਾਰ ਬੂਟਾ ਸਿੰਘ। ਇੱਕ ਮਿੰਟ ਜ਼ਰਾ। ਹੈਲੋ ਹੈਲੋ, ਕੌਣ ਜੁੜਿਆ ਜੀ ਸਾਡੇ ਨਾਲ? ਇਹ ਤੁਸੀਂ ਮੋਬਾਈਲ ਦੇ ਦਿਓ। ਕੱਟਿਆ ਜਾਂਦਾ ਵਾ। ਅਸੀਂ ਜੀ ਅੱਜ ਟੈਸਟ ਟ੍ਰਾਂਸਮਿਸ਼ਨ ਕਰਨ ਡਏ ਸਾਂ, ਤੇ ਉਹ ਸਾਡਾ ਲਾਈਵ ਵਾਲਾ ਸੈਟਅਪ ਤੇ ਹੈ ਵਿੱਚ ਕਾਲ ਲੈਣ ਦਾ ਲਾਈਵ, ਲੇਕਿਨ ਉਹ ਅੱਜ ਸਾਡੇ ਕੋਲ ਉਹਦੀ ਸੈਟਅਪ ਸਹੀ ਹੋ ਨਹੀਂ ਸਕਿਆ, ਇਸ ਤੋਂ ਬਾਅਦ ਮੋਬਾਈਲਾਂ ਹੀ ਲੈਂਦੇ ਫਿਲਹਾਲ। ਹੈਲੋ ਜੀ ਜੀ ਭਾਈ, ਵਾलेकुम सलाम। जी हाफिज साहब, जी हाफिज साहब, की हाल है? ठीक हो? सर बहुत मेहरबानी, शुक्रिया तुहाडा। हाँ जी हाँ जी, बस कोशिश करी दी है जी। कोई सजेशन देना चाहोगे सानू? ਕਿ ਪਾਕਿਸਤਾਨ ਤੇ ਹਿੰਦੁਸਤਾਨ ਦੀ ਵੰਡ ਨਹੀਂ, ਪੰਜਾਬ ਦੀ ਵੰਡ ਹੋਈ ਹੈ। हाँ जी हाँ जी, हेलो हाँ जी हाँ जी, बोलो बोलो, आवाज आ रही। ਜੰਗਲਾਬਾਦ ਸਾਡੇ ਨਾ ਬਲਕਾਰ ਸਿੰਘ ਹਰੀਸਨ ਸਿੰਘ ਨਨਕਾਣਾ ਦੇ ਨਾਲ ਪਿੰਡ ਸ਼ਾਹਕੋਟ ਰੋਡ ਤੇ। हाँ जी, जंक्शनबाद। हाँ जी, ਉੱਥੇ ਆਪਣਾ ਪਿੰਡ ਹੈਗਾ ਸੀ, ਉੱਥੇ ਬਲਕਾਰ ਸਿੰਘ ਹਰੀਸਨ हाँ जी, ਮੇਰੇ ਬਾਜ਼ਾਰ 'ਚ ਰਹਿੰਦੇ ਸੀ। ਉਹ ਉਹਨਾਂ ਦਾ ਮਜ਼ਹਬ ਤਬਦੀਲ ਕਰ ਲਿਆ ਸੀ। ਉਹਨਾਂ ਦੀ ਡੈਥ ਹੋ ਗਈ ਹੈਗੀ। ਹੁਣ ਉਹਨਾਂ ਦੇ ਨਾ ਕੁਝ ਮਿਲਣ ਵਾਲੇ ਜੀ ਆਏ ਸਨ ਉਹਨਾਂ ਨੂੰ। ठीक ठीक। ਮੈਂ ਬੜਾ ਖੁਸ਼ ਹੁੰਦਾ ਵਾਂ ਜਦੋਂ ਤੁਸੀਂ ਲੋਕਾਂ ਦੇ ਪਿਛੜੇ ਪਿੰਡਾਂ ਨੂੰ ਵਹਾਉਂਦੇ, ਉਹਨਾਂ ਨੂੰ ਮਨਾਉਂਦੇ ਹੋ ਉਹਨਾਂ ਨਾਲ। जी बहुत मेहरबानी, बहुत शुक्रिया तुहाडा, तुहाडे प्यार दा बहुत शुक्रिया। ਬਹੁਤ ਸ਼ੁਕਰੀਆ ਨਜ਼ਰ ਸਾਹਿਬ ओके जी, जी बहुत मेहरबानी, बहुत मेहरबानी। हेलो हेलो, हाँ जी, वालेकुम सलाम जी। जी 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 सर, हुक्म, कौन सा बोल रहे हो? जनाब बहुत अच्छा प्रोग्राम ਤੁਹਾਡਾ ਲਾਈਵ ਚੱਲਦਾ ਜੀ, ਸਾਨੂੰ ਬੜਾ ਪਸੰਦ ਆਇਆ। ਤੁਸੀਂ ਪਾਕਿਸਤਾਨ ਦੀ ਧਰਤੀ ਉੱਤੇ ਜਨਾਬ ਲੋਕਾਂ ਨੂੰ ਮਿਲਾਉਣ ਦੀ ਖਾਤਰ ਜਨਾਬ ਬੜਾ ਅੱਛਾ ਸਟੈਪ ਲਿਆ ਵਾ। ਪੰਜਾਬੀ ਲਹਿਰ ਪੂਰੀ ਟੀਮ ਨੂੰ जी सर बहुत मेहरबानी, बहुत शुक्रिया। ਹੈਲੋ। अच्छा जी, मजीद तुसी दस दिओ को मजीद असी जितना अपना इनू इंप्रूव कर सकी, कोई सजेशन देना चाहो? ਨਹੀਂ ਹੈ ਕਿ ਜੀ ਤੁਸੀਂ ਮਾਸ਼ਾਅੱਲਾ ਜਿੰਨੇ ਵੀ ਕੰਮ ਕਰ ਰਹੇ ਹੋ, ਤੁਹਾਨੂੰ ਕਹਿਣ ਦੀ ਸਾਨੂੰ ਜ਼ਰੂਰਤ ਨਹੀਂ ਹੈ ਕਿ हेलो
ਸਾਡੀਆਂ ਜੀ ਕਾਲਾਂ ਅਸੀਂ ਨੰਬਰ ਦੇ ਕਾਲਾਂ ਦਾ ਵਾਵਾ ਹੋਰ ਜ਼ਿਆਦਾ ਹੋ ਗਈਆਂ ਤੇ ਸਾਡਾ ਸਿਸਟਮ ਸਹੀ ਚੱਲਿਆ ਨਹੀਂਗਾ ਚੱਠਾ ਦਾ। ਚਲੋ ਦੋ ਚਾਰ ਆਪਾਂ ਕਾਲਾਂ ਲੈ ਲੈਨੇ। ਹੈਲੋ ਵਾਰਿੰਗ ਸਲਾਮ ਜੀ। ਜੀ ਵਧੀਆ। ਹੈਲੋ ਹੈਲੋ ਆਵਾਜ਼ ਘੱਟ ਤੁਹਾਡੀ ਆ ਰਹੀ ਹੈ। ਤੁਸੀਂ ਕੌਣ ਬੋਲ ਰਹੇ ਹੋ? जी 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 ना भाई आवाज़ आपकी ना बिल्कुल कम आ रही है। आप इसी नंबर पे ना व्हाट्सएप पे कर लें कॉल, या दूसरी आवाज़ बंद कर लें। आप टीवी की आवाज़ बंद कर लें। जी हेलो वालेकुम सलाम जी। जी बहुत मेहरबानी, बहुत शुक्रिया जी। एक होर कॉल आनी आप लै लीए विच भी, मेहरबानी शुक्रिया। व्हाट्सएप यार व्हाट्सएप ते कॉल आ रही, कॉलां तो बहुतियां हो गई जेठा। हाँ नहीं वो तो है। अच्छा जी कॉलां तो ज़्यादा हो गई अपनियां ते जे वो सुनन लग पे तो गल अपनी हो ही नहीं सकनी। नाल आप गल भी करते रहने। अच्छा बाबा जी जी गल आप करन डे तुहाडे पिंड बीर दी। हाँ जी हाँ जी ठीक है जी। उत्थों दे तुहाडे पिंड बीर दे जिहड़े बंदे ने जी, जिवें तुसीं किवें समझदे भी होण वाले लोग जिहड़े जिवें जिंदे नाल तुहाडी गल होई ਉਹ ਤੁਹਾਨੂੰ ਪਿਆਰ ਕਰਦੇ? ਇੰਨਾ ਪਿਆਰ ਜੀ ਅੱਜ ਦਾ ਸਕੇ ਨਹੀਂ ਕਰਦੇ। ਅੱਜ ਦੇ ਸਕੇ ਭਾਈ ਨਹੀਂ ਇੰਨਾ ਪਿਆਰ ਕਰਦੇ ਜਿੰਨਾ ਸਾਡਾ ਉਹਨਾਂ ਨੇ ਪਿਆਰ ਕੀਤਾ ਸੀ ਅੱਗੇ ਵੀ ਤੇ ਹੁਣ ਵੀ। ਵਾਹ ਕੀ ਬਾਤ ਕੀ ਬਾਤ। ਸਰਦਾਰ ਬੂਟਾ ਸਿੰਘ ਦਾ ਚਾਚਾ ਸੀ ਤੇ ਮੇਰੇ ਭਾਈ ਦੀ ਸ਼ਾਦੀ ਸੀ, ਉਹ ਰੱਬ ਨੂੰ ਪਿਆਰਾ ਹੋ ਗਿਆ। ਯਕੀਨ ਕਰਿਓ ਤਕਰੀਬਨ 5-6 ਬੰਦੇ ਆਣ ਕੇ ਮੇਰੇ ਬਾਪ ਨੂੰ ਕਹਿਣ ਵੀ ਮੌਲਾ ਬਖਸ਼ ਤੇਰੇ ਬੱਚੇ ਦੀ ਸ਼ਾਦੀ ਹੈ, ਤੂੰ ਬਾਜਾ ਬਜਾ। ਬਾਜਾ ਸੱਦਿਆ ਸੀ ਤਾਂ ਉਹਨੂੰ ਉਸੇ ਤਰ੍ਹਾਂ ਵਾਪਸ ਕਰਦਾ। ਹੁਣ ਕਿਹਾ ਸਰਦਾਰ ਜੀ ਮੇਰੀ ਜਵਾਨ ਮੇਰਾ ਪੁੱਤ ਰੱਬ ਨੂੰ ਪਿਆਰਾ ਹੋ ਗਿਆ ਤੇ ਮੈਨੂੰ ਅੱਜ ਬਾਜੇ ਖੁਸ਼ੀਆਂ ਸੋਚਦੀਆਂ, ਮੈਂ ਬਾਜਾ ਨਹੀਂ ਵਜਾਉਣਾ। ਇੱਥੋਂ ਤਾਂ ਹੀ ਪਿਆਰ ਸੀ ਸਾਡਾ ਉਹਨਾਂ ਲੋਕਾਂ ਦੇ ਨਾਲ। ਹਾਂ ਅੱਛਾ ਪਿੰਡ ਅਜ ਵੀਰ ਪਿੰਡ ਦੇ ਵਿੱਚ ਹਾਂਜੀ ਲੋਕ ਉੱਥੋਂ ਦੇ ਸਾਨੂੰ ਵੇਖੇ ਉੱਥੇ ਇਲੈਕਸ਼ਨ ਹੋਣ ਡਿਆ ਸਰਪੰਚੀ ਦਾ। ਹਾਂਜੀ ਤੇ ਉਹ ਵੀ ਸਾਨੂੰ ਵੇਖਣ ਦੇ। ਮੈਨੂੰ ਦੁਪਹਿਰੇ ਉਹਨਾਂ ਦਾ ਮੈਸੇਜ ਆਇਆ ਸੀ ਕਦੋਂ ਇਲੈਕਸ਼ਨ ਹੋ ਰਿਹਾ ਉੱਥੇ। ਹਾਂਜੀ ਹਾਂਜੀ। ਤੇ ਜੇ ਮੈਨੂੰ ਰੱਬ ਰਾਹ ਦੇ ਦੇ ਮੈਂ ਵੀ ਜਾ ਕੇ ਪਰਚੀ ਪਾਇਆ ਉਹਨਾਂ ਦੇ। ਆਹੋ ਜੀ। ਅੱਛਾ ਉੱਥੋਂ ਦੇ ਲੋਕ ਜਿਹੜੇ ਜੀ ਇੱਕ ਤੇ ਬੂਟਾ ਸਿੰਘ ਹੁਣੀ ਤੇ ਪਿੰਡ ਵੀਰ ਸੇਵਾ ਸੁਸਾਇਟੀ ਤੇ ਟੈਰਸ ਮੈਟਰਸ ਅਪਲਾਈਐਂਸਸ ਇਹਨਾਂ ਦੀ ਕੰਪਨੀ ਹੈ, ਉਹਨਾਂ ਨੇ ਤੇ ਬੂਟਾ ਸਿੰਘ ਹੁਣਾਂ ਦੀ ਭੈਣ ਜੀ ਉਹਨਾਂ ਨੇ ਤੁਹਾਡੇ ਵਾਸਤੇ ਇੱਕ ਸਰਪ੍ਰਾਈਜ਼ ਤੋਹਫਾ ਭੇਜਿਆ। ਮਾਸ਼ਾਅੱਲਾ ਜੀ। ਕੀ ਤੋਹਫਾ ਹੋ ਸਕਦਾ ਤੁਹਾਡੇ ਵਾਸਤੇ? ਹੈ ਜੀ ਕੀ ਤੋਹਫਾ ਹੋ ਸਕਦਾ? ਮੈਂ ਜਰਾ ਬੋਲਾ ਜੀ ਮੈਨੂੰ ਜਰਾ। ਅੱਛਾ ਉਹਨਾਂ ਤੁਹਾਡੇ ਵਾਸਤੇ ਨਾ ਨਵੇਂ ਸਾਲ ਦੀਆਂ ਖੁਸ਼ੀਆਂ ਬਾਬਾ ਜੀ ਆਂਦੇ ਵੀ ਬਾਬਾ ਜੀ ਵਾਸਤੇ ਅਸੀਂ ਕੁਝ ਭੇਜਣਾ ਚਾਹੁੰਦੇ ਹਾਂ ਤੇ ਉਹਨਾਂ ਤੁਹਾਡੇ ਕੱਪੜਿਆਂ ਵਾਸਤੇ ਤੁਹਾਡੇ ਬੱਚਿਆਂ ਪੋਤਰਿਆਂ ਦੇ ਕੱਪੜਿਆਂ ਵਾਸਤੇ ਕੁਝ ਪੈਸੇ ਭੇਜੇ। ਪੈਸੇ ਤਾਂ ਉਹਨਾਂ ਨੇ ਅੱਗੇ ਜੀ ਮੈਨੂੰ ਮੇਰਾ ਦਿਲ ਹਿਲਦਾ ਵੀ ਪੈਸੇ ਜਿੰਨਾ ਚਿਰ ਮੈਂ ਉਹਨਾਂ ਦੀ ਸ਼ਕਲ ਨਾ ਦੇਖਾਂ ਮੈਨੂੰ ਪੈਸਿਆਂ ਦਾ ਚਾਅ ਨਹੀਂ ਹੁੰਦਾ ਜਿੰਨਾ ਚਿਰ ਮੈਨੂੰ ਉਹਨਾਂ ਦੀ ਸ਼ਕਲ ਦਾ ਜਿਹੜਾ ਚਾਅ ਹੈ। ਚਲੋ ਉਹਨਾਂ ਦੀ ਸ਼ਕਲ ਵੀ ਰੱਬ ਮੇਲ ਵੀ ਕਰਾਊਗਾ। ਬਿਲਕੁਲ ਜੀ। ਉਹ ਤਾਂ ਮੈਨੂੰ ਰਾਤ ਦਿਨ ਕਹਿੰਦੇ ਆ ਸਰਦਾਰ ਮੁਹੰਮਦ ਤਿਆਰੀ ਫੜ। ਪਰ ਮੈਂ ਕਹਿੰਦਾ ਉੱਠ ਫਰੀਦਾ ਸੁੱਤਿਆ ਦਾੜੀ ਆਇਆ ਬੂਰ
ਅੱਗਾ ਨੇੜੇ ਆ ਗਿਆ ਤਾਂ ਪਿੱਛਾ ਰਹਿ ਗਿਆ ਦੂਰ। ਵਾਹ ਹਾਂ ਵਾਹ। ਇਹ ਵੀ ਗੱਲ ਹੈ। ਰੱਬ ਅੱਗੇ ਜਾਣ ਦਿਲ ਤੋਂ ਨੂੰ ਪਹਿਲਾਂ ਝਾਕਾ ਹਾਂ ਵੀ ਕਿਤੇ ਮੁਲਾਕਾਤ। ਮੈਂ ਤੁਹਾਨੂੰ ਦੱਸਦਾ ਵੀ ਮੈਨੂੰ ਸਾਡੀ ਹਕੂਮਤ ਛੁੱਟੀ ਕਰ ਦੇਵੇ, ਮੈਂ ਜਾ ਕੇ ਸਵੇਰ ਨੂੰ ਰੋਟੀ ਉੱਥੇ ਖਾਵਾਂ, ਮੈਂ ਪੀਰ ਪਿੰਡ ਆਪਣੇ। ਹਾਂ ਵਾਹ 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 ਵਾਹ। ਲਓ ਫਿਰ ਆ ਪੈਸੇ ਗਿਣੋ। ਆ 20,000 ਰੁਪਇਆ ਉਹਨਾਂ ਦੀ ਭੈਣ ਨੇ ਤੇ ਬੂਟਾ ਸਿੰਘ ਹੁਣਾਂ ਨੇ ਤੁਹਾਡੇ ਲਈ ਘਲਾਇਆ ਵਾ। ਨਵੇਂ ਸਾਲ ਦੀਆਂ ਖੁਸ਼ੀਆਂ ਤੁਹਾਨੂੰ ਉਹਨਾਂ ਦੀਆਂ ਵਾਸਤੇ। ਇਹ ਪੈਸੇ ਤੇ ਵੈਸੇ ਕੋਈ ਸ਼ੈ ਨਹੀਂ ਤੁਹਾਡੇ ਪਿਆਰ ਅੱਗੇ, ਲੇਕਿਨ ਉਹਨਾਂ ਦਾ ਦਿਲ ਆ। ਤੇ ਮੈਂ ਆਖਿਆ ਜੀ ਆਪਾਂ ਸੱਦ ਕੇ ਬਜ਼ੁਰਗਾਂ ਨਾਲ ਉਹਨਾਂ ਨਾਲ ਬਹਿ ਕੇ ਗੱਲਬਾਤ ਕਰਾਂਗੇ, ਨਾਲੇ ਤੁਹਾਡਾ ਤੋਹਫਾ ਜਿਹੜਾ ਵਾ ਉਹਨਾਂ ਤੱਕ ਪਹੁੰਚਾਵਾਂਗੇ। ਇੱਕ ਗੱਲ ਮੈਂ ਕਰਨੀ, ਵੀਡੀਓ ਬਾਹਰ ਹੀ ਕਰ ਲਾ। ਉਦੋਂ ਮੈਂ ਆਇਆ ਤੇ ਮਤਲਬ ਨਹੀਂ ਦਿਲ ਹਿਲ ਗਿਆ। ਮੈਂ ਸ਼ਾਹ ਨੂੰ ਪਿਆਰ ਦੇ ਕੇ ਤੂੰ ਵੀ ਖਾ ਪੀ। ਚਲੋ ਕੋਈ ਨਹੀਂ, ਇਹ ਤੇ ਉਹਨਾਂ ਦਾ ਪਿਆਰ ਆ, ਇਹ ਪਿਆਰ ਤੁਹਾਡੇ ਵਾਸਤੇ ਆ ਤੇ ਇਹ ਕਬੂਲ ਕਰਨਾ ਤੁਹਾਡਾ ਵੀ ਹੱਕ ਬਣਦਾ ਤੇ ਉਹਨਾਂ ਦਾ ਵੀ ਹੱਕ ਬਣਦਾ। ਮੈਂ ਬੱਚਿਆ ਤੇਰਾ ਸ਼ੁਕਰੀਆ ਅਦਾ ਹੀ ਨਹੀਂ ਕਰ ਸਕਦਾ। ਕਿੱਦਾਂ ਤੂੰ ਉਦੋਂ ਮੇਰੇ ਆਪਣੇ ਪਿਆਰ ਨਾਲ ਮੇਰੀ ਕੱਖਾਂ ਦੀ ਕੁੱਲੀ ਦੇ ਮੂਹਰੇ ਮੈਨੂੰ ਲਿਆ ਕੇ ਲਾਇਆ ਤੇ ਜੋੜਾ ਮੇਰੇ ਵਾਸਤੇ ਜੁੱਤੀ ਤੇ ਉਹ ਕੋਈ ਨਹੀਂ ਜੀ ਉਹ ਨਹੀਂ, ਦੁਆ ਕਰਿਆ ਕਰੋ। ਇੱਕ ਮਿੰਟ ਕਰ। ਤੁਹਾਡੀਆਂ ਰੌਣਕਾਂ ਸਾਰੀਆਂ। ਇੱਕ ਮਿੰਟ ਕਰ। ਇਹ ਪਤਾ ਨਹੀਂ ਮੇਰੇ ਰੱਬ ਨੇ ਤੇਰੇ ਦਿਲ 'ਚ ਕਿਤਨਾ ਕੁ ਪਿਆਰ ਪਾਇਆ। ਪਿਆਰ ਦੀ ਗੱਲ ਆ। ਹਾਂਜੀ ਹੋਰ ਪਿੰਡ 1.5 ਮਰਬੇ 'ਚ ਆ, ਹੋਰ ਕਿਸੇ ਵੱਲ ਨੂੰ ਨਹੀਂ ਤੇਰਾ ਹੱਥ ਹੋ ਗਿਆ। ਸਿਰਫ ਗੱਲ ਤਾਂ ਇੰਨੀ ਕੀ ਆ, 100 ਮਣ ਦੇ ਦੁੱਧ ਨੂੰ ਹਲ ਵਧਵਾ ਚਿਮਟਾ ਖੜਕਾ ਕੇ ਕਈਆਂ ਨੂੰ ਰਵਾ ਗਿਆ, ਕਈਆਂ ਨੂੰ ਲੁੱਟ ਕੇ ਲੈ ਗਿਆ। ਉਹ ਕਹਿੰਦਾ 100 ਮਣ ਦੇ ਦੁੱਧ ਨੂੰ ਰਾਈ ਖੱਟਾ। हम फोन आने का पासवर्ड की है जी, एक मिनट बुजुर्गो, पासवर्ड की है 7-8 सिर्फ ਵਾਹ ਢਿੱਲੋਂ ਸਾਹਿਬ ਵਾਹ। ਇਹ ਹੁਣ ਆਪਣੇ ਜਿਹੜੇ ਨੇ ਬੂਟਾ ਜੀ ਹੁਣਾਂ ਕਾਲ ਤੇ ਕਰਨੀ ਸੀ ਗੱਲ ਤੁਹਾਡੇ ਨਾਲ ਲਾਈਵ ਸਾਡੇ ਨਾਲ, ਲੇਕਿਨ ਉਹ ਹੁਣ ਇਸ ਵੇਲੇ ਆਂਦੇ ਸੀ ਮੈਂ ਕਿਤੇ ਕੰਮ ਹੈ ਕੋਈ ਤੇ ਅਸੀਂ ਨਿਕਲ ਜਾਣਾ ਵਾ ਤੇ ਉਹ ਚਲੇ ਗਏ ਸਨ। ਆ ਤੁਸੀਂ ਫੜ ਲਓ, ਜੇ ਆਈ ਤੇ ਕਾਲ ਕੋਈ ਮੈਨੂੰ ਦੱਸ ਦਿਓ ਫਿਰ। ਠੀਕ ਹੈ ਜਨਾਬ। ਅੱਛਾ ਜੀ, ਹੁਣ ਆਪਾਂ ਚੱਠਾ ਸਾਹਿਬ ਗੱਲਬਾਤ ਕਰਨੀ ਆ। ਮਾਈਕ ਦੇ ਦਿਓ ਯਾਰ ਦੂਸਰਾ ਚੱਠਾ ਸਾਹਿਬ ਨੂੰ। ਠੀਕ ਵੀ ਗੱਲਬਾਤ ਮੈਨੂੰ ਅਕਸਰ ਪੁੱਛਦੇ ਹੁੰਦੇ ਆ ਵੀ ਕਿ ਕਿਸ ਤਰ੍ਹਾਂ ਪਹਿਲੋਂ ਤੇ ਪਾਰਟੀਸ਼ਨ ਵਾਲਾ ਫਿਰ ਪੰਜਾਬੀ ਨੂੰ ਲੈ ਕੇ ਕਿਸ ਤਰ੍ਹਾਂ ਸ਼ੁਰੂ ਕੀਤਾ, ਕਿਵੇਂ ਹਾਲਾਤ। ਮੈਂ ਤੁਹਾਨੂੰ ਪੁੱਛਦਾ ਚੱਠਾ ਸਾਹਿਬ, ਇਹਨਾਂ ਪੰਜਾਬੀ ਨਾਲ ਪਿਆਰ ਕਿਵੇਂ? ਗੱਲ ਇਹ ਕਿ ਜਿਹੜੀ ਅਸੀਂ ਸੂਰਤ ਸੰਭਾਲੀ ਉਹ ਤੇ ਇੱਕ ਜਿਸ ਤਰ੍ਹਾਂ ਇੱਕ ਪੇਂਡੂ ਸਮਾਜ ਸੀ ਉਹਦੇ ਵਿੱਚ ਹੀ ਸੰਭਾਲੀ। ਕੋਈ ਬੋਲੀ ਦਾ ਫਰਕ ਸਾਡੇ ਪਿੰਡਾਂ ਥਾਵਾਂ ਤੇ ਕੋਈ ਨਹੀਂ ਸੀ ਕਿ ਅਸੀਂ ਆਪਣੇ ਸਕੂਲ ਜਾਂਦੇ ਸਾਂ ਤੇ ਅੰਗਰੇਜ਼ੀ ਪੜ੍ਹਦੇ ਸਾਂ ਤੇ ਸਾਡਾ ਉਸਤਾਦ ਸਾਨੂੰ ਅੰਗਰੇਜ਼ੀ ਪੰਜਾਬੀ ਚ ਦੱਸਦੇ ਤਾਂ ਸੀ ਇਹਦਾ ਆਮ ਨਹੀਂ ਬਣਦਾ। ਕੋਈ ਉਰਦੂ ਦਾ ਉਸ ਤਰ੍ਹਾਂ ਜਾਂ ਕਿਸੇ ਹੋਰ ਜ਼ੁਬਾਨ ਦਾ ਸਾਡੇ ਤੇ ਰੋਗ ਨਹੀਂ ਸੀ ਕਿਉਂਕਿ ਅਸੀਂ ਪੰਜਾਬੀ ਬੋਲਦੇ ਸਾਂ। ਫਿਰ ਅਸੀਂ ਜਦੋਂ ਉੱਥੋਂ ਲੈਲਪੁਰ ਆਏ ਪੜ੍ਹਨ ਵਾਸਤੇ ਸ਼ਹਿਰ, ਤੇ ਅਸੀਂ ਆ ਕੇ ਦਾਖਲਾ ਇੱਥੇ ਪੰਜਾਬ ਕਾਲਜ ਲੈ ਲਿਆ। ਉੱਥੇ ਵੀ ਅਸੀਂ ਪੜ੍ਹਦੇ ਰਹੇ। ਉਹ ਇੱਕ ਬੰਦੇ ਨੂੰ ਜਦੋਂ ਸੁਰਤ ਨਹੀਂ ਹੁੰਦੀ ਕਿ ਵੀ ਇਹ ਬੋਲੀ ਦਾ ਵੀ ਕੋਈ ਰੌਲਾ ਹੈ ਜਾਂ ਨਹੀਂ ਰੌਲਾ, ਤੇ ਉੱਥੋਂ ਜਦੋਂ ਫਿਰ ਅਸੀਂ BA ਕਰਕੇ MA ਕਰਨ ਗਵਰਨਮੈਂਟ ਕਾਲਜ ਜਿਸਲੇ ਆਏ ਲੈਲਪੁਰ ਤੇ, ਇੱਥੇ ਆ ਕੇ ਅਸੀਂ ਜਦੋਂ ਇੱਥੇ ਆ ਕੇ ਗੱਲਬਾਤ ਸ਼ੁਰੂ ਹੋਈ ਤੇ ਸਾਨੂੰ ਅਸੀਂ ਬੇਸਿਕਲੀ ਤੇ ਅਸੀਂ ਮਜ਼ਦੂਰਾਂ ਤੇ ਕਿਸਾਨਾਂ ਦਾ ਕੰਮ ਕੀਤਾ ਸੀ ਕਿ ਅਸੀਂ ਮਜ਼ਦੂਰਾਂ ਕਿਸਾਨਾਂ ਦੇ ਵਿੱਚ ਜਦੋਂ ਕੰਮ ਕਰਦੇ ਸਾਂ ਪਏ ਤੇ ਫਿਰ ਸਾਨੂੰ ਪਤਾ ਲੱਗਾ ਕਿ ਉਹਨਾਂ ਦੇ ਵਾਸਤੇ ਬੋਲੀ ਦੀ ਵੀ ਇੱਕ ਲੋੜ ਹੈ। ਲੇਕਿਨ ਫਿਰ ਜਿੱਦਾਂ ਜਿੱਦਾਂ ਅਸੀਂ ਅੱਗੇ ਵਧੇ ਤੇ ਸਾਨੂੰ ਪਤਾ ਲੱਗਾ ਕਿ ਜਿਹੜੀ ਕਲਾਸ ਦੀ ਜਿਹੜੀ ਵੰਡ ਹੈ, ਜਿਹੜੀ ਇੱਕ ਅਪਰ ਇੱਕ ਲੋਅਰ ਇੱਕ ਮਿਡਲ, ਤੇ ਉਹਦੇ ਵਿੱਚ ਇੱਕ ਬੋਲੀ ਦਾ ਸਵਾਲ ਵੀ ਸੀ। ਤੇ ਉਸ ਬੋਲੀ ਦੇ ਸਵਾਲ ਨੂੰ ਜਦ ਅਸੀਂ ਪੂਰੀ ਉਹਦੀ ਖੋਜ ਕੀਤੀ ਤੇ ਪਤਾ ਲੱਗਾ ਕਿ ਅੱਧਾ ਪੰਜਾਬ ਜਾਂ ਬਹੁਤਾ ਪੰਜਾਬ ਸਿਰਫ ਬੋਲੀ ਦੇ ਕਾਰੋਂ ਪੜ੍ਹ ਨਹੀਂ ਸਕਦਾ। ਤੇ ਜਦੋਂ ਇਹ ਬੋਲੀ ਪੜ੍ਹੀ ਜਾਂਦੀ ਸੀ ਤੇ ਲਿਖੀ ਜਾਂਦੀ ਸੀ, ਉਦੋਂ 85% ਪੜ੍ਹਿਆ, 85% ਪੰਜਾਬ ਪੜ੍ਹਿਆ ਲਿਖਿਆ ਸੀ। ਉਹ ਫਿਰ ਜਦੋਂ ਉਸ ਖੋਜ ਵਿੱਚ ਨਿਕਲੇ ਕਿ ਜੀ ਬੋਲੀ ਫਿਰ ਬੰਦ ਕਿਉਂ ਕੀਤੀ ਜਦੋਂ ਐਡੀ ਚੰਗੀ ਸੀ, ਤੇ ਫਿਰ ਸਾਨੂੰ ਪਤਾ ਲੱਗਾ ਕਿ ਜਦੋਂ ਜਿਹੜੇ ਅੰਗਰੇਜ਼ ਬਹਾਦਰ ਇੱਥੇ ਆਇਆ ਤੇ ਉਹਨੇ 1848 ਦੇ ਵਿੱਚ ਆ ਕੇ ਪਾਬੰਦੀ ਲਾ ਦਿੱਤੀ ਪੜ੍ਹਨ ਲਿਖਣ ਤੇ। ਉਦੋਂ ਬਾਅਦ ਉਹ ਜਿਹੜੀ ਉਸ ਪੂਰੇ ਦੁੱਖ ਨੇ ਫਿਰ ਜਿਹੜਾ ਇਸ ਬੰਨੇ ਖਿੱਚਿਆ ਕਿ ਬਈ ਜਿੱਥੇ ਅਸੀਂ ਵਸਨੇ ਜਿਸ ਧਰਤੀ ਤੇ ਅਸੀਂ, ਸਾਡੀ ਕੋਈ ਨਸਲ ਹੈ, ਸਾਡੀ ਕੋਈ ਜ਼ੁਬਾਨ ਹੈ, ਸਾਡਾ ਕੋਈ ਇਤਿਹਾਸ ਹੈ, ਸਾਡਾ ਕੋਈ ਕਲਾਮ, ਯਾਨੀ ਅਸੀਂ ਉਹਨਾਂ ਬਜ਼ੁਰਗਾਂ ਨੂੰ ਆਪਣੇ ਪੀਰੋ ਮੁਰਸ਼ਿਦ ਮੰਨਦੇ, ਅਸੀਂ ਉਹਨਾਂ ਦੇ ਦੁਆਵਾਂ ਜਾ ਕੇ ਮੰਨਦੇ ਹਾਂ। ਤੇ ਉਹਨਾਂ ਜਿਸ ਬੋਲੀ ਵਿੱਚ ਲਿਖਿਆ, ਜਿਸ ਬੋਲੀ ਵਿੱਚ ਉਹਨਾਂ ਨੇ ਸਾਨੂੰ ਸਮਝਾਇਆ, ਅੱਜ ਉਹ ਬੋਲੀ ਅਗਰ ਸਾਡੇ ਬਾਲਾਂ ਨੂੰ ਨਹੀਂ ਆਏਗੀ ਤੇ ਸਾਡੇ ਬਜ਼ੁਰਗਾਂ ਦਾ ਕਲਾਮ, ਬਾਵੇ ਹੋਣਾ ਐਡਾ ਸੋਹਣਾ ਬਾਬੇ ਫਰੀਦ ਨੂੰ ਪੜ੍ਹਿਆ
ਅਸੀਂ ਸਮਝ ਸਕਨੇ ਤੇ ਜੇ ਅਗਲੀ ਪੋਜ਼ ਨਾ ਇਹਨੂੰ ਸਮਝ ਸਕੀ ਤੇ ਬਾਬਾ ਫਰੀਦ ਦਾ ਕਲਾਮ ਕੀ ਕਰੇਗਾ, ਬਿਸਮਿਲ੍ਲਾ ਪੁੱਤ। ਤੇ ਬੁੱਲੇ ਸ਼ਾਹ ਦਾ ਕਲਾਮ ਕਿੱਧਰ ਜਾਏਗਾ, ਵਾਰਿਸ ਸ਼ਾਹ ਕਿੱਧਰ ਜਾਏਗਾ। ਤੇ ਉਹ ਫਿਰ ਇੱਕ ਬੋਲੀ ਚਲੀ ਹੈ ਅੱਜ ਦੇ ਨਵੇਂ ਫਲਸਫੇ ਵਿੱਚ ਤੇ ਸਭ ਤੋਂ ਅਹਿਮ ਹੈ ਕਿ ਜਿਹੜੀ ਸ਼ਾਇਦ ਆ ਤੁਸੀਂ ਨਾਂ ਨਹੀਂ ਦੱਸ ਸਕਦੇ, ਉਹ ਤੁਹਾਡੀ ਪੀੜ੍ਹੀ ਨਹੀਂ ਗਿਣੀ ਜਾ ਸਕਦੀ। ਸੋ ਅਸੀਂ ਆਪਣੇ ਸਮਝ ਲਓ ਕਿ ਆਪਣੇ ਜਿਹੜਾ ਹੈ ਲਿਟਰੇਚਰ ਹੈ ਜਾਂ ਸਾਡੀ ਜਿਹੜੀ ਤਾਰੀਖ ਹੈ ਜਾਂ ਜਿਹੜਾ ਸਾਡਾ ਪਾਸਟ ਹੈ ਬੜਾ ਗਲੋਰੀਅਸ ਹੈ, ਬੜਾ ਅੱਛਾ ਹੈ, ਜਿਹਦੇ ਵਿੱਚ ਅਸੀਂ ਸਟਰਗਲ ਕੀਤੀ, ਅਸੀਂ ਆਜ਼ਾਦੀ ਹਾਸਲ ਕੀਤੀ। ਉਹਦੇ ਤੋਂ ਪਹਿਲੋਂ ਅਸੀਂ ਹਰ ਆਉਣ ਵਾਲੇ ਧਾੜੂ ਦੇ ਅੱਗੇ ਪੰਜਾਬੀ ਖਲੋਤਾ, ਹਰ ਹਮਲਾਵਰ ਦੇ ਅੱਗੇ ਪੰਜਾਬੀ ਖਲੋਤਾ। ਔਰ ਇਸ ਪੰਜਾਬ ਨੇ ਪੂਰੀ ਪਿਛਲੇ ਜਿੰਨਾ ਇਲਾਕਾ ਸੀ ਇੰਡੀਆ ਦਾ, ਪੂਰਾ ਇਲਾਕਾ ਸਿਰਫ ਪੰਜਾਬੀਆਂ ਨੇ ਬਚਾ ਕੇ ਰੱਖਿਆ ਧਾੜੂਆਂ ਤੋਂ। ਆਪਣੇ ਉੱਤੇ ਸਾਰਾ ਜਿਹੜਾ ਇਹਨਾਂ ਸਿਆ ਸਿਰਫ ਇੱਕ ਹਮਲਾ ਹੀ ਉਧਰੋਂ ਹੋਇਆ ਸਿੰਧ ਵੱਲੋਂ, ਬਾਕੀ ਤੇ ਸਾਰੇ ਅਫਗਾਨ ਬਾਰਡਰ ਤੋਂ ਸਿੱਧੇ ਪੰਜਾਬੀ ਆਉਂਦੇ ਸਨ। ਤੇ ਫਿਰ ਜਦੋਂ ਪੰਜਾਬੀਆਂ ਆਪਣੀ ਹਕੂਮਤ ਬਣਾ ਲਈ ਤੇ ਫਿਰ ਕਿਸੇ ਨੂੰ ਜ਼ਰੂਰਤ ਵੀ ਨਹੀਂ ਪਈ ਵੜਨ ਦੀ। ਉਦੋਂ ਤੋਂ ਲੈ ਕੇ ਅੱਜ ਤੱਕ ਪੰਜਾਬ ਆਪਣੇ ਪੂਰੇ ਭਾਰ ਨਾਲ ਪੂਰੇ ਭਾਰ ਠੀਕ ਹੋ ਗਿਆ। ਹਾਂਜੀ ਬਾਬਾ ਜੀ। ਪੰਜਾਬੀ ਇੱਕ ਐਸੀ ਚੀਜ਼ ਹੈ ਜੀ, ਯਕੀਨ ਕਰਿਓ ਵੀ ਮਜ਼ਹਬ ਨੂੰ ਇਹ ਦੂਰ ਕਰਨ ਦੀ ਕਹਿੰਦਾ ਮੇਰਾ ਪੰਜਾਬੀ ਭਰਾ। ਤੇ ਉਹ ਪੰਜਾਬ ਦੀਆਂ ਜਿਹੜੀਆਂ ਗੱਲਾਂ ਨਾ ਅੰਗਰੇਜ਼ ਭਾਵੇਂ ਕਿ ਨਹੀਂ 7ਵੀਂ ਨਸਲ 'ਚ ਵੀ ਬਦਲ ਆ ਜਾਵੇ, ਉਹਦੀ ਨਸਲ ਨੂੰ ਇਹ ਨੇਮਤ ਨਹੀਂ ਲੱਭਣੀ। ਨਨਕਾਣੇ ਜਦੋਂ ਸਿੱਖ ਆਣ ਕੇ ਮੈਨੂੰ ਸਰਦਾਰ ਮਿਲਦੇ ਆ, ਉਹ ਕਹਿੰਦੇ ਬਾਪੂ ਜੀ ਜੰਮ ਕੇ ਦਿਖਾਉਂਦਾ, ਜਿਸ ਵੇਲੇ ਕਹਿੰਦੇ ਆ ਵੀ ਮਤਲਬ ਮੇਰਾ ਸੱਜਣ ਆ ਗਿਆ। ਅੰਨੀ ਜੀ ਗੱਲ ਹੈ ਪੰਜਾਬੀ ਦੀ, ਮੇਰਾ ਸੱਜਣ ਆ ਗਿਆ। ਅੱਜ ਜਿੱਦਾਂ ਮੇਰੇ ਬੱਚੇ ਨੇ ਗੱਲ ਕੀਤੀ ਵੀ ਨਵੀਂ ਪੌਦ ਨੂੰ ਸੱਜਣ ਦਾ ਕੀ ਪਤਾ ਲੱਗਣਾ ਵੀ ਕਿਹੜੇ ਦਰਖਤ ਨਾਲ ਕਿਸੇ ਨਾਲ ਲੱਗਦਾ ਜਾਂ ਜ਼ਮੀਨ ਚੋਂ। ਬਿਲਕੁਲ ਸਹੀ ਗੱਲ ਹੈ। ਜਿਹਦੇ ਵਿੱਚ ਫਖੀਰਾ ਤੇਰਾ ਝੌਂਪੜਾ ਗਲ ਕਟਿਓ ਕੇ ਪਾਸ, ਕਰਨਗੇ ਸੋਹੀ ਭਰਨਗੇ ਤੁਮ ਕਿਉਂ ਰਹੇ ਅਦਾਸ। ਕਿਆ ਬਾਤ, ਕਿਆ ਬਾਤ। ਸੋ ਗੱਲਾਂ ਬਾਤਾਂ ਤੇ ਆਪਾਂ ਪਹਿਲਾਂ ਤੋਂ ਬਜ਼ੁਰਗਾਂ ਨਾਲ ਕਰਨੇ ਸੀ, ਇਹਨਾਂ ਨਾਲ ਆਪਾਂ ਸਾਡਾ ਬੇਸਿਕ ਜਿਹੜਾ ਕਨਸੈਪਟ ਅਸੀਂ ਲੈ ਕੇ ਨਿਕਲਿਆ ਸੀ 1947 ਦੀ ਵੰਡ ਦੇ ਹਵਾਲੇ ਦੇ ਨਾਲ। ਉਧਰ ਤੁਸੀਂ ਮੈਨੂੰ ਇਹ ਵੀ ਕਿਹਾ ਬਾਬਾ ਜੀ ਰੋਵੋ ਨਾ, ਆਓ ਮੇਰੇ ਪਾਸ। ਸਿਰਫ ਅਦਾਸੀ ਬਣ ਗਈ ਸੀ ਨਨਕਾਣੇ ਵਾਲੇ ਮੇਲੇ ਦੀ, ਮੈਨੂੰ ਸ਼ਾਹ ਨੇ ਮਗਰੋਂ ਦੱਸਿਆ। ਅਗਰ ਮੈਨੂੰ ਪਹਿਲਾਂ ਪਤਾ ਲੱਗ ਜਾਂਦਾ, ਮੈਨੂੰ ਭਾਵੇਂ ਪੁਲਿਸ ਨੂੰ 1000 ਰੁਪਇਆ ਦੇ ਕੇ ਨਾ ਮਤਲਬ ਆਉਣਾ ਹੀ ਆਉਣਾ ਹੀ ਅੰਦਰ। ਬਿਲਕੁਲ। ਚੱਠਾ ਸਾਹਿਬ, ਜਿਸ ਤਰ੍ਹਾਂ ਇਹ ਬਜ਼ੁਰਗਾਂ ਦੀਆਂ ਫੀਲਿੰਗਸ ਨੇ 1947 ਦੀ ਵੰਡ ਤੋਂ ਬਾਅਦ, ਜਿਹੜਾ ਇਹਨਾਂ ਦਾ ਇਹ ਵਿਛੜੇ ਆਪਣੇ ਪਿੰਡ ਤੋਂ, ਉਹਨਾਂ ਜੀਆਂ ਤੋਂ, ਉਹਨੂੰ ਉਸ ਦੁਖਾਂਤ ਨੂੰ ਇਹਨਾਂ ਦੀ ਨਜ਼ਰ ਦੇ ਨਾਲ ਦੁਖਾਂਤ, ਉਹਨੂੰ ਤੁਸੀਂ ਕਿਸ ਨਜ਼ਰ ਨਾਲ ਵੇਖੋ ਜੀ। ਇੱਕ ਜਿਹੜੀ ਇੱਕ ਤੇ ਹੁੰਦੀ ਨਾ ਜਿਹੜੀ ਮੁੱਢੋਂ ਨਿਕਲੀ ਹੋਵੇ, ਇੱਕ ਹੁੰਦੀ ਜਿਹੜੀ ਸਿਰੋਂ ਪਈ ਹੋਵੇ। ਇਹ ਤੇ ਸਿਰੋਂ ਪਿਆ, ਇਹ ਸਾਨੂੰ ਸਿਰੋਂ ਪਈ ਸੀ, ਸਿਰੋਂ ਪਿਆ, ਪਤਾ ਹੀ ਨਹੀਂ ਸੀ ਕੀ ਹੋਣਾ ਹੈ ਕੀ ਨਹੀਂ ਪਤਾ। ਨਾ ਰੇਡੀਓ ਸੀ, ਨਾ ਟੀਵੀ ਸੀ, ਨਾ ਅਖਬਾਰ ਸੀ, ਤੇ ਰੌਲਾ ਪੈ ਗਿਆ। ਇੱਕ ਤਰ੍ਹਾਂ ਦੀ ਮੈਂ ਸਮਝਣਾ ਕਿ ਬ੍ਰਿਟਿਸ਼ ਪਾਰਲੀਮੈਂਟ ਦੇ ਉੱਤੇ ਸਵਾਲੀਆ ਨਿਸ਼ਾਨ ਹੈ ਅੱਜ ਤੱਕ ਕਿ ਸਿਰਫ 10 ਮਿੰਟਾਂ 'ਚ ਉਹਨਾਂ ਨੇ ਸਾਡੇ ਪੰਜਾਬ ਦਾ ਨਕਸ਼ਾ ਅਪਰੂਵ ਕਰ ਦਿੱਤਾ। 10 ਲੱਖ 12 ਲੱਖ ਬੰਦਾ ਕਿਵੇਂ ਜਾਏਗਾ ਆਏਗਾ, ਉਹਨਾਂ ਦੀਆਂ ਕਿਵੇਂ ਉਹ ਕਿੱਧਰ ਜਾਣਗੇ, ਉਹਨਾਂ ਨੂੰ ਟਰਾਂਸਪੋਰਟੇਸ਼ਨ ਕਿਸ ਤਰ੍ਹਾਂ ਮਿਲੇਗੀ, ਕੁਛ ਨਹੀਂ ਵੇਖਿਆ ਗਿਆ ਨਾ। ਤੇ ਅੰਨ੍ਹੇਵਾਹ ਕੱਟ ਕੇ ਤੇ ਉਹ ਇੱਕ ਹਿੱਸੇ ਨਾਲੋਂ ਸਾਡਾ ਲਾ ਦਿੱਤਾ ਗਿਆ। ਉਹਦੇ ਤੇ ਉਸ ਦੁਕਾਨ ਨੂੰ ਤੁਸੀਂ ਕਿਸ ਤਰ੍ਹਾਂ ਵੇਖ ਸਕਦੇ ਹੋ ਕਿ ਪੂਰੇ ਪੰਜਾਬ ਦੇ ਵਿੱਚ ਤੁਸੀਂ ਕਿਤੇ ਵੀ ਇੱਕ ਜਗ੍ਹਾ ਤੇ ਬਹੁਤਾ ਇਕੱਠ ਨਹੀਂ ਵੇਖ ਸਕਦੇ ਨਾ। ਇਹ ਸਾਰਾ ਫੈਲਿਆ ਹੋਇਆ ਪੰਜਾਬ ਹੈ, ਕੋਈ ਕਿਧਰੇ ਸਿੱਖਾਂ ਦਾ ਪਿੰਡ ਦੇ ਨਾਲ ਮੁਸਲਮਾਨਾਂ ਦਾ ਪਿੰਡ ਵਿੱਚ ਜੀ, ਵਿੱਚ ਮੁਸਲਮਾਨ ਇਕੱਠੇ ਪਿੰਡ ਨੇ। ਈਦ ਸਾਂਝੀ, ਈਦ ਹੋਣੀ, ਯਕੀਨ ਕਰੀ ਤੁਹਾਡੇ ਵਰਗੇ ਜਵਾਨਾਂ ਮੁੰਡਿਆਂ ਨੂੰ ਕਹਿਣਾ ਹਾਂ ਜੀ ਕਿੱਥੇ ਬੈਠੀਏ ਆਣ ਕੇ, ਕਹਿਣਾ ਫਲਾਣੇ ਥਾਂ ਉੱਥੇ ਆ ਜਾਓ ਫਲਾਨੀ ਜਿਹੜੀ ਦੇ ਵਿੱਚ। ਉਹਨਾਂ ਨੂੰ ਜਨਾਬ ਮੁਸਲਮਾਨਾਂ ਨੇ ਬੱਕਰੇ ਹਲਾਲ ਕੀਤੇ ਹੋਣੇ ਤੇ ਉਹਨਾਂ ਨੂੰ ਮਰਜ਼ੀ ਨਾਲ ਉਹਨਾਂ ਨੇ ਕਹਿਣਾ ਸਾਡੀ ਈਦ ਹੋ ਗਈ। ਅੱਖਾਂ ਨਾਲ ਦੇਖੀਏ ਇਹ ਚੀਜ਼। ਤੇ ਉਹ ਪੂਰੀ ਸੁਸਾਇਟੀ ਦਾ ਅਸੀਂ ਓਵਰਆਲ ਵੇਖੀਏ ਤੇ ਉਹਦੇ ਚ ਸਾਨੂੰ ਸਮਝ ਆਉਂਦਾ ਕਿ ਅੱਛਾ ਫਿਰ ਇੱਕ ਚੀਜ਼ ਹੁੰਦੀ ਹੈ ਕਦੀ ਵੀ ਜ਼ਿੰਦਗੀ ਦੇ ਵਿੱਚ ਜਿਹੜੀ ਇਨਸਾਨ ਦੀ ਨਫਸੀਆਤ ਕਿ ਜਿਹੜੀ ਚੀਜ਼ ਉਹਦੇ ਨਾਲ ਜ਼ੋਰ ਜ਼ਬਰਦਸਤੀ ਹੋਈ ਹੋਏ ਨਾ ਉਹਨੂੰ ਭੁੱਲਦਾ ਨਹੀਂ। ਜੇ ਉਹਨੂੰ ਧੱਕੇ ਨਾਲ ਸਕੂਲੇ ਵੀ ਘੱਲਿਆ ਤਾਂ ਪੜ੍ਹਦਾ ਨਹੀਂ, ਠੀਕ ਹੈ। ਤੇ ਜੇ ਉਹਨੂੰ ਧੱਕੇ ਨਾਲ ਪੜਾਇਆ ਗਿਆ ਹੋਏ ਤੇ ਫਿਰ ਉਹ ਹੁਣ ਕਹਿੰਦੇ ਨੇ ਕਿ ਮਾਰ ਨਹੀਂ ਪਿਆਰ। ਤੇ ਇਸੇ ਤਰ੍ਹਾਂ ਜਿਹੜੀ ਸ਼ਾਇਦ ਕੋਈ ਧੱਕੇ ਨਾਲ ਖੋਲੀ ਹੋਏ ਨਾ, ਉਹ ਬੇਸ਼ੱਕ ਉਹਨੂੰ ਕੋਈ ਬਹੁਤ ਵੱਡੀ ਨਾ ਹੋਏਗੀ ਉਹਦੇ ਵਾਸਤੇ, ਲੇਕਿਨ ਉਹਦੇ ਅੰਦਰ ਉਹ ਚੀਜ਼ ਰਹਿੰਦੀ ਹੈ ਕਿ ਮੇਰੇ ਕੋਲ ਪੁੱਛਿਓ ਬਿਨਾ ਹੋਇਆ। ਉਹ ਜਿਹੜੇ ਖੋਈ ਗਈ ਚੀਜ਼ ਹੈ ਨਾ, ਉਹਦਾ ਇੱਕ ਦੁੱਖ ਹੈ। ਲੇਕਿਨ ਹੁਣ ਵੀ ਅਸੀਂ ਤੇ ਇਹੀ ਦੁਆ ਕਰਨੇ ਆ, ਇਹੀ ਦੁਆ ਨੂੰ ਦਰਖਾਸਤ ਕਰਨੇ ਆ ਕਿ ਬਈ
ਚਲੋ ਇਹ ਸਾਡੇ ਬਾਬੇ ਵੇਖੋ ਉਹਨੇ ਆਣ ਜਾਣ ਦਿਓ ਯਾਰ ਇਹਨਾਂ ਨੂੰ ਆਪਣਾ ਪਿੰਡ ਹੀ ਵੇਖਣ ਜਾਣਾ ਇਹਨੇ ਕੀ ਕਹਿਣਾ ਵੀਰ ਪਿੰਡ ਜਾ ਕੇ ਕੀ ਕਰ ਦੇਣਾ? ਕੀ ਕਰਨਾ? ਪਿੰਡ ਹੀ ਵੇਖੇ ਯਕੀਨ ਕਰਿਓ ਜਦੋਂ ਮੈਨੂੰ ਨਾ ਰੋਂਦੇ ਨੇ ਇੱਧਰ ਵੀ ਤੇ ਉੱਧਰ ਵੀ ਤੇ ਇਹਨਾਂ ਨੂੰ ਜਾਣ ਮੇਰੇ ਬੱਚੇ ਸੁਣ ਲਓ, ਜਿਸ ਵੇਲੇ ਮੇਰੇ ਭਾਈ ਰੱਬ ਨੂੰ ਪਿਆਰੇ ਹੋ ਗਏ ਤੇ ਮੈਂ ਰਾਤ ਦਿਨ ਰੋਂਦਾ ਰਹਿਣਾ। ਫਿਰ ਇੱਕ ਦਿਨ ਮੇਰੇ ਅੱਲਾ ਨੇ ਮੇਰੇ ਦਿਲ 'ਚ ਪਾਈ ਵੀ ਮੈਂ ਇੰਡੀਆ ਨੂੰ ਖਤ ਪਾ ਕੇ ਦੇਖਾਂ ਵੀ ਉਹਨਾਂ ਨੂੰ ਵੀ ਕੋਈ ਯਾਦ ਕਰਦਾ। ਮੈਂ ਇੰਡੀਆ ਨੂੰ ਖਤ ਲਿਖ ਕੇ ਪਾਇਆ ਤੇ ਉਹਨਾਂ ਨੇ ਮਹੀਨੇ ਕੁ ਬਾਅਦ ਮੈਨੂੰ ਖਤ ਦਾ ਜਵਾਬ ਦਿੱਤਾ ਵੀ ਤੂੰ ਸਾਨੂੰ ਜਾਣਨਾ, ਅਸੀਂ ਤੈਨੂੰ ਨਹੀਂ ਜਾਣਦੇ, ਜਾਂ ਸਾਨੂੰ ਬਾਰਡਰ ਤੇ ਆਣ ਕੇ ਆਪਣਾ ਚਿਹਰਾ ਦਿਖਾ ਜਾਂ ਸਾਡੇ ਕੋਲ ਆ। ਇੱਥੋਂ ਤਾਈਂ ਉਹਨਾਂ ਨੇ ਪਿਆਰ ਕੀਤਾ। ਅਖੀਰ ਜਨਾਬ ਮੈਂ ਕੋਸ਼ਿਸ਼ ਸ਼ੁਰੂ ਕਰ ਦਿੱਤੀ। ਮੇਰੇ ਲਾਗੇ ਇੱਕ ਗੁੱਜਰ ਬਰਾਦਰੀ ਦਾ ਪਿੰਡ 56 ਚੱਕਾ ਪਰੋਂ ਸਾਡੇ ਤੋਂ, ਉੱਥੇ ਬੰਦਾ ਆਇਆ ਤੇ ਮੈਨੂੰ ਪਤਾ ਲੱਗਾ ਵੀ ਲਵੀ ਫਲਾਣੇ ਪਿੰਡੋਂ ਇੱਕ ਗੁੱਜਰਾਂ ਦਾ ਬੰਦਾ ਆਇਆ। ਮੈਨੂੰ ਈਦ ਨੂੰ ਵੀ ਜ਼ਿਆਦਾ ਚਾਅ ਚੜ ਗਿਆ ਵੀ ਉਧਰੋਂ ਬੰਦਾ ਆਇਆ ਵੀ ਇਹ ਤਾਂ ਇੰਡੀਆ 'ਚ ਬੰਦਾ। ਮੈਂ ਉਹਦੇ ਕੋਲ ਜਨਾਬ ਬੈਠਾ ਰਿਹਾ, ਜਿਸ ਵੇਲੇ ਬੰਦੇ ਖਿੱਲਰ ਪੱਤਰ ਗਏ ਮੈਨੂੰ ਕਿ ਮੈਂ ਉਹਨੂੰ ਕਿਹਾ ਯਾਰ ਤੂੰ ਸਾਡਾ ਮੁਸਲਮਾਨ ਭਾਈ ਆ, ਮੇਰੇ ਕੋਲ 4 ਦਿਨ ਰਹਿ। ਕਹਿੰਦਾ ਇੱਥੇ ਆਏ ਨੇ ਸਾਰੇ ਪਿਆਰ ਕਰਦੇ, ਮੇਰੇ ਕੋਲ ਤਾਂ ਨਹੀਂ ਨਾ ਕੋਈ ਆਉਂਦਾ ਤੇ ਮੈਂ ਤੇ ਹੱਥ ਕਰੋ ਸਜਾਉਰੇ। ਮੈਂ ਕਿਹਾ 1 2 3 ਮੈਂ ਆਊਂਗਾ। ਕਹਿੰਦਾ ਤੂੰ ਮੇਰਾ ਚਾਚੇ ਦਾ ਪੁੱਤ, ਮੈਂ ਤੇਰੇ ਤਾਏ ਦਾ ਪੁੱਤ। ਉਹ ਮੁੜ ਕੇ ਕਿ ਨਹੀਂ, ਉਹਨੂੰ ਮੈਂ ਖਤ ਲਿਖ ਕੇ ਦੇ ਦਿੱਤਾ। ਇੰਡੀਆ ਨੂੰ ਜਾਣਾ ਸੀ ਉਹਨੇ ਆਪਣੇ ਘਰ ਵਾਪਸ ਵੀ ਆ ਤੂੰ ਮੇਰੇ ਪਿੰਡ ਵੀਰ ਪਿੰਡ ਜਾ ਕੇ ਆਪਣੇ ਮਤਲਬ ਸੱਜਣਾਂ ਨੂੰ ਦੇ। ਹੁਣ ਕਿਹਾ ਉਹ ਤਾਂ ਮੇਰੇ ਪਿਆਲੇ ਦੇ ਸਾਂਝੀ ਆ ਜਿਨ੍ਹਾਂ ਦਾ ਮੈਂ ਨਾਂ ਲਿਖਿਆ ਉੱਤੇ। ਅੱਛਾ ਜਿਸ ਵੇਲੇ ਜਨਾਬ ਉਹ ਚਲ ਗਿਆ ਮੈਂ ਮਗਰ ਪਿੱਛੋਂ ਫੇਰ ਖਤ ਪਾਤਾ ਵੀ ਜੇ ਮੈਨੂੰ ਮਿਲਣਾ ਤੇ ਕਮਟਾਲੇ ਵਾਲਾ ਜਿਹੜਾ ਖੁਸ਼ੀ ਆ ਉਹਨੂੰ ਜਾ ਕੇ ਟੱਕਰੋ। ਉਹ ਜਨਾਬ ਖਤ ਲੈ ਕੇ ਉਹਦੇ ਕੋਲ ਗਿਆ, ਕਹਿੰਦੇ ਯਾਰ ਕਮਾਲ ਵਾਲੀ ਗੱਲ ਆ ਬੰਦਾ ਤੂੰ ਦੇਖਿਆ? ਉਹਨੇ ਕਿਹਾ ਮੈਂ ਦੇਖਿਆ, ਤੁਹਾਨੂੰ ਯਾਦ ਕਰ ਕਰ ਰੋਂਦਾ। ਉਹਨੇ ਕਿਹਾ ਵੀ ਸਾਨੂੰ ਮਿਲਾ ਦੇ। ਉਸੇ ਵੇਲੇ ਉਹਨੇ ਖਤ ਲਿਖ ਦਿੱਤਾ ਵੀ ਮੇਰੇ ਪੁੱਤ ਦੀ ਸ਼ਾਦੀ ਆ ਤੂੰ ਆ। ਸਨ 79 ਦੇ ਵਿੱਚ ਜਨਾਬ ਮੈਂ 1 ਮਹੀਨਾ ਰਿਹਾ ਤੇ ਮੈਨੂੰ ਕਹਿਣਾ ਉਹ ਸਰਦਾਰਿਆ ਤੇ ਆ ਮਕਾਨ ਕਿਹਦਾ? ਮੈਂ ਕਹਿਣਾ ਫਲਾਣੇ ਸਰਦਾਰ ਦਾ। ਕਹਿਣਾ ਦੇਖੋ ਤਾਂ ਕੇਸਟਾ ਭਰੀਆਂ ਤੇ ਇੱਕੋ ਤਾਂ ਕੇਸਟਾ ਭਰੀਆਂ। ਇੱਕ ਬੁੱਢੀ ਸਾਡੀ ਗੁਆਂਢਣ ਕਾਫੀ ਮੇਰੇ ਤੋਂ ਉਮਰ ਦੀ ਸਿਆਣੀ ਹੋਈ ਸੀ, ਪੁੱਤ ਵੀ ਉਹਦੇ ਮੇਰੇ ਨਾਲ ਵੱਡੇ ਸੀ। ਮੈਨੂੰ ਕਹਿੰਦੇ ਵੀ ਤੇਰੇ ਕੋਲ ਕਿੰਨੀ ਕੇਸਟਾਂ ਤਾਂ ਭਰੀਆਂ, ਪਰ ਉਹ ਬੁੱਢੀ ਜਿਹੜੀ ਆਉਂਦੀ ਉਹ ਕੌਣ ਆ? ਮੈਂ ਕਿਹਾ ਪਚਿੰਤ ਕੌਰ। ਵਾਹ ਪਛਾਣ ਲਿਆ, ਪਛਾਣ ਲਈ। ਵਾਹ ਵਾਹ ਵਾਹ। ਅੱਛਾ ਜਿਸ ਵੇਲੇ ਪਛਾਣੀ ਕਹਿੰਦੇ ਕੀ ਨਿਸ਼ਾਨੀ ਆ ਬਈ? ਮੈਂ ਕਿਹਾ ਉਹਦੇ ਇੱਥੇ ਲੱਗਾ ਸੋਨੇ ਦਾ ਦੰਦ, ਇਧਰਲੇ ਪਾਸੇ, ਇਧਰ ਨਹੀਂ ਇਧਰ ਆ। ਕਹਿੰਦੇ ਵਾਹ ਮਾਂ ਦੇ ਪੁੱਤਾ। ਜਿਸ ਵੇਲੇ ਉਹ ਆਈ ਤਾਂ ਉਹ ਕਹਿੰਦੀ ਪਾਕਿਸਤਾਨ ਚੋਂ ਕਿਹੜਾ ਭਾਈ ਆ? ਉਹ ਕਹਿੰਦਾ ਉਹ ਤੈਨੂੰ ਘਰੋਂ ਨਿਕਲਦੀ ਨੂੰ ਪਛਾਣ ਲਿਆ, ਪਚਿੰਤ ਕੌਰ ਆਉਂਦੀ ਆ, ਤੂੰ ਵੀ ਪਛਾਣ ਲਾ। ਕਹਿੰਦੀ ਮੈਨੂੰ ਨਹੀਂ ਪਤਾ। ਤਾਂ ਫਿਰ ਜਿਹੜੇ ਏਦਾਂ ਮੇਰੇ ਕੋਲ 15-20 ਬੰਦੇ ਰਾਤ ਦਿਨ ਬੈਠੇ ਰਹਿੰਦੇ ਹੁੰਦੇ ਸੀ, ਨੀਂਦ ਨਹੀਂ ਸੀ ਆਉਂਦੀ। ਅੱਛਾ ਕਹਿੰਦਾ ਵੀ ਆਇਆ ਤਾਂ ਫਿਰ ਉਹਨੇ ਮੈਨੂੰ ਜੱਫੀ ਪਾਈ, ਮੇਰੀਆਂ ਭੈਣਾਂ ਦੇ ਨਾਲ ਹੈ, ਮੇਰੀਆਂ ਭਰਜਾਈਆਂ ਦੇ ਨਾਲ ਹੈ, ਫਿਰ ਸਾਰੀ ਵਾਕਬੀਤ ਜਿਨਾ ਹੋ ਗਈ। ਲਓ ਜੀ ਸਾਨੂੰ ਵੇਖਣ ਦੇ ਹੁਣ ਜੀ ਗੋਪੀ ਸਿੱਧੂ, ਗਗਨ, ਹੁਣ ਤੇ ਢਿੱਲੋਂ ਸਾਹਿਬ ਜੇ ਤੇਰਾ ਪੁੱਤਰ ਜ਼ੋਰ ਪੈਂਦਾ ਟਪਾ ਦੇ ਬਾਰਡਰ। ਸਿੱਧਾ ਸੈਨ ਨਾਲੇ ਮੈਂ ਇਸ ਪੁੱਤ ਨੂੰ ਨਾਲ ਜਾਵਾਂ ਤੇ ਇਹ ਕਹੇ ਵਾਕਿਆ ਹੀ ਸਾਡਾ ਪੰਜਾਬ। ਬਾਰਡਰ ਟਪਾ ਦਾਂ? ਹੈ ਜੀ ਟਪਾ ਦਾਂ ਬਾਰਡਰ? ਬਾਰਡਰ ਟਪਾ ਦੇ, ਦੇਖੀ ਜੋ ਫਿਰ ਜਿਹੜੀ ਵੀ ਹੋਊ। ਫਿਰ ਅੱਲਾ ਦੇ ਫਜ਼ਲ ਸਿਆਣੇ ਕਹਿੰਦੇ ਜਦੋਂ ਮਾਲ ਹੈ ਨਾ ਪਸ਼ੂ ਮਾਲਕ ਛੱਡਦਾ ਉਹਦੀ ਨਿਗਾਹ ਵੀ ਰੱਖਦਾ ਵੀ ਕਿੱਧਰ ਨੂੰ ਹੁੰਦਾ। ਸਾਨੂੰ ਪੂਰਾ ਫਿਕਰ ਨਹੀਂ, ਇਹ ਰੱਬ ਨੇ ਜਬਰਾ ਮੇਰੇ ਮਤਲਬ ਦਿਲ ਦੇ ਵਿੱਚ ਕਿ ਨਹੀਂ ਦੂਸਰੀ ਜਮਾਤ ਚ ਦੇ ਦਿੱਤਾ ਸੀ। ਇੰਡੀਆ ਦੇ ਵਿੱਚ ਮੈਂ ਜੀ 4 ਪੜ੍ਹੀਆਂ ਤਾਂ 5ਵੀਂ ਦਾਖਲ ਸੀ। ਇਹ ਮੈਨੂੰ ਸਾਰੀ ਗੱਲ ਇਹਨਾਂ ਨੇ ਪੁੱਛੀ ਹੈ, ਤੁਰ ਕੇ ਜਾਣਾ। ਫਿਰ ਕਹਿੰਦਾ ਤੂੰ ਇਹਨਾਂ ਨੇ ਇਹ ਵੀ ਪੁੱਛਿਆ ਵੀ ਤੇਰੇ ਨਾਲ ਜਿਹੜੇ ਮੁੰਡੇ ਸਿੱਖਾਂ ਦੇ ਸੀ ਉਹਨਾਂ ਦੇ ਨਾਂ ਕੋਈ ਯਾਦ? ਮੈਂ ਕਿਹਾ ਹਾਂ, ਕਪੂਰ ਸਿੰਘ, ਪਿਆਰਾ ਸਿੰਘ, ਰਣਜੀਤ ਸਿੰਘ, ਆਪਣੇ ਸਾਰੇ ਯਾਦ। ਫਿਰ ਇਹ ਲੰਬੜਦਾਰ ਦਾ ਨਾਂ ਪੁੱਛਿਆ, ਬਸੰਤ ਸਿੰਘ। ਫਿਰ ਬਾਹਮਣਾ ਦੇ ਮੁੰਡੇ ਦਾ ਨਾਂ ਪੁੱਛਿਆ, ਮੈਂ ਕਿਹਾ ਬਿਲਕੁਲ ਫੇਰੂ ਰਾਮ। ਪੂਰੀ ਹੋਸ਼ ਸੀ ਜੀ ਮੈਨੂੰ। ਚਲੋ ਜੀ ਹੁਣ ਬਾਬਾ ਜੀ 1 ਮਿੰਟ ਆਪਾਂ ਗੱਲ ਕਰ ਲਈਏ ਤੇ ਉਹ ਅਸੀਂ ਥੋੜੀ ਜੀ ਆਪਣੀ ਵੀ ਥੋੜੀ ਜਾਣ ਪਛਾਣ ਤੁਹਾਡੇ ਤੱਕ ਰੱਖੀਏ ਕਿ ਸਾਡੇ ਇਸ ਟੀਮ ਦਾ ਹਿੱਸਾ ਮੈਂ ਤੇ ਲਵਲੀ ਸਿੰਘ ਤੁਹਾਨੂੰ ਪਤਾ ਨਨਕਾਣਾ ਸਾਹਿਬ ਤੋਂ ਸਰਦਾਰ ਸਾਹਿਬ ਉਹ ਨੇ ਸਾਡੇ ਨਾਲ, ਤੇ ਉਸ ਤੋਂ ਬਾਅਦ ਕੈਮਰੇ ਦੇ ਪਿੱਛੇ ਬੈਠੇ ਨੇ ਰਮਜ਼ਾਨ ਸਾਹਿਬ ਜਿਹੜਾ ਇਹਨੂੰ ਸਾਰੇ ਸਾਡੇ ਡੀਲ ਕਰਦੇ ਆ। ਇਸੇ ਤਰ੍ਹਾਂ ਹੀ ਇਸ ਤੋਂ ਚੱਠਾ ਸਾਹਿਬ ਦਾ ਬੜਾ ਵੱਡਾ ਸਾਡੇ ਨਾਲ ਪਿਆਰ ਹੈ ਕਿ ਜਿਹੜਾ ਵੀ ਕੋਈ ਪੰਜਾਬੀ ਦੇ ਹਵਾਲੇ ਦਾ ਇਵੈਂਟ ਹੁੰਦਾ ਅਸੀਂ ਇਕੱਠੇ ਰਲ ਮਿਲ ਕੇ ਉਹਨੂੰ ਕਰੀਦਾ। ਸੋ ਅਸੀਂ 3 ਸਾਲ ਪਹਿਲੇ ਕੰਮ ਸਟਾਰਟ ਕੀਤਾ ਸੀ, ਆਪਣੇ ਵੱਡਿਆਂ ਕੋਲੋਂ ਸੁਣ ਕੇ ਕੋਈ ਗੱਲਾਂ ਬਾਤਾਂ ਵੀ ਉਹ ਪਹਿਲੋਂ ਆਪਾਂ ਕਿਵੇਂ ਰਹਿੰਦੇ ਹੁੰਦੇ ਸਾਂ, ਕਿੱਥੇ ਆਪਣਾ ਪਿੰਡ ਸੀ, ਉਹ ਥੋੜਾ ਜਿਹਾ ਹੁਣ ਪਿਆਰ ਸੀ ਪਿੱਛੇ ਆਪਣਾ ਨਾ।
ਤੇ ਉਹ ਉਸੇ ਗੱਲ ਨੂੰ ਲੈ ਕੇ ਅਸੀਂ ਫੇਸਬੁੱਕ ਤੋਂ ਇੱਕ ਪੇਜ ਬਣਾਇਆ, ਪਹਿਲਾਂ ਪੰਜਾਬੀ ਵੇਵਸ ਦੇ ਨਾਂ ਤੇ, ਫਿਰ ਉਹਨੂੰ ਜਿਹੜਾ ਪੰਜਾਬੀ ਲਹਿਰ ਕਰ ਦਿੱਤਾ, ਅੰਗਰੇਜ਼ੀ ਤੋਂ ਫਿਰ ਪੰਜਾਬੀ ਦੇ ਆ ਗਏ, ਅੰਗਰੇਜ਼ੀ ਤੋਂ ਪੰਜਾਬੀ ਦੇ ਆ ਗਏ। ਸੋ ਉਹਦੇ ਤੋਂ ਮੋਬਾਈਲ ਤੋਂ ਬਣਾਉਣਾ ਸ਼ੁਰੂ ਕੀਤਾ। ਪਹਿਲਾਂ ਤਾਂ ਸਾਨੂੰ ਪਤਾ ਵੀ ਨਹੀਂ ਕਿਵੇਂ ਬਣਦਾ ਹੁੰਦਾ। ਆਸਤਾ ਆਸਤਾ ਪਿਛਲੇ ਸਾਲ ਤੋਂ ਕਹਿ ਲਓ ਤੁਸੀਂ, ਜਿਹੜਾ ਨੈਕਸਟ ਪਿਛਲਾ ਸਾਲ ਸੀ, ਉੱਥੋਂ ਅਸੀਂ YouTube ਚੈਨਲ ਨੂੰ ਅਸੀਂ ਨਾ ਇਹਨੂੰ ਰਨ ਕਰਨਾ ਸ਼ੁਰੂ ਕੀਤਾ। ਤੇ ਅੱਜ ਅਲਹਮਦੁਲਿਲਾ 1 ਸਾਲ ਦੇ ਟਾਈਮ ਦੇ ਵਿੱਚ ਅਸੀਂ ਮਿਹਨਤ ਕਾਫੀ ਕੀਤੀ, ਕਾਫੀ ਜਗ੍ਹਾ ਤੇ ਗਏ, ਕੋਈ 360-70 ਸਾਡੀਆਂ ਵੀਡੀਓਜ਼ ਜਿਹੜੀਆਂ ਨੇ ਅਸੀਂ ਅਪਲੋਡ ਕੀਤੀਆਂ ਹੋਣੀਆਂ। ਤੇ ਇਹਦੇ ਵਿੱਚ ਹੁਣ ਅਸੀਂ ਕੁਝ 100 ਕੇ ਸਬਸਕ੍ਰਾਈਬਰ ਚੱਠਾ ਸਾਹਿਬ ਸਾਡੇ ਹੋਣ ਵਾਲੇ ਆ ਮਾਸ਼ਾਅੱਲਾ। ਤੇ 1 ਸਾਲ ਪਿਛਲੇ ਸਾਲ ਤੋਂ ਅਸੀਂ ਇਹ YouTube ਦਾ ਜਿਹੜਾ ਸਟਾਰਟ ਕੀਤਾ। ਵੈਸੇ ਜੇ ਆਪਾਂ ਓਵਰਆਲ ਆਪਾਂ ਗੱਲ ਕਰਦੇ ਹਾਂ ਤੇ ਅਸੀਂ ਕੋਈ ਹੁਣ ਤੱਕ 300-350 ਜਿਹੜੇ ਬਜ਼ੁਰਗ ਉਹਨਾਂ ਨੂੰ ਮਿਲ ਚੁੱਕੇ ਹਾਂ, ਜਿਹੜੇ ਕਿ ਅਸੀਂ ਪਹਿਲਾਂ ਫੇਸਬੁੱਕ ਤੇ ਆਪਣੇ ਚੈਨਲ ਤੇ ਪਾਉਂਦੇ ਰਹੇ ਵੀਡੀਓਜ਼। ਤੇ ਹੁਣ ਜਿਹੜਾ YouTube ਦਾ ਸਾਡਾ ਪ੍ਰੋਪਰ ਚੈਨਲ, ਇਹਦੇ ਤੇ ਵੀ 345 ਜਾਂ 50 ਹੋਣਗੇ ਇਹਦੇ ਰਾਉਂਡ ਅਬਾਊਟ ਵੀਡੀਓਜ਼ ਜਿਹੜੀਆਂ ਨੇ ਸਾਡੀਆਂ ਹੈ ਨੇ। ਸੋ ਇਹਦੇ ਵਿੱਚ ਹੌਲੀ ਹੌਲੀ ਆਸਤਾ ਆਸਤਾ ਆਪਾਂ ਜਿੱਦਤ ਲਿਆਉਂਦੇ ਰਹੇ। ਜਦੀਦ ਸਾਡੇ ਨਾਲ ਸਾਡੀ ਟੀਮ ਦਾ ਹਿੱਸਾ ਨੇ ਸਰਜੀਤ ਸਿੰਘ ਹੋਟੀ ਸਾਹਿਬ, ਜਿਹੜੇ USA ਹੁੰਦੇ ਨੇ, ਉਹਨਾਂ ਦਾ ਬੜਾ ਵੱਡਾ ਸਾਡੇ ਨਾਲ ਤਾਵਨ ਪਿਆਰ ਆ। ਉਹ ਵੀ ਉੱਧਰੋਂ ਵੀਡੀਓਜ਼ USA ਤੋਂ ਕਰਦੇ ਨੇ। ਫਿਰ ਡਾਕਟਰ ਦਲਵੀਰ ਪੰਨੂ ਸਾਹਿਬ ਨੇ, ਉਹ ਵੀ ਸਾਡੇ ਨਾਲ ਜੁੜੇ ਨੇ, ਸਾਡੇ ਚੈਨਲ ਦੇ ਨਾਲ ਸਾਡੀ ਮੁਆਮਲਤ ਕਰਦੇ ਰਹਿੰਦੇ ਆ। ਟੈਕਨੀਕਲੀ ਜੋ ਵੀ ਸਾਨੂੰ ਕੋਈ ਇਸ਼ੂਜ਼ ਹੋਣ, ਉਹਨਾਂ ਨੂੰ ਆਪਾਂ ਰਿਜ਼ੋਲਵ ਆਪਾਂ ਜੇ ਆਪਾਂ ਕਹੀਏ ਤੇ ਆਪ ਹੀ ਇਹ ਸਾਰਾ ਕੁਝ ਕੀਤਾ ਵਾ। ਇਹ ਜਿਵੇਂ ਕਹਿੰਦੇ ਹੁੰਦੇ ਵੀ ਕੋਈ ਅਸੀਂ IT ਨਹੀਂ ਲੈ ਕੇ ਚੱਲੇ, ਇੱਕ ਛੋਟੇ ਜਿਹੇ ਲੈਵਲ ਤੋਂ ਸਟਾਰਟ ਕੀਤਾ ਸੀ, ਹੁਣ ਇੱਥੇ ਤੱਕ ਪਹੁੰਚੇ। ਪਹਿਲੇ ਦਿਨ ਇੱਕ ਸਟੂਡੀਓ 'ਚ ਬੈਠੇ, ਆਪਣੇ ਸਟੂਡੀਓ ਦੇ ਵਿੱਚ ਅਸੀਂ ਇੱਥੇ ਮੁਖਤਲਿਫ ਦੱਸਦਾ ਜਾਵਾਂ ਕਿ ਕਮਿੰਗ ਡੇਜ਼ ਦੇ ਵਿੱਚ ਅਸੀਂ ਇੱਥੇ ਮੁਖਤਲਿਫ ਜਿਹੜੇ ਨਾ ਪ੍ਰੋਗਰਾਮ ਜਿਹੜੇ ਨੇ, ਇੱਕ ਪ੍ਰੋਗਰਾਮ ਚੱਠਾ ਸਾਹਿਬ ਕਰਿਆ ਕਰਨਗੇ ਪੰਜਾਬੀ ਦੇ ਹੀ ਹਵਾਲੇ ਨਾਲ, ਕਬੱਡੀ ਦੇ ਹਵਾਲੇ ਨਾਲ। ਅਜਾਜ਼ ਬਾਰਸ ਹੈ ਇੱਕ ਅਨਮੁੱਲੇ ਹੀਰੇ ਦੇ ਨਾਂ ਤੋਂ ਪ੍ਰੋਗਰਾਮ ਜਿਹੜਾ ਉਹ ਲੈ ਕੇ ਆਇਆ ਕਰੇਗਾ। ਫਿਰ ਇੱਕ ਇਸੇ ਤਰ੍ਹਾਂ ਦਾ ਹੀ ਪ੍ਰੋਗਰਾਮ ਪੰਜਾਬੀ ਦੇ ਵਿੱਚ ਹੀ ਹੋਏਗਾ ਇੱਕ, ਜਿਸ ਤਰ੍ਹਾਂ ਤੁਸੀਂ ਵੇਖਦੇ ਹੋਵੋਗੇ ਮੁਜ਼ਾਕਰਾਤ ਵਗੈਰਾ, ਇਸ ਤਰ੍ਹਾਂ ਦਾ ਕਿ ਛੋਟਾ ਜਿਹਾ ਪ੍ਰੋਗਰਾਮ ਆਰਗੇਨਾਈਜ਼ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਇੱਕ ਉਹ ਲੈ ਕੇ ਆਇਆ ਕਰਾਂਗੇ। ਵੀਕਲੀ ਤੁਸੀਂ ਓਵਰਆਲ ਕਹਿ ਸਕਦੇ ਹੋ ਜੀ ਸਟੂਡੀਓ ਦੇ ਪ੍ਰੋਗਰਾਮ ਅਸੀਂ ਹੁਣ ਤੱਕ ਜਿਹੜੇ ਪਲਾਨ ਕਰ ਚੁੱਕੇ ਹਾਂ 7-8 ਹੋਣਗੇ। ਉਸ ਤੋਂ ਬਾਅਦ ਜਿੰਨੇ ਵੀ ਪ੍ਰੋਗਰਾਮ ਅਸੀਂ ਪਿੰਡਾਂ ਦੇ ਵਿੱਚ ਜਾਈਦਾ ਵਾ, ਇਹ ਸਾਡਾ ਬੇਸਿਕ ਕੰਮ, ਬੇਸਿਕ ਜਿਹੜਾ ਸਾਡਾ ਕਨਸੈਪਟ ਸੀ ਪਿੰਡਾਂ ਦੇ ਵਿੱਚ ਜਾ ਕੇ ਜਿਹੜੇ ਲੋਕ ਇੱਧਰੋਂ ਉੱਠ ਕੇ ਗਏ ਨੇ ਉਹਨਾਂ ਨੂੰ ਅਟਰੈਕਟ ਕੀਤਾ ਜਾਵੇ, ਆਪਣੇ ਪਿੰਡਾਂ ਦੇ ਨਾਲ ਜੋੜਿਆ ਜਾਵੇ। ਉਹ ਜਿਹਨਾਂ ਦੇ ਜਿਹੜੇ ਖਲਫਸ਼ਾਰ ਸਨ, ਉਹ ਨਫ਼ਰਤ ਸੀ, ਉਹਨੂੰ ਥੋੜ੍ਹਾ ਜਿਹਾ ਘੱਟ ਕਰਨ ਦੀ ਵੀ ਆਪਾਂ ਕੋਸ਼ਿਸ਼ ਕਰਦੇ ਰਹੇ। ਇਸੇ ਤਰ੍ਹਾਂ ਹੀ ਦੇਸੀ ਇਨਫਰਟੇਨਰ ਦੇ ਨਾਂ ਤੋਂ ਖਿਆਮ ਚੌਹਾਨ ਸਾਹਿਬ, ਇੱਕ ਪਿੰਡ ਪੰਜਾਬ ਦਾ ਤੋਂ ਨਾਸਰ ਕਿਸਾਨਾ ਸਾਹਿਬ, ਇੱਕ ਮਲਕ ਮੁੰਡਾ ਸ਼ਾਹਕੋਟ ਤੋਂ, ਉਹ ਇੱਕ ਖਾਦਮ ਸਿਆਲਕੋਟ ਤੋਂ ਖਾਲਕ ਸਾਹਿਬ ਨੇ। ਇਸੇ ਤਰ੍ਹਾਂ ਹੀ ਸਾਵਲ ਧਾਮੀ ਸਾਹਿਬ ਬਹੁਤ ਅੱਛਾ ਕੰਮ ਕਰਦੇ ਨੇ। ਮੈਂ ਤਾਂ ਕਹਿੰਦਾ ਜਿਵੇਂ ਅੱਛਾ ਹੋ, ਜਿਸ ਵਧੀਆ ਢੰਗ ਨਾਲ ਕਰਦੇ ਅਸੀਂ ਕਰ ਹੀ ਨਹੀਂ ਸਕਦੇ, ਬੜੇ ਵਧੀਆ ਢੰਗ ਦੇ ਨਾਲ ਪ੍ਰੋਗਰਾਮ ਕਰਦੇ ਨੇ। ਫਿਰ ਉਸ ਤੋਂ ਬਾਅਦ ਪੱਖੋਕੀ ਸਾਹਿਬ ਨੇ, ਕੈਸ਼ੂ ਸਾਡਾ ਵੀਰ, ਕੈਸ਼ੂ ਦੀ ਕਿਆ ਬਾਤ ਹੈ, ਕੈਸ਼ੂ ਤੇ ਮੋਤੀ ਭਰਾਉਂਦਾ ਆਪਣੇ ਪ੍ਰੋਗਰਾਮ ਤੋਂ। ਸੋ ਅਸੀਂ ਉਹਨਾਂ ਦੇ ਪਿੱਛੇ ਪਿੱਛੇ ਲੱਗ ਕੇ ਕੋਸ਼ਿਸ਼ ਕਰੀਦੀ ਹੈ ਕਿ ਅੱਛੇ ਤੋਂ ਅੱਛਾ ਕਰਨ ਦੀ। ਸੋ ਇਹਦੇ ਵਿੱਚ ਅਸੀਂ ਜਿੱਦਤ ਵੀ ਲਿਆਵਾਂਗੇ, ਇਹਨਾਂ ਆਪਣੇ ਸਟੂਡੀਓ ਦੇ ਪ੍ਰੋਗਰਾਮ ਦੇ ਵਿੱਚ ਵਧੀਆ ਤੋਂ ਵਧੀਆ ਜਿਹੜੇ ਆ ਉਹ ਪ੍ਰੋਗਰਾਮ ਲੈ ਕੇ ਆਵਾਂਗੇ। ਲੇਕਿਨ ਉਸ ਤੋਂ ਹਟ ਕੇ ਜਿਹੜੇ ਅਸੀਂ ਪਿੰਡਾਂ ਦੇ ਵਿੱਚ ਜਾਈਦਾ, ਉਹ ਅਸੀਂ ਕਦੀ ਵੀ ਜਿਹੜੇ ਪ੍ਰੋਗਰਾਮ ਨਹੀਂ ਉਹਨਾਂ ਨੂੰ ਮਿਸ ਕਰਾਂਗੇ। ਅਸੀਂ ਕੋਸ਼ਿਸ਼ ਕਰਾਂਗੇ ਜ਼ਿਆਦਾ ਤੋਂ ਜ਼ਿਆਦਾ ਪਿੰਡਾਂ ਦੇ ਵਿੱਚ ਇਹਨਾਂ ਬਜ਼ੁਰਗਾਂ ਨੂੰ ਜਿਨ੍ਹਾਂ ਨੇ 1947 ਦੀ ਵੰਡ ਵੇਖੀ, ਪਾਰਟੀਸ਼ਨ ਵੇਖੀ। ਫਿਰ ਅਸੀਂ ਨਾਲ ਦੀ ਨਾਲ ਜਿਹੜਾ ਅਸੀਂ ਮੈਂ ਪ੍ਰੋਗਰਾਮ ਕਰਾਂਗਾ ਪੂਰਾ ਲੈਲਪੁਰ ਵਿਖਾਉਣ ਦਾ। ਹਾਂਜੀ, ਲੈਲਪੁਰ ਵਿੱਚ ਗਾਇਕੀ ਦੀ ਰੀਤ। ਹੈਲੋ, ਵਾਲੇਕੁਮ ਸਲਾਮ। ਹਾਂਜੀ, ਕੀ ਹਾਲ ਚਾਲ ਨੇ ਢਿੱਲੋਂ ਸਾਹਿਬ? ਜੀ ਵਧੀਆ ਜੀ, ਕੌਣ ਬੋਲ ਰਹੇ? ਹਾਂਜੀ ਸਭ ਗੱਲ ਕਰ ਰਹੇ ਹਾਂ ਜਨਾਬ, ਜੜਾਂ ਵਾਲੇ ਦੀ ਧਰਤੀ ਤੋਂ। ਜੀ ਕੀ ਹਾਲ ਜੀ, ਠੀਕ ਠਾਕ ਹੋ? ਹਾਂਜੀ, ਬਹੁਤ ਅੱਛਾ ਪ੍ਰੋਗਰਾਮ ਚੱਲਦਾ ਜੀ ਤੁਹਾਡਾ ਪਿਆ, ਅਸੀਂ ਸੁਣਦੇ ਪਏ ਹਾਂ। ਬਾਬੇ ਹੁਣਾਂ ਦੀਆਂ ਵੀ ਗੱਲਾਂ, ਬਾਬੇ ਹੁਣਾਂ ਨੂੰ ਸਰਦਾਰਾਂ ਦੇ ਨਾਲ ਮਾਸ਼ਾਅੱਲਾ ਬੜਾ ਪਿਆਰ ਹੈ ਤੇ ਹੋਣਾ ਵੀ ਚਾਹੀਦਾ ਵਾ। ਇਹਨਾਂ ਨੇ ਆਪਣੀ ਜਿਹੜੀ ਸਟੋਰੀਆਂ ਸੁਣਾਈਆਂ ਵਾ ਸਾਨੂੰ ਬਹੁਤ ਅੱਛੀ ਲੱਗੀ ਆ, ਔਰ ਤੁਹਾਨੂੰ ਲੱਖ ਲੱਖ ਵਧਾਈਆਂ ਜਨਾਬ, ਮੁਬਾਰਕਾਂ ਵਾ ਕਿ ਤੁਸੀਂ ਬਹੁਤ ਅੱਛਾ ਪ੍ਰੋਗਰਾਮ ਕਰ ਰਹੇ ਹੋ। ਨਵਾਂ ਸਟੂਡੀਓ ਦਾ ਆਗਾਜ਼ ਕੀਤਾ ਤੇ ਸਾਡੇ ਵਾਸਤੇ ਤੇ ਬੜੀ ਫਖਰ ਦੀ ਗੱਲ ਹੋਈ ਆ ਹੁਣ। ਜੀ ਬਹੁਤ ਮਿਹਰਬਾਨੀ, ਬਹੁਤ ਸ਼ੁਕਰੀਆ ਤੁਹਾਡਾ। ਤੁਸੀਂ ਇਹ ਦੱਸੋ ਅਸੀਂ ਜਿਹੜਾ ਕਰ ਰਹੇ ਹਾਂ ਪ੍ਰੋਗਰਾਮ, ਇਹਦੇ ਵਿੱਚ ਮਜ਼ੀਦ ਤੁਸੀਂ ਚਾਹੁੰਦੇ ਹੋ ਕਿ ਇਸ ਤਰ੍ਹਾਂ ਹੋਣਾ ਚਾਹੀਦਾ, ਕੋਈ ਸੁਜੈਸ਼ਨ ਦੇਣਾ ਚਾਹੋ? ਬਹੁਤ ਅੱਛਾ ਕੰਮ ਕੀਤਾ ਜੀ ਤੁਸੀਂ ਜਿਹੜਾ ਲਾਈਵ ਕਾਲ ਵਾਲਾ। ਹਾਂਜੀ,
ਹਾਂਜੀ, ਇਹਦੇ ਨਾਲ ਜਿਹੜੇ ਦੋਸਤ ਆਊਟ ਆਫ ਕੰਟਰੀ ਬੈਠੇ ਆ ਜਾਂ ਕਿਤੇ ਵੀ ਆ, ਉਹ ਆਪਣੇ ਸਾਹਮਣੇ ਸੁਨੇਹੇ ਜਿਹੜੇ ਆ ਤੁਹਾਨੂੰ ਲਾਈਵ ਦੇ ਸਕਦੇ ਆ, ਤੇ ਲਾਈਵ ਲੋਕਾਂ ਤੱਕ ਤੁਸੀਂ ਗੱਲਬਾਤ ਪਹੁੰਚਾ ਰਹੇ ਆ, ਤੇ ਨਵੇਂ ਸਾਲ ਵਕਤ ਜੀ ਤੁਸੀਂ ਅੱਛਾ ਤੋਹਫਾ ਦਿੱਤਾ, ਤੇ ਬਹੁਤ ਬੜੀ ਗੱਲ ਆ ਜੀ। ਜੀ ਬਹੁਤ ਮਿਹਰਬਾਨੀ, ਬਹੁਤ ਸ਼ੁਕਰੀਆ ਜੀ, ਰੱਬ ਰਾਖਾ। ਬਹੁਤ ਸੋ ਸਾਡਾ ਜਿਹੜਾ ਆਈਟੀ ਦੇ ਇੰਚਾਰਜ ਨੇ ਰਮਜ਼ਾਨ ਸਾਹਿਬ, ਉਹਨਾਂ ਨੇ ਜੁਗਾੜ ਕਰ ਲਿਆ ਮਿਕਸਰ ਦੇ ਵਿੱਚ ਮੋਬਾਈਲ ਕਿਵੇਂ ਆਪਾਂ ਕਾਲ ਲੈਣੀ ਹੈ। ਪਹਿਲੀ ਸਾਡੀ ਟੈਸਟ ਟਰਾਂਸਮਿਸ਼ਨ ਸੀ, ਕੋਸ਼ਿਸ਼ ਕਰਾਂਗੇ ਇਹਨੂੰ ਇੰਪਰੂਵ ਕਰਨ ਦੀ, ਬਿਹਤਰ ਤੋਂ ਬਿਹਤਰ ਚੱਠਾ ਸਾਹਿਬ ਕਰਨ ਦੀ। ਚੱਠਾ ਸਾਹਿਬ ਪ੍ਰੋਗਰਾਮ ਦੱਸ ਰਹੇ ਸੀ ਆਪਣਾ ਪ੍ਰੋਗਰਾਮ। ਦੱਸ ਰਹੇ ਸੀ ਕਿ ਅਸੀਂ ਲੈਲਪੁਰ ਦੇ ਨਾਲ, ਲੈਲਪੁਰ ਨੂੰ ਵਿਖਾਵਾਂਗੇ ਤੁਹਾਨੂੰ, ਲੈਲਪੁਰ ਦੇ ਹਵਾਲੇ ਨਾਲ ਜਿਹੜੀ ਇੱਥੇ ਦੀ ਗਾਇਕੀ ਦੀ ਰੀਤ ਸੀ। ਸਾਡੇ ਇਕੱਲੇ ਲੈਲਪੁਰ ਸ਼ਹਿਰ ਦੇ ਵਿੱਚ ਹੀ 200 ਤੋਂ ਵੱਧ ਕਵਾਲ ਨੇ, ਜਿਹੜੇ ਕਵਾਲ ਸੂਫੀ ਮਿਊਜ਼ਿਕ ਗਾਉਂਦੇ ਨੇ, ਘਰਾਣੇ ਨੇ ਬੜੇ ਵੱਡੇ ਵੱਡੇ ਜਿਹੜੇ ਇੱਥੇ ਗਾਉਂਦੇ ਨੇ, ਫਿਰ ਆਰਟਿਸਟ ਨੇ, ਲਖਾਰੀ ਨੇ, ਔਰ ਫਿਰ ਉਹਦੇ ਤੋਂ ਇਲਾਵਾ ਵੱਡੇ ਇੰਡਸਟਰੀਅਲਿਸਟ ਨੇ, ਔਰ ਫਿਰ ਸਾਡੇ ਕੋਲ ਇੱਥੇ ਅੱਠਾਂ ਬਾਜ਼ਾਰਾਂ ਦੇ ਵਿੱਚ ਇੱਕ ਝੰਗ ਬਾਜ਼ਾਰ ਹੈ, ਜਿਹਦੇ ਵਿੱਚ ਸਾਡੇ ਨੁਸਰਤ ਫਤਿਹ ਅਲੀ ਖਾਨ ਪੈਦਾ ਹੋਏ, ਉਹਨਾਂ ਦਾ ਘਰ ਹੈ। ਤੋ ਇਸ ਤਰ੍ਹਾਂ ਦਾ ਇੱਕ ਪੂਰੇ ਲੈਲਪੁਰ ਦੇ ਹਵਾਲੇ ਨਾਲ ਇੱਕ ਪ੍ਰੋਗਰਾਮ ਹੋਏਗਾ ਜਿਹਦੇ ਵਿੱਚ ਸਾਰਾ ਲੈਲਪੁਰ ਹੀ ਆਏਗਾ। ਕਦੀ ਉੱਥੇ ਕੋਈ ਪ੍ਰੋਗਰਾਮ ਹੁੰਦਾ ਹੈ ਤੇ ਉਹ ਆਏਗਾ, ਤੇ ਕਦੀ ਉੱਥੇ ਦੇ ਲੋਕ ਆਣਗੇ, ਤੇ ਕਦੀ ਅਸੀਂ ਉਹ ਪੁਰਾਣਾ ਲੈਲਪੁਰ ਲੋਕਾਂ ਨੂੰ ਵਿਖਾਉਣ ਦੀ ਕੋਸ਼ਿਸ਼ ਕਰਾਂਗੇ, ਤੇ ਪੂਰੀ ਕੋਸ਼ਿਸ਼ ਕਰਾਂਗੇ ਕਿ ਵੱਧ ਤੋਂ ਵੱਧ ਲੋਕੀ ਉਹਨੂੰ ਵੇਖਣ। ਅੱਛਾ ਤੋਂ ਅੱਛਾ। ਤੇ ਕਮਿੰਗ ਪ੍ਰੋਗਰਾਮਸ ਦੇ ਵਿੱਚ ਇੱਕ ਮੈਂ ਦੱਸਦਾ ਜਾਵਾਂ, ਇੱਕ ਕਵੀ ਤੇ ਕਿਤਾਬ ਦੇ ਨਾਂ ਤੋਂ ਪ੍ਰੋਗਰਾਮ ਆਪਾਂ, ਜਿਹੜੇ ਪੰਜਾਬੀ ਦੇ ਸ਼ਾਇਰ ਨੇ, ਜਿਹੜੇ ਸਾਡੇ ਸਰ ਕਢਵੇਂ ਨਾਂ ਨੇ, ਵੱਡੇ ਸ਼ਾਇਰ ਨੇ, ਉਹਨਾਂ ਦਾ ਇੱਕ ਪ੍ਰੋਗਰਾਮ ਵੀ ਆਪਾਂ ਤਰਤੀਬ ਦੇ ਰਹੇ ਹਾਂ, ਉਹ ਵੀ ਇਨ ਫਿਊਚਰ ਆਪਾਂ ਲੈ ਕੇ ਆਵਾਂਗੇ। ਇਸ ਤਰ੍ਹਾਂ ਦੇ ਵੀਕ ਦੇ ਵਿੱਚ ਕੋਈ 7-8 ਪ੍ਰੋਗਰਾਮ ਜਿਹੜੇ ਸਾਡੇ ਇਨਡੋਰ ਹੋਇਆ ਕਰਨਗੇ ਸਟੂਡੀਓ ਦੇ ਵਿੱਚ, ਉਹ ਕਰਨ ਦੀ ਕੋਸ਼ਿਸ਼ ਕਰਾਂਗੇ। ਉਸ ਤੋਂ ਬਾਅਦ ਆਊਟਡੋਰ ਤੇ ਫਿਰ ਆਪਾਂ ਜਿਹੜੇ ਕਰੀਦੇ ਆ ਉਹ ਤੇ ਘੱਟਾ ਫੱਕੀ ਦੇ ਹੀ ਫੱਕਾਂਗੇ। ਤੇ ਚੱਠਾ ਸਾਹਿਬ, ਬਾਬਾ ਜੀ ਹੋਣਾ ਦੀਆਂ ਗੱਲਾਂ ਤਾਂ ਸੁਣੀਆਂ ਤੁਸੀਂ। ਇਸ ਤਰ੍ਹਾਂ ਦੇ ਬਜ਼ੁਰਗ ਜਿਹੜੇ ਨੇ, ਮੈਂ ਤੇ ਤੁਹਾਨੂੰ ਪਤਾ ਵਾ ਅਸੀਂ ਫਿਰਦੇ ਰਹੀਦਾ ਵਾ, ਤੁਸੀਂ ਵੀ ਨਾਲ ਹੀ ਹੋਈਦਾ। ਮੈਂ ਅੱਜ ਵੀ ਇੱਕ ਬਜ਼ੁਰਗਾਂ ਨੂੰ ਮਿਲ ਕੇ ਆਇਆ, ਤੇ ਉਹ ਗੱਲਾਂ ਬਾਤਾਂ ਹੋਣ ਡਿਆ ਪਈਆਂ, ਤੇ ਉਹ ਨਾ ਇੱਕ ਉਹਨਾਂ ਦੇ ਵੱਡੇ ਭਾਈ ਸੀ ਬਜ਼ੁਰਗਾਂ ਦੇ, ਇੱਕ ਛੋਟੇ ਭਾਈ, ਦੋ ਭਾਈ ਸਨ। ਮੈਂ ਬਾਬਾ ਜੀ ਦੱਸੋ ਕਿਵੇਂ ਪਾਕਿਸਤਾਨ ਉੱਥੋਂ ਛੱਡਣ ਨੂੰ ਦਿਲ ਕੀਤਾ? ਆਂਦਾ ਦਿਲ ਆਂਦਾ ਛੱਡਣ ਨੂੰ ਕਿੱਥੇ ਕੀਤਾ, ਡੰਡੇ ਦੇ ਸਿਰ ਤੇ ਆਏ। ਇੱਕ ਮਿੰਟ ਕਾਲ। ਹੈਲੋ ਹਾਂਜੀ ਹਾਂਜੀ, ਰਮਜ਼ਾਨ ਕਿੰਨਾ ਬਈ? ਹੈਲੋ ਰਮਜ਼ਾਨ, ਸਤਿ ਸ਼੍ਰੀ ਅਕਾਲ, अस्सलाम वालेकुम। वालेकुम सलाम जी भाई, कौन बोल रहे हो? मुबारਕਾਂ जी। हाँ जी, होटी साहब जुड़े जी साडे नाल जी। मेरी पंजाबी लैब टीम ਨੂੰ ਢਿੱਲੋਂ ਸਾਹਿਬ ਸਾਡਾ ਹੀਰੋ, ਤੇ ਲਵਲੀ ਸਾਡਾ ਡਾਇਰੈਕਟਰ, ਰਮਜ਼ਾਨ ਸਾਡਾ ਆਈਟੀ ਦਾ ਮਾਸਟਰ ਸਾਹਿਬ ਦੇ ਵੱਲੋਂ ਮੁਬਾਰਕਾਂ जी। होटी साहब मेहरबानी। हाँ जी, ये टेस्ट ट्रांसमिशन है अपनी जी, ये रमजान के कुछ कन खिंचने वाले, कोई ट्रांसमिशन भी नहीं सैट होने वाले। कोई गल नहीं। हाँ जी, कोई गल नहीं, आस्ता आस्ता इन्हू इंप्रूव करांगे, आस्ता आस्ता बेहतर हो जाएगी। ये साडे होटी साहब ने जी, साडे सारे जुड़े ने। होटी साहब साडे बड़े मौसम प्यार वाले, साडी हर तरह की सपोर्ट करते हैं, साडे नाल ने, साडी टीम का हिस्सा, बल्कि तुसी ਅਸੀਂ ਇਹਨਾਂ ਦੇ ਮੁਲਾਜ਼ਮ ਤੇ ਇਹ ਸਾਡੇ ਅਫਸਰ। ਤੇ ਇਹਨਾਂ ਦੇ ਜੀ ਆਪਾਂ ਜਿਵੇਂ ਜਿਵੇਂ ਸਾਨੂੰ ਚਲਾਉਂਦੇ ਨੇ, ਮੈਂ ਚੱਲੀ ਜਾਈਦਾ ਜੀ। ਹੋਟੀ ਸਾਹਿਬ ਵੀ ਕਾਲ ਤੇ ਆਉਣ ਦਾ ਸ਼ੁਕਰੀਆ ਤੁਹਾਡਾ ਜਨਾਬ, ਮਿਹਰਬਾਨੀ। ਮੇਰੀ ਇਹ ਗੱਲ ਹੋਰ ਕਰੇਗੀ ਜੀ। ਮੇਰੀ ਸਾਰੀ ਟੀਮ ਨੂੰ ਸਾਰਿਆਂ ਨੂੰ ਮੁਬਾਰਕਾਂ। ਨਵਾਂ ਕੰਮ ਸ਼ੁਰੂ ਕੀਤਾ, ਪਰਮਾਤਮਾ ਵਧੀਆ ਕਰੇ, ਆਉਣ ਵਾਲੇ ਸਮੇਂ ਵਿੱਚ ਪਿਆਰ ਨੂੰ ਕਾਇਮ ਰੱਖੇ ਤੇ ਸਰੋਤਿਆਂ ਨੂੰ ਖੁਸ਼ ਰੱਖੇ। ਨਵੇਂ ਤੋਂ ਨਵਾਂ ਪ੍ਰੋਗਰਾਮ ਲਾਈਵ ਕਰੋ, ਸਟੂਡੀਓ ਨੂੰ ਵਧੀਆ ਬਣਾਓ ਤੇ ਸ਼ਾਬਾਸ਼ ਤੁਹਾਡੇ ਸਾਰੇ ਮੇਰੇ ਮਿੱਤਰੋ। ਜੀ ਹੋਟੀ ਸਾਹਿਬ ਬਹੁਤ ਮਿਹਰਬਾਨੀ, ਸ਼ੁਕਰੀਆ ਜਨਾਬ ਤੁਹਾਡਾ, ਤੁਹਾਡੇ ਪਿਆਰ ਦਾ ਸ਼ੁਕਰੀਆ, ਰੱਬ ਰੱਖਾ ਜੀ। ਹੋਟੀ ਸਾਹਿਬ ਹਾਂਜੀ, ਥੈਂਕ ਯੂ। ਰਮਜ਼ਾਨ ਦਾ ਵੀ ਥੈਂਕ ਯੂ ਜੀ। ਨੈਕਸਟ ਕਾਲ ਓਕੇ, ਸਤਿ ਸ਼੍ਰੀ ਅਕਾਲ। ਇਹ ਸਾਡੇ ਨਾਲ ਜੁੜੇ ਸੀ ਜੀ ਸਾਡੇ ਸੁਰਜੀਤ ਸਿੰਘ ਹੋਟੀ ਸਾਹਿਬ USA ਤੋਂ। ਇਹ ਸਾਡੀ ਟੀਮ ਦੇ ਆਲਾ ਅਫਸਰ ਨੇ, ਤੇ ਸਾਡੀ ਟੀਮ ਦੇ। ਹਾਂਜੀ ਬਾਬਾ ਜੀ, ਕੀ ਕਹਿਣ ਲੱਗੇ ਤੁਸੀਂ? ਅੱਲਾਹ ਤਾਲਾ ਦੀ ਜ਼ਾਤ ਦਾ ਮੇਰੇ ਤੇ ਇਹ ਇਹਸਾਨ ਆ ਵੀ ਮੈਨੂੰ ਰੱਬ ਨੇ ਨਾ ਬੱਚਿਆਂ ਦੇ ਨਾਲ ਵੀ ਬੋਲਣ ਦੀ ਕੁਛ ਜੀਨ ਦਿੱਤਾ। ਮੇਰੇ ਬੈਠੇ ਦੇ ਵਿੱਚ ਇਹਨਾਂ ਦਾ ਪਿਆਰ ਆਇਆ ਦਿਲ ਦੇ ਵਿੱਚ। ਉਹ ਗੱਲ ਹੁਣ ਮਤਲਬ ਤੁਹਾਨੂੰ ਮੈਂ ਸੁਣਾ ਦੇਣੀ ਹੈ, ਤੁਸੀਂ ਕਹੋਗੇ ਵਾਹ ਬਈ ਵਾਹ। ਮੈਂ ਸ਼ਾਇਰ ਨਹੀਂ,
ਸਿਰਫ ਉਹਨਾਂ ਦਾ ਪਿਆਰ ਮੇਰੇ ਦਿਲੋਂ ਗੱਲਾਂ ਠਾਲਦਾ। ਸੌਣ ਮਹੀਨੇ ਬਾਰਿਸ਼ ਪਈ ਤੇ ਪੂੜੇ ਪੱਕੇ ਦੇਸੀ ਘੇ ਦੇ। ਸੌਣ ਮਹੀਨੇ ਬਾਰਿਸ਼ ਪਈ ਪੂੜੇ ਪੱਕੇ ਦੇਸੀ ਘੇ ਦੇ। ਸਰਦਾਰ ਬੂਟਾ ਸਿੰਘ ਨੇ ਆਪਣੇ ਦਾਦੇ ਦਾ ਤਾਂ ਆਪਣੇ ਪਿਓ ਦਾ ਨਾਮੇ ਤਾਜ਼ੇ ਕਰ ਦਿੱਤੇ। ਵਾਹ ਨੀਵੇਂ ਬਾਬਾ, ਅੱਧਾ ਤਾਂ ਸ਼ਾਇਰ ਬਾਬਾ, ਸਰਦਾਰ ਮੁਹੰਮਦ ਸ਼ਾਇਰ ਹੈ ਯਾਰ। ਨਹੀਂ, ਹੈ ਸਿਰਫ ਉਹਨਾਂ ਦਾ ਪਿਆਰ। ਜਿੱਦਾਂ ਮੈਂ ਤੁਹਾਨੂੰ ਕਹਿਣਾ ਵੀ ਯਕੀਨ ਕਰਿਓ, ਮੇਲੇ ਤੇ ਉਦਣ ਗਿਆ ਮੈਨੂੰ ਮਗਰੋਂ ਪਤਾ ਲੱਗਾ, ਨਹੀਂ ਤਾਂ ਮੈਂ ਤੇਰੇ ਮੋਢੇ ਨਾਲ ਮੋਢਾ ਜੋੜ ਕੇ ਮਤਲਬ ਤੁਰਨਾ ਸੀ। ਹੈਲੋ, ਇੱਕ ਮਿੰਟ ਕਾਲ ਬਾਬਾ ਜੀ। ਹੈਲੋ हेलो ਹਾਂਜੀ हाँ जी सलाम अलैकुम जी ਵਾਲੇਕੁਮ ਸਲਾਮ। हाँ जी मैं ਚੰਡੀਗੜ੍ਹ ਦੇ ਵੱਲ ਤੋਂ ਰਹਿੰਦੇ ਆ, ਵੈਸੇ ਮੈਂ ਯੂਕੇ ਰਹਿੰਦਾ ਤੇ ਤੁਹਾਡਾ ਪ੍ਰੋਗਰਾਮ ਅਸੀਂ ਅਕਸਰ ਦੇਖਦਾ ਰਹਿੰਦਾ ਮੈਂ ਤੁਹਾਡਾ YouTube ਤੇ। ਜੀ ਮਿਹਰਬਾਨੀ, ਬਹੁਤ ਸ਼ੁਕਰੀਆ ਤੁਹਾਡਾ। ਅਸੀਂ ਘੱਟ ਉਮਰ ਦੇ ਆ, ਜੇ ਅਰਲੀ 20s ਚ ਆ, ਤੇ ਅਸੀਂ ਜੋ ਮਾਹੌਲ ਚ ਪੈਦਾ ਹੋਏ ਤੇ ਬਹੁਤ ਸਾਰੀਆਂ ਗਲਤ ਫਹਿਮੀਆਂ ਸੀ ਇੱਕ ਦੂਜੇ ਦੇ ਇੱਧਰ ਪਾਕਿਸਤਾਨ ਚ ਕਿੱਦਾਂ ਲੋਕ ਰਹਿੰਦੇ ਆ, ਕਿੱਦਾਂ ਦੇ ਲੋਕ ਨੇ, ਕਿੱਦਾਂ ਦਾ ਕਲਚਰ ਹੈ। ਤੇ ਤੁਹਾਡੇ ਸ਼ੋਅ ਦੇਖ ਕੇ ਪਤਾ ਲੱਗਿਆ ਵੀ ਸਾਡੇ ਵਰਗੇ ਹੀ ਲੋਕ ਨੇ ਸਾਰੇ ਹੀ, ਤੇ ਸਾਡੇ ਵਰਗੇ ਹੀ ਸਗੋਂ ਵਿਰਸਾ ਜੋ ਤੁਸੀਂ ਸਾਂਭਿਆ ਹੋਇਆ ਇੱਧਰ ਪਾਕਿਸਤਾਨ ਦੇ ਵਿੱਚ ਬਹੁਤ ਹੀ ਬਿਹਤਰੀਨ ਹੈ। ਤੇ ਤੁਹਾਡੇ ਸ਼ੋਅ ਤੋਂ ਸਾਨੂੰ ਇਹ ਜੀ ਬਹੁਤ ਮਿਹਰਬਾਨੀ, ਬਹੁਤ ਸ਼ੁਕਰੀਆ ਤੁਹਾਡੇ ਪਿਆਰ ਦਾ। ਕੀ ਨਾਮ ਤੁਹਾਡਾ ਜੀ? ਮੇਰਾ ਨਾਮ ਹਰਜੋਤ ਸਿੰਘ ਹੈ ਜੀ ਹਰਜੋਤ ਜੀ, ਕੋਈ ਮਸ਼ਵਰਾ, ਕੋਈ ਸੁਜੈਸ਼ਨ ਦੇਣਾ ਚਾਹੋ? ਹਾਂਜੀ ਮੈਂ ਕਿਹਾ ਕੋਈ ਮਸ਼ਵਰਾ ਦੇਣਾ ਚਾਹੋ, ਕੋਈ ਸੁਜੈਸ਼ਨ ਦੇਣਾ ਚਾਹੋ ਸਾਡੇ ਪ੍ਰੋਗਰਾਮ ਦੇ? ਹਾਂਜੀ ਸੁਜੈਸ਼ਨ ਤਾਂ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ, ਜਿਹੜਾ ਹੁਣ ਤੁਸੀਂ ਲਾਈਵ ਕਾਲਸ ਜਾਂ ਲੋਕਾਂ ਨੂੰ ਤਾਂ ਇੰਟਰੈਕਟ ਕਰ ਰਹੇ ਹੋ ਲਾਈਵ ਤੇ ਅਤੇ ਦੁਆ ਕਰਦੇ ਆ ਵੀ ਸਾਡਾ ਤੁਹਾਡਾ ਇੱਕ ਦਿਨ ਚੈਨਲ ਹੋਵੇ ਤੇ ਟੀਵੀ ਤੇ ਤੁਸੀਂ ਬੈਠੋ ਤੇ ਪੂਰਾ ਇੱਕ ਪ੍ਰੋਪਰ ਚੈਨਲ ਚਲਾਵੋ ਤੇ ਪਾਕਿਸਤਾਨ ਦੇ ਲੋਕੀ ਵੀ ਦੇਖਣ ਤੇ ਪੰਜਾਬ ਦੇ ਵੀ ਇੰਡੀਆ 'ਚ ਵੀ ਲੋਕੀ ਦੇਖਣ ਤੇ ਪੂਰੀ ਦੁਨੀਆ 'ਚ ਵਰਲਡ 'ਚ ਤੁਹਾਨੂੰ ਦੇਖਣ ਤੇ ਆਪਸੀ ਮੁਹੱਬਤਾਂ ਵਧਣ ਇਸੇ ਤਰ੍ਹਾਂ ਤੇ ਲੋਕਾਂ ਨੂੰ ਇੱਕ ਦੂਜੇ ਦਾ ਪਤਾ ਲੱਗੇ। ਜਿਹੜਾ ਕਮਿਊਨੀਕੇਸ਼ਨ ਗੈਪ 47 ਤੋਂ ਬਾਅਦ ਪਿਆ ਉਹ ਘਟ ਜਾਵੇ ਆਪਣਾ। ਬਸ ਜੀ ਇੱਕ ਛੋਟੀ ਛੋਟੀ ਕੋਸ਼ਿਸ਼ ਕਰੀ ਦੀ ਹੈ ਜੀ ਹਰਜੋਤ ਜੀ ਕਿ ਇੰਟਰੈਕਟ ਲੋਕਾਂ ਨੂੰ ਆਪਸ ਦੇ ਵਿੱਚ ਕਰਾਉਣ ਦੀ। ਕੋਈ ਐਡਾ ਵੱਡਾ ਇਸ਼ੂ ਨਹੀਂ ਹੈ। ਆਪਾਂ ਜੇ ਦੋ ਮੁਲਕ ਬਣੇ ਨੇ, ਦੋ ਬਾਰਡਰ ਵੱਜੇ ਨੇ, ਰਹਿਣ ਆਪੋ ਆਪਣੀ ਥਾਂ ਕਿ ਜੱਟਾ ਸਾਹਿਬ, ਲੇਕਿਨ ਲੋਕ ਤੇ ਇੱਕ ਦੂਜੇ ਨਾਲ ਇੰਟਰੈਕਟ ਹੋਣ, ਆਪਸ ਦੇ ਵਿੱਚ ਗੱਲਬਾਤ ਕਰ ਸਕਣ। ਜਿਵੇਂ ਪੂਰੀ ਦੁਨੀਆ ਜਿਹੜੀ ਵਾ ਵਸਦੀ ਆ, ਗਲੋਬਲ ਹੋਣ ਦੇ ਦੌਰ ਦੇ ਵਿੱਚ ਗਲੋਬਲ ਵਿਲੇਜ ਬਣੀ ਹੈ। ਸੋ ਸਾਨੂੰ ਵੀ ਇੱਕ ਲਾਈਨ ਦਾ ਫਰਕ ਹੈ, ਕੋਈ ਸਾਡੀ ਜ਼ੁਬਾਨ ਇੱਕ, ਹਰ ਤਰ੍ਹਾਂ ਦਾ ਸਾਡਾ ਰਹਿਣ ਸਹਿਣ ਪਹਿਨਾਵਾ ਇੱਕ, ਸਾਰਾ ਕੁਝ ਇੱਕ ਹੈ ਤੇ ਸਾਨੂੰ ਆਪਸ ਦੇ ਵਿੱਚ ਇੰਟਰੈਕਟ ਹੋਣਾ ਚਾਹੀਦਾ। ਤੇ ਕੋਸ਼ਿਸ਼ ਵੀ ਇਹ ਕਰੀਦੀ ਆ ਵੀ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਦੇ ਰਾਬਤੇ ਕਰਾਏ ਜਾਣ ਆਪਸ ਦੇ ਵਿੱਚ, ਤੇ ਪਿਆਰ ਮੁਹੱਬਤ ਤੇ ਅਮਨ ਪੀਸ ਨੂੰ ਜਿਹੜਾ ਵਾ ਪ੍ਰਮੋਟ ਕਰਨ ਦੀ ਨਿੱਕੀ ਨਿੱਕੀ ਕੋਸ਼ਿਸ਼ ਜਿਹੜੀ ਆਪਾਂ ਕਰਦੇ ਰਹੀਦਾ। ਬਹੁਤ ਬਹੁਤ ਤੁਹਾਡਾ ਥੈਂਕ ਯੂ ਹੈ, ਬਹੁਤ ਬਹੁਤ ਤੁਹਾਨੂੰ ਵਧਾਈ ਹੋਵੇ ਜੋ ਸਾਨੂੰ ਇਸ ਤਰ੍ਹਾਂ ਤੁਸੀਂ ਸਾਨੂੰ ਸਾਰਿਆਂ ਨੂੰ ਇੱਕ ਤਰ੍ਹਾਂ ਦਾ ਜੋੜਨ ਦਾ ਕੰਮ ਕਰ ਰਹੇ ਹੋ ਤੇ ਬਹੁਤ ਹੀ ਖੁਸ਼ੀ ਹੁੰਦੀ ਹੈ ਤੁਹਾਨੂੰ ਹਮੇਸ਼ਾ ਤੁਹਾਡਾ ਕੰਮ ਵੇਖ ਕੇ। ਜੀ ਬਹੁਤ ਮਿਹਰਬਾਨੀ, ਸ਼ੁਕਰੀਆ ਤੁਹਾਡਾ ਜੀ। ਸਰ ਥੈਂਕ ਯੂ ਸਰ। ਇਹ ਜੁੜੇ ਸੀ ਜੀ ਸਾਡੇ ਨਾਲ ਹਰਜੋਤ ਚੰਡੀਗੜ੍ਹ ਤੋਂ ਹਰਜੋਤ ਸਾਹਿਬ ਜੁੜੇ ਸੀ ਜੀ। ਬਾਬਾ ਜੀ ਚੱਠਾ ਸਾਹਿਬ ਵੇਖੋ ਲੋਕ ਵੇਂਦੇ ਆ ਤੇ ਨਾਲ ਐਫਰਟ ਕਰਕੇ ਕਾਲ ਵੀ ਕਰਦੇ ਆ। ਤੁਹਾਡੀ ਅਸਲ 'ਚ ਪੰਜਾਬੀ ਲਹਿਰ ਟੀਵੀ ਵਾਲਿਆਂ ਦੀ ਇਹ ਬਹੁਤ ਵੱਡਾ ਕੰਮ ਹੈ ਜਿਹੜਾ ਤੁਸੀਂ ਕੀਤਾ, ਔਰ ਬਹੁਤ ਵੱਡਾ ਜਿਹਨੂੰ ਕਹਿੰਦੇ ਨੇ ਕਿ ਇੱਕ ਤਰੀਖੀ ਵਿਰਸਾ ਜਿਹੜਾ ਹੈ ਜਾਂ ਹੈਰੀਟੇਜ ਹੈ ਤੁਸੀਂ ਸਾਂਭ ਲਿਆ। ਨਹੀਂ ਤੇ ਇਹ ਜਿਹੜੇ ਅਕਾਊਂਟਸ ਸਨ ਜਾਂ ਜਿਹੜੀਆਂ ਹਿਸਟਰੀ ਦੀਆਂ ਜਿਹੜੀਆਂ ਗੱਲਾਂ ਸਨ, ਇਹ ਬਜ਼ੁਰਗ ਅਗਰ ਗੁਜ਼ਰ ਜਾਂਦੇ ਤੇ ਸਾਰਾ ਕੁਝ ਦੂਜਿਆਂ ਨੂੰ ਨਹੀਂ ਪਤਾ ਲੱਗਣਾ ਸੀ। ਆਈ ਵਿਟਨੈਸ ਸਨ ਸਾਰੇ ਉਸ ਵੇਲੇ ਦੇ, ਐਨੀ ਸ਼ਾਹਦ ਸਨ ਜਿਹਨੇ ਸਾਰਾ ਕੁਝ ਵੇਖਿਆ। ਤੇ ਇਹ ਬਹੁਤ ਹੀ ਕੀਮਤੀ ਚੀਜ਼ਾਂ ਨੇ ਜਿਹੜੀਆਂ ਤੁਸੀਂ ਇਕੱਠੀਆਂ ਕੀਤੀਆਂ। ਔਰ ਮੇਰਾ ਖਿਆਲ ਹੈ ਕਿ ਇੱਕ ਤਰ੍ਹਾਂ ਦਾ ਬਹੁਤ ਸਾਰੇ ਚੈਨਲ ਨੇ ਜਿਹੜੇ ਚੱਲਦੇ ਪਏ ਨੇ ਔਰ ਉਹਨਾਂ ਦੇ ਮੁਖਤਲਿਫ ਆਪਣੇ ਆਪਣੇ ਮਕਾਸਦ ਨੇ, ਲੇਕਿਨ ਮੇਰਾ ਖਿਆਲ ਹੈ ਕਿ ਜਿਹੜਾ ਇੱਕ ਤਰ੍ਹਾਂ ਦਾ ਜਿਸ ਤਰ੍ਹਾਂ ਦਾ ਲੋਕਾਂ ਦਾ ਟੀਵੀ ਵੇਖ ਹੋਣਾ ਚਾਹੀਦਾ, ਲੋਕਾਈ ਦਾ ਟੀਵੀ ਜਿਹਨੂੰ ਪੀਪਲਸ ਟੀਵੀ ਕਹਿ ਸਕੀਏ ਨਾ, ਪੰਜਾਬੀ ਲਹਿਰ ਪੀਪਲਸ ਟੀਵੀ, ਪੰਜਾਬੀ ਲਹਿਰ ਜਿਹੜਾ ਇਹਨਾਂ ਨੇ ਕਮੀ ਪੂਰੀ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਹੈ ਔਰ ਪੂਰੇ ਭਾਰ ਨਾਲ ਕਰ ਰਹੀ ਹੈ ਕਿ ਇਹ ਲੋਕਾਈ ਦਾ ਟੀਵੀ ਹੋਵੇ, ਹਰ ਕਿਸੇ ਦੀ ਗੱਲ ਇਹਦੇ ਤੇ ਹੋਵੇ ਔਰ ਹਰ ਕੋਈ ਇਹਨੂੰ ਵੇਖ ਸਕਦਾ ਹੋਵੇ। ਤੇ ਇਸ ਕਰਕੇ ਸਭ ਤੋਂ ਵੱਡਾ ਕੰਮ ਜਿਹੜਾ ਹੈ ਉਹ ਲੋਕਾਈ ਦੇ ਟੀਵੀ ਦਾ ਹੈ, ਜਿਹੜਾ ਤੁਸੀਂ ਬੜਾ ਹੀ ਵੱਡਾ ਬਹੁਤ ਹੀ ਅੱਛਾ ਕਰਕੇ ਕੀਤਾ। ਸਾਰੀ ਮੁਬਾਰਕਬਾਦ ਨੂੰ ਮੁਸਤਹਿਕ ਜੀ। ਹਰਜੋਤ ਕਹਿ ਰਿਹਾ ਸੀ ਕਿ ਇੱਕ ਦਿਨ ਟੀਵੀ ਚੈਨਲ ਤੇ ਜਿਹੜਾ ਵਾ ਤੁਸੀਂ ਮੂਵ ਹੋਵੋ। ਇੱਕ ਮਿੰਟ ਕਾਲ ਆ ਗਈ ਵਿੱਚ ਜੀ, ਲੈ ਲਈ ਆਪਾਂ। ਹੈਲੋ
I am speaking from England. ਚਠਾ ਜੀ ਇਹ ਤੁਹਾਡੇ ਬੋਲੋ ਨਹੀਂ। ਹੈਲੋ Hi. ਜੀ ਜੀ ਹਾਏ ਹੈਲੋ ਮੈਂ ਇੰਗਲੈਂਡ ਤੋਂ ਗੱਲ ਕਰ ਰਹੀ ਹਾਂ ਤੇ ਇਹ ਜਿਹੜਾ ਪ੍ਰੋਗਰਾਮ ਤੁਸੀਂ ਦਿਖਾ ਰਹੇ ਹੋ ਟੈਲੀਵਿਜ਼ਨ ਦੇ ਉੱਤੇ ਹਾਂਜੀ ਹਾਂਜੀ YouTube ਦੇ ਉੱਤੇ ਮੈਂ ਉਹਨਾਂ ਨਾਲ ਗੱਲ ਕਰ ਰਹੀ ਹਾਂ। ਇਹ ਬਾਬਾ ਜੀ ਹੋਣਾ ਨਾਲ? ਨਹੀਂ ਹਾਂਜੀ that's the other man. ਇਹ ਚਠਾ ਸਾਹਿਬ ਹਾਂਜੀ ਜੀ ਜੀ ਕਰੋ ਗੱਲ। ਚਠਾ ਸਾਹਿਬ ਬੈਠੇ ਜੀ। ਹਾਂਜੀ ਚਠਾ ਸਾਹਿਬ ਬੋਲੋ ਜੀ। ਹਾਂਜੀ ਜੀ ਹੈਲੋ। ਹੈਲੋ 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 ਮੈਨੂੰ ਉਹਨਾਂ ਦਾ ਨਾਮ ਯਾਦ ਨਹੀਂ ਹੈ ਮੈਂ ਉਹਨਾਂ ਨਾਲ ਗੱਲ ਕਰਨਾ ਚਾਹੁੰਦੀ ਹਾਂ ਬਸ ਇਹ ਜਿਹੜੇ ਹੁਣ ਬੋਲਦੇ ਪਏ ਨੇ, ਹਾਂਜੀ ਮੈਂ ਗੱਲ ਕਰ ਰਿਹਾ, ਤੁਸੀਂ ਗੱਲ ਕਰੋ ਜੀ। ਮੈਂ ਕੱਲ ਇਹ ਪੁੱਛਣੀ ਸੀ ਕਿ ਕੱਲ ਕੀ ਸਾਰਾ ਕੁਝ ਜੋ ਵੀ ਕੁਝ ਹੋਇਆ I wasn't born that time ਜੀ ਪਰ ਮੇਰੀ ਫੈਮਿਲੀ ਸੀਗੀ ਲਾਹੌਰ ਦੇ ਵਿੱਚ ਫੈਮਿਲੀ ਸੀਗੀ ਮੇਰੇ ਫਾਦਰ ਜਿਹੜੇ ਸੀਗੇ ਉਹ ਰੇਲਵੇ ਦੇ ਵਿੱਚ ਸੀਗੇ ਉੱਥੇ ਉੱਥੋਂ ਤੇ ਅਸੀਂ ਆ ਗਏ ਸੀਗੇ ਸਾਡੇ ਨਾਲ ਕੋਈ ਲੜਾਈ ਝਗੜਾ ਨਹੀਂ ਹੋਇਆ ਆਰਾਮ ਨਾਲ ਅਸੀਂ ਆਇਆ ਐਂਡ ਆਈ ਲਵ ਗੋਇੰਗ ਦੇਅਰ ਇਨ ਪਾਕਿਸਤਾਨ ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਇਹ ਕੋਲ ਕੀ ਸੀ ਜਿਹੜੀ ਲੜਾਈ ਦੀ ਕੋਲ ਵਾਈ ਦੈਟ ਹੈਪਨ what was the reason to be done that ਇਹਦੇ ਤੇ ਮੈਂ ਤੁਹਾਨੂੰ ਕਾਲ ਚੱਲ ਰਹੀ ਉਹਨਾਂ ਦੀ ਹਾਂਜੀ ਮੈਂ ਤੁਹਾਨੂੰ ਇੱਕ ਨਾ ਛੋਟੀ ਜਿਹੀ ਗੱਲ ਸੁਣਾਉਣਾ ਹੈ। ਇੱਕ ਨੈਣ ਸੁਖ ਸਾਡੇ ਦੋਸਤ ਨੇ ਉਹਨਾਂ ਨੇ ਇਸ ਤਰ੍ਹਾਂ ਹੀ ਪ੍ਰਾਇਮਰੀ ਅਕਾਊਂਟਸ ਜਿਹੜੇ ਨੇ ਉਹ ਇਕੱਠੇ ਕੀਤੇ ਆਈ ਵਿਟਨੈਸ ਦੇ ਤੇ ਉਹਦੇ ਵਿੱਚ ਇੱਕ ਕਹਾਣੀ ਬੜੀ ਬਹੁਤ ਕਾਮਨ ਸਾਨੂੰ ਮਿਲੀ ਕਿ ਪਿੰਡ ਵਾਲੇ ਲੋਕਾਂ ਨੂੰ ਜਦ ਅਸੀਂ ਪੁੱਛਿਆ ਕਿ ਲੜਾਈ ਕਿਉਂ ਹੋਈ ਤੇ ਉਹਨਾਂ ਨੇ ਆਖਿਆ ਕਿ ਕੋਈ ਸਿੱਖ ਸੀ ਉਹਨੇ ਆ ਕੇ ਮੁਸਲਮਾਨਾਂ ਸਾਡੇ ਪਿੰਡ ਦੇ ਬੰਦੇ ਨੂੰ ਮਾਰ ਦਿੱਤਾ ਤੇ ਫਿਰ ਅਸੀਂ ਉਹਨਾਂ ਦੇ ਖਿਲਾਫ ਲੜ ਪਏ ਤੇ ਇਸ ਤਰ੍ਹਾਂ ਹੀ ਬਹੁਤ ਸਾਰੀਆਂ ਕਹਾਣੀਆਂ ਜਿਹੜੀਆਂ ਉਹਦੇ 'ਚ ਇਹ ਸੀ ਕਿ ਜੀ ਉਹ ਮੁਸਲਮਾਨਾਂ ਨੇ ਆ ਕੇ ਸਿੱਖ ਨੂੰ ਮਾਰਤਾ। ਮੈਂ ਜਦ ਉਹਨਾਂ ਨੂੰ ਅਸੀਂ ਪੁੱਛਦੇ ਸਾਂ ਕਿ ਉਹ ਮਾਰਨ ਵਾਲਾ ਕੌਣ ਸੀ ਤੇ ਉਹਨਾਂ ਦੇ ਕੋਲ ਇਹਦਾ ਕੋਈ ਜਵਾਬ ਨਹੀਂ ਸੀ। ਨਾ ਉਹ ਇਹ ਕਹਿੰਦੇ ਸਨ ਕਿ ਜੀ ਉਹ ਸਾਡੇ ਪਿੰਡ ਦਾ ਸੀ, ਨਾ ਉਹ ਕਹਿੰਦੇ ਸਨ ਕਿ ਦੂਰ ਦਾ ਸੀ, ਨਾ ਲਾਗੇ ਦਾ ਸੀ। ਸੋ ਉਹ ਕੌਣ ਸੀ ਉਹ ਫਿਰ ਬਾਅਦ ਚੋਂ ਜਦੋਂ ਹੁਣ ਸਾਰੇ ਰਿਕਾਰਡ ਸਾਹਮਣੇ ਆ ਗਏ ਤੇ ਕੱਲ ਵੀ ਕੁਝ ਛਪੇ ਤੇ ਤੁਹਾਡੇ ਬ੍ਰਿਟਿਸ਼ ਲਾਇਬ੍ਰੇਰੀ ਵਿੱਚ ਵੀ ਪਏ ਨੇ ਕਿ ਵੀ ਉਹ ਕਿਸ ਤਰ੍ਹਾਂ ਜਿਹੜੇ ਉਹ ਲੋਕ ਸਨ ਉਹਨਾਂ ਨੂੰ ਕਿਸ ਤਰ੍ਹਾਂ ਟਰੈਪ ਕਰਕੇ ਜਿਹੜਾ ਹੈ ਨਾ ਉਹ ਇਸ ਪੂਰੀ ਨੂੰ ਖਿਲਾਰਿਆ ਗਿਆ ਔਰ ਪਹਿਲੀ ਲੜਾਈ ਰਾਵਲਪਿੰਡੀ ਵਿੱਚ ਕਰਵਾਈ ਗਈ ਔਰ ਉਹਦੇ ਤੋਂ ਬਾਅਦ ਫਿਰ ਇੱਕ ਤਰ੍ਹਾਂ ਦੀ ਇਹ ਰੀਤ ਬਣ ਗਈ ਯਾਨੀ ਲੈਲਪੁਰ ਲਾਹੌਰ ਦੇ ਵਿੱਚ ਬਹੁਤ ਘੱਟ ਲੜਾਈਆਂ ਸਾਨੂੰ ਨਜ਼ਰ ਆਉਂਦੀਆਂ ਨੇ ਔਰ ਜਿਹੜੀਆਂ ਸ਼ੁਰੂ ਕਰਵਾਈਆਂ ਗਈਆਂ ਉਹਦੇ ਵਿੱਚ ਮੇਰਾ ਤੇ ਜਿਹੜਾ ਉਸ ਵੇਲੇ ਦੀ ਜਿਹੜੀ ਬੈਠੀ ਹੋਈ ਗਵਰਨਮੈਂਟ ਸੀ ਜਿਹੜੀ ਬ੍ਰਿਟਿਸ਼ ਗਵਰਨਮੈਂਟ ਸੀ ਉਹ ਉਹਨਾਂ ਨੇ ਸੇਫ ਪੈਸੇਜ ਨਹੀਂ ਦਿੱਤਾ ਉਹ ਇਨਵੋਲਵ ਸਨ ਇਹਦੇ ਵਿੱਚ। ਹਾਂ ਡੀਅਰ ਪਤਾ ਕੀ ਕੁਝ ਵੀ ਹੈ ਸਾਡੇ ਦੇਖੋ ਅਸੀਂ ਇੰਗਲੈਂਡ 'ਚ ਰਹਿੰਦੇ ਹਾਂ ਸਾਡੇ ਲੋਕਾਂ ਦਾ ਆਪਸ ਦੇ ਵਿੱਚ ਪਿਆਰ ਹੈ ਇੱਕ ਦੂਸਰੇ ਨਾਲ ਮਿਲਦੇ ਹਾਂ ਲੇਕਿਨ ਜਦੋਂ ਅਸੀਂ ਸੀਗੇ ਇੰਡੀਆ ਦੇ ਵਿੱਚ ਸੀਗੇ ਜਾਂ ਕਿਧਰੇ ਉਹ ਸਮਝ ਨਹੀਂ ਆਉਂਦੀ ਕਿ ਇੰਨਾ ਸੋਹਣਾ ਮੁਲਕ ਹੁੰਦਿਆਂ ਹੋਇਆ ਇਹ ਜਿਹੜੀ ਲੜਾਈ ਝਗੜਾ ਹੋਇਆ ਇਹਦੇ ਵਿੱਚ ਬਹੁਤ ਹੀ ਖਰਾਬ ਗੱਲ ਹੋਈ। ਤੁਸੀਂ ਕੋਈ ਬੁੱਕ ਬਣਾਈ ਤੁਸੀਂ ਰਾਈਟ ਕੀਤੀ ਕੋਈ ਬੁੱਕ ਜਿਹੜੀ ਕਿ ਤੁਸੀਂ ਜਿਸ ਤਰ੍ਹਾਂ ਅਸੀਂ ਪੜ੍ਹ ਸਕੀਏ ਤੇ ਅੱਗੋਂ ਬੱਚਿਆਂ ਨੂੰ ਵੀ ਯੰਗ ਜਨਰੇਸ਼ਨ ਨੂੰ ਵੀ ਪੜ੍ਹਨ ਵਾਸਤੇ ਦੇ ਸਕੀਏ। ਜੀ ਬੁੱਕ ਮੈਂ ਤੇ ਬੁੱਕ ਨਹੀਂ ਮੈਂ ਤਾਂ ਕੁਝ ਛੋਟੇ ਰਿਸਰਚ ਪੇਪਰ ਵਗੈਰਾ ਲਿਖੇ ਨੇ ਲੇਕਿਨ ਜਿਹੜੀ ਬੁੱਕਸ ਨੇ ਇਹਦੇ ਤੇ ਬਹੁਤ ਸਾਰੀਆਂ ਬੁੱਕਸ ਆ ਚੁੱਕੀਆਂ। ਰੀਸੈਂਟਲੀ ਇੱਕ ਪਿਪਾ ਵਿਰਦੀ ਦੀ ਬੁੱਕ ਆਈ ਹੈ ਇਮੈਜਨ ਪੰਜਾਬ ਉਹ ਕਿਤਾਬ ਬੜੀ ਸੋਹਣੀ ਹੈ ਉਹਦਾ ਕੱਲ ਪਰਸੋਂ ਸ਼ਾਇਦ ਤੁਹਾਡੇ ਟੀਵੀ ਤੇ ਹੀ ਚੱਲੇ ਉਹਨਾਂ ਦਾ ਸ਼ੀ ਇਜ਼ ਪ੍ਰੋਫੈਸਰ ਐਟ ਦੀ ਮੌਂਟਫੋਰਡ ਯੂਨੀਵਰਸਿਟੀ ਯੂਕੇ ਉਹਨਾਂ ਦੀ ਕਿਤਾਬ ਛਪੀ ਹੈ ਪਿਛਲੇ ਸਾਲ ਹੀ ਤੇ ਕੱਲ ਜਾਂ 4-5 ਤਾਰੀਖ ਨੂੰ ਉਹਨਾਂ ਦੀ ਓਪਨਿੰਗ ਹੈ ਇੱਥੇ ਲਾਹੌਰ ਮੇ ਵੀ ਪੰਜਾਬੀ ਲਾਈਵ ਟੀਵੀ ਉਹਨਾਂ ਨੂੰ ਕਵਰ ਕਰੇ ਔਰ ਦੈਟਸ ਰੀਅਲੀ ਵੈਰੀ ਗੁੱਡ ਬੁੱਕ ਔਰ ਉਹ ਪ੍ਰਾਇਮਰੀ ਅਕਾਊਂਟਸ ਦੇ ਉੱਪਰ ਹੈ ਬਹੁਤ ਅੱਛੀ ਕਿਤਾਬ ਹੈ ਉਹਨੂੰ ਪੜ੍ਹਨਾ ਚਾਹੀਦਾ ਹੈ। I love to read that book and ਬੱਚਿਆਂ ਨੂੰ ਕੋ ਪੜ੍ਹਾਉਣ ਵਾਸਤੇ ਐਂਡ ਤੁਹਾਡਾ ਮੈਂ ਪ੍ਰੋਗਰਾਮ ਦੇਖਣੀ ਆ ਨਾ ਕਿ ਮੈਂ ਆਪੇ ਇੰਡੀਆ ਦੇ ਵਿੱਚ ਹੈਗੀ ਹਾਂ ਲੇਕਿਨ ਮੇਰੇ ਦਿਲ ਦੇ ਵਿੱਚ ਕੋਈ ਅੱਛਾ ਦਾ ਆਊਟਰੀਚ ਨਹੀਂ ਹੈਗਾ ਕਿ ਵੀ ਮੈਂ ਪਾਕਿਸਤਾਨੀ ਹੈ ਤੇ ਇੰਡੀਅਨ ਹੈਗਾ ਲੇਕਿਨ ਤੁਹਾਡਾ ਪ੍ਰੋਗਰਾਮ ਤੁਸੀਂ ਵਾਕਈ ਬਹੁਤ ਅੱਛਾ ਪ੍ਰੋਗਰਾਮ ਕਰਦੇ ਹੋ ਆਮ ਬੜੀ ਪਲੀਜ਼ ਟੂ ਲਰਨ ਐਵਰੀਥਿੰਗ।
ਉਹਦੇ ਵਿੱਚ ਅਸੀਂ ਗੱਲ ਕਰਦੇ ਵੀ ਉਹ ਔਰੰਗਜ਼ੇਬ ਦੀ ਜਾਂ ਔਰੰਗੇ ਦੀ ਜਿਹਨੂੰ ਕਹਿੰਦੇ ਜੇ, ਉਹਦੀ ਗਵਰਨਮੈਂਟ ਨੂੰ ਤੁਸੀਂ ਉਹਦੇ ਮੁਸਲਮਾਨਾਂ ਦਾ ਰਾਜ ਨਾ ਗਿਣੋ, ਉਹਨੂੰ ਇੱਕ ਸਟੇਟ ਦਾ ਰਾਜ ਗਿਣੋ। ਅਗਰ ਉਸ ਗੱਲ ਨੂੰ ਲੈ ਕੇ ਅਸੀਂ ਮਤਲਬ ਕਿ ਜੇ ਰੰਗੇ ਨੇ ਉਹ ਕੀਤਾ ਤੇ ਮਲੇਰਕੋਟਲਾ ਤੇ ਮੁਸਲਮਾਨ ਬਾਦਸ਼ਾਹ ਨੇ ਆਪਣੇ ਪੁੱਤਰ ਵੀ ਤੇ ਮਰਵਾਏ ਨਾ ਉਹਨਾਂ ਨੂੰ ਬਚਾਉਣ ਵਾਸਤੇ। ਸੋ ਗੱਲ ਇਦਾਂ ਦੀ ਹੈ, ਬਸ ਰੋਲੇ ਨੇ ਜਿਹੜੇ ਐਵੇਂ ਬਣਾ ਦਿੱਤੇ ਜਾਂਦੇ ਨੇ। ਤੇ ਮੈਂ ਆਨਾ ਹੁੰਦਾ ਵੀ ਇਹਦੇ ਵਿੱਚ ਬਜ਼ੁਰਗਾਂ ਨੂੰ ਪੁੱਛਦਾ ਵੀ ਬਾਬਾ ਜੀ ਕੋਈ ਲਾਲਚ ਵੀ ਹੈ ਸੀ? ਉਹ ਆਂਦਾ ਉਦੋਂ ਲਾਲਚ ਕਿੱਥੇ ਸੀ ਯਾਰ, ਉਦੋਂ ਤੇ ਸਾਰਿਆਂ ਨੂੰ ਆਪਣੀਆਂ ਜਾਨਾਂ ਦੀ ਪਈ ਸੀ। ਲਾਲਚ ਕਿਆ ਕਾਹਦਾ ਸੀ ਉੱਥੇ, ਮਾਲ ਡੰਗਰ ਖੋਣ ਦਾ ਲਾਲਚ ਜਾਂ ਉਹਨੇ ਨਿਵੇਂ ਦੀ ਗੱਲ ਹੀ ਕੋਈ ਨਹੀਂ। ਹਾਂਜੀ ਹੈਲੋ ਹੈਲੋ, ਕਾਲ ਮਿਸ ਹੋ ਗਈ ਸਾਡੀ, ਮੈਨੂੰ ਵੀ WhatsApp ਤੇ ਆਈ ਜਾਂਦੀਆਂ, ਹੁਣ ਮੈਂ ਤਾਂ ਸੁਣਨਾ ਕੋਈ ਨਹੀਂ, ਉਧਰੋਂ ਹੀ ਸਾਡਾ IT ਵਾਲੇ ਇੰਚਾਰਜ ਸਾਹਿਬ ਵੀ ਡੀਲ ਕਰਨਗੇ। ਹੈਲੋ ਜੀ ਜਿਨ੍ਹਾਂ ਨੇ ਹੈਲੋ 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 ਜੀ ਬਾਈ, ਢਿੱਲੋਂ ਸਰ ਬੋਲ ਰਹੇ ਜੀ? ਹਾਂਜੀ ਹਾਂਜੀ ਲਾਈਵ ਪ੍ਰੋਗਰਾਮ ਚੱਲ ਰਿਹਾ ਸਰ? ਹਾਂਜੀ ਲਾਈਵ ਤੁਸੀਂ ਚੱਲ ਰਹੇ ਜੀ। ਸਤਿ ਸ਼੍ਰੀ ਅਕਾਲ ਸਰ। ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ। ਹਾਂਜੀ ਸਰ, ਮੈਂ ਤੁਹਾਡਾ ਪ੍ਰੋਗਰਾਮ ਦੇਖ ਰਿਹਾ ਸੀ ਲਾਈਵ ਹੁਣੇ। ਜੀ ਮਿਹਰਬਾਨੀ, ਕੌਣ ਬੋਲ ਰਹੇ ਹੋ? ਮੈਂ ਸਰ ਲੁਧਿਆਣੇ ਤੋਂ ਵਿਕਰਮ ਬੋਲ ਰਿਹਾ ਜੀ। ਅੱਛਾ ਵਿਕਰਮ ਭਾਈ, ਕਿਵੇਂ ਅੱਜ ਖੈਰ ਖੈਰੀ ਸਰਪੰਚੀ ਦੀਆਂ ਵੋਟਾਂ ਪੈ ਗਈਆਂ ਤੁਹਾਡੇ? ਤੇ ਹਾਂਜੀ ਪੈ ਗਈ ਜੀ। ਉਹ ਲੜਾਈ ਝਗੜੇ ਤੇ ਨਹੀਂ ਹੋਏ ਜੀ? ਹਾਂਜੀ ਹਾਂਜੀ ਕੀ ਕਹਿਣਾ ਚਾਹੁੰਦੇ ਉਹ ਜੀ? ਜੀ ਲੜਾਈ ਝਗੜੇ ਇਹ ਮੈਂ ਤੁਹਾਡੇ ਪ੍ਰੋਗਰਾਮ ਕਈ ਵਾਰ ਦੇਖੇ ਤੇ ਲਾਈਵ, ਮਤਲਬ ਕਿ ਤੁਹਾਡੀ ਐਡ ਆਉਂਦੀ ਰਹਿੰਦੀ ਨਾ ਉੱਤੇ ਮੋਬਾਈਲ ਤੇ। ਹਾਂਜੀ 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 ਮੈਨੂੰ ਸਰ ਬਹੁਤ ਵਧੀਆ ਲੱਗਦਾ ਪ੍ਰੋਗਰਾਮ ਤੁਹਾਡੇ। ਜੀ ਮਿਹਰਬਾਨੀ, ਬਹੁਤ ਸ਼ੁਕਰੀਆ। ਕੀ ਪ੍ਰੋਗਰਾਮਾਂ 'ਚ ਕੀ ਤੁਹਾਨੂੰ ਪਸੰਦ, ਸਾਡੇ ਪ੍ਰੋਗਰਾਮਾਂ 'ਚ ਕੀ ਤੁਹਾਨੂੰ ਪਸੰਦ ਵਧੀਆ ਲੱਗਦਾ? ਸਾਨੂੰ ਸਰ ਕਲਚਰ ਉਹੀ ਹੈ, ਸੇਮ ਕਲਚਰ ਆ। ਬਸ ਇਹ ਦਿਖਾਉਂਦੇ ਰਹਿੰਦੇ ਵੈਸੇ ਲੜਾਈ ਦਿਖਾਉਂਦੇ ਰਹਿੰਦੇ, ਪਰ ਮੇਰੇ ਹਿਸਾਬ ਨਾਲ ਕੁਛ ਇੰਨਾ ਹੈ ਨੀ ਗਾ। ਅੱਜ ਕੋਈ ਲੜਾਈ ਝਗੜੇ ਵਾਲਾ ਕੰਮ ਕੋਈ ਨਹੀਂਗਾ, ਪਿਆਰ ਮੁਹੱਬਤ ਵਾਲਾ ਹੀ ਚਾਹੇ ਹੋਣਾ ਤੇ ਕੰਮ ਤੇ ਇਹੀ ਮੈਨੂੰ ਲੱਗਦਾ, ਕਿਉਂ ਜੀ? ਹਾਂਜੀ ਹਾਂਜੀ, ਮੇਰਾ ਤਾਂ ਆਪਦਾ ਦਿਲ ਕਰਦਾ, ਮੈਂ ਕਿਹਾ ਉਹ ਇੱਕ ਰਸਤਾ ਖੁੱਲ ਗਿਆ, ਮੈਂ ਕਿਹਾ ਸ਼ਾਇਦ ਮੈਂ ਵੀ ਮੋਟਰਸਾਈਕਲ ਤੇ ਜਾ ਕੇ ਆਵਾਂ ਪਾਕਿਸਤਾਨ ਵਾਲੇ ਪਾਸੇ। ਹਾਂ ਤੇ ਤੁਸੀਂ ਜੀ ਬੁਲਟ ਲੈ ਕੇ ਆਏ ਨੂੰ ਆਓ ਤੇ ਅਸੀਂ 70 ਮੋਟਰਸਾਈਕਲ ਲੈ ਕੇ ਉਹਨੂੰ ਜਾਈਏ। ਸਾਡੇ ਹੋਂਡਾ ਮੋਟਰਸਾਈਕਲਾਂ ਤੁਹਾਡੇ ਬੁਲਟ ਨੇ, ਅਜੇ ਰਾਹ ਖੁੱਲਣ ਤੇ ਐਵੇਂ ਹੋ ਜੇ, ਕਿਆ ਬਾਤਾਂ ਹੋ ਜਾਣ। ਬਾਬੇ ਨੂੰ ਘੋੜੀ ਤੇ ਬਿਠਾ ਕੇ ਅਸੀਂ ਵਾਹਗਾ ਬਾਰਡਰ ਨੂੰ ਛੱਡ ਦਈਏ, ਬਾਬਾ ਜਾਵੇ ਉੱਠਦਾ ਘੋੜੀ ਤੇ। ਬਿਲਕੁਲ ਜੀ ਮਿਹਰਬਾਨੀ, ਬਹੁਤ ਸ਼ੁਕਰੀਆ ਤੁਹਾਡਾ ਜਨਾਬ, ਕਾਲ ਕਰਨ ਦਾ ਬਹੁਤ ਸ਼ੁਕਰੀਆ। ਓਕੇ ਜੀ। ਹਾਂਜੀ ਚੱਠਾ ਸਾਹਿਬ, ਕਾਲਾਂ ਤੇ ਮੇਰੇ ਵੀ WhatsApp ਤੇ ਵਾਹਵਾ ਆਈ ਜਾਂਦੀਆਂ ਸੀ। ਹੁਣ ਸਾਡਾ ਮੋਬਾਈਲ ਇੱਕ ਹੀ ਆ ਅਟੈਚ, ਚਲੋ ਜਿੰਨੀਆਂ ਕਾਲਾਂ ਆਪਾਂ ਲੈ ਸਕੇ। ਪਹਿਲਾ ਸਾਡਾ ਟੈਸਟ ਟਰਾਂਸਮਿਸ਼ਨ ਸੀ। ਲਵਲੀ ਸਾਡੇ ਪਿੱਛੇ ਖਲੋਤਾ, ਕੈਮਰੇ ਦੇ ਅੱਗੇ ਨਹੀਂ ਆ ਜਾਣ ਡਿਆ, ਤੇ ਆਂਦਾ ਮੈਂ ਪੱਗ ਨਹੀਂ ਬੰਨੀ। ਚਲੋ ਕੋਈ ਨਹੀਂ, ਪੱਗ ਨਹੀਂ ਬੰਨੀ ਤੇ ਕੱਲ ਆ ਜੂਗਾ ਯਾਰ। ਹਾਂ ਕੱਲ ਤੱਕ ਪੱਗ ਵੱਜ ਜਾਏਗੀ। ਬਸ ਹੁਣ ਲੱਭਣ ਡਏ ਆ ਜੀ ਪੱਗ ਬਣਾਉਣ ਵਾਲੀ। ਕੱਲੇ ਕੋ ਵੱਜਦੀ ਨਹੀਂ, ਅੱਗੋਂ ਵੇਖੋ ਹੁਣ ਕੀ ਬਣਦਾ ਫਿਰ। ਵਾਹ ਢਿੱਲੋਂ ਸਾਹਿਬ ਵਾਹ। ਹਾਂਜੀ ਹੈਲੋ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਉਹ ਆ ਲਾਈਵ ਪ੍ਰੋਗਰਾਮ ਨਹੀਂ ਚੱਲਦਾ ਪਿਆ, ਉਹੀ ਨੰਬਰ ਨਹੀਂ ਹੈਗਾ ਇਹ? ਹਾਂਜੀ ਹਾਂਜੀ ਲਾਈਵ ਚੱਲਦਾ ਪਿਆ ਜੀ ਪ੍ਰੋਗਰਾਮ। ਅੱਛਾ ਅੱਛਾ, ਉਹ ਗੱਲ ਚੱਲਦੀ ਪਈ ਢਿੱਲੋਂ ਸਾਹਿਬ ਨਾਲ। ਕਿੱਥੋਂ ਬੋਲ ਰਹੇ ਤੁਸੀਂ ਜੀ? ਅਸੀਂ ਬੋਲਦੇ ਜੀ ਕੈਨੇਡਾ ਤੋਂ। ਅੱਛਾ ਜੀ, ਮੂੰਹ ਚੋਂ ਨਹੀਂ ਬੋਲਦੇ ਦਾ ਮਤਲਬ? ਕਿੱਥੋਂ ਬੋਲਦੇ ਜੀ? ਹਾਂਜੀ ਦੱਸੋ ਜੀ, ਮੈਂ ਮਜ਼ਾਕ ਕਰਦਾ ਸੀ ਜੀ, ਮਾਈਂਡ ਨਹੀਂ ਕਰਨਾ। ਦੱਸੋ ਕੀ ਕਹਿਣਾ ਚਾਹੁੰਦੇ? ਪ੍ਰੋਗਰਾਮ ਤੁਹਾਡਾ ਬਹੁਤ ਵਧੀਆ ਚੱਲਦਾ ਆ, ਲਾਈਵ ਪ੍ਰੋਗਰਾਮ ਜਿਹੜਾ ਚੱਲਦਾ ਆ ਬੜਾ ਵਧੀਆ ਆ, ਤੇ ਅਸੀਂ ਇਹਦੇ ਬਾਰੇ ਗੱਲ ਕਰਨੀ ਸੀਗੀ। ਹਾਂਜੀ ਹਾਂਜੀ ਜ਼ਰੂਰ ਕਰੋ। ਵਧੀਆ 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 ਪਾਲੇ ਆ ਤੁਹਾਡੇ ਪੰਜਾਬੀ ਲਹਿਰ ਦੇ, ਸਾਰਿਆਂ ਤੋਂ ਬਹੁਤ ਬਹੁਤ ਥੈਂਕ ਯੂ ਆ। ਤੇ ਚੱਠਾ ਸਾਹਿਬ ਵੀ ਵਧੀਆ ਪੰਜਾਬੀ ਇਤਿਹਾਸ ਬਾਰੇ ਦੱਸਦੇ ਆ, ਉਹਦੇ ਨਾਲ ਵੀ ਕਾਫੀ ਕੁਛ ਪਤਾ ਲੱਗਦਾ ਪੰਜਾਬੀ ਬਾਰੇ। ਹਾਂਜੀ ਚੱਠਾ ਸਾਹਿਬ ਜੀ ਪੜ੍ਹੇ ਲਿਖੇ ਸੂਝਵਾਨ ਨੇ, ਅਸੀਂ ਤੇ ਅਨਪੜ੍ਹ ਹਾਂ ਜ਼ਰਾ। ਹਾਂਜੀ ਚੱਠਾ ਸਾਹਿਬ ਜਰਾ ਪੜ੍ਹੇ ਲਿਖੇ ਸੂਝਵਾਨ ਨੇ, ਅਸੀਂ ਜਿਹੜਾ ਅਨਪੜ੍ਹ ਆ, ਫਰਕ ਇੰਨਾ ਹੀ ਹੈ। ਹਾਂਜੀ ਹਾਂਜੀ। ਅੱਛਾ ਪੰਜਾਬੀ ਲਹਿਰ ਦਾ ਕੀ ਵਧੀਆ ਲੱਗਦਾ ਜੀ ਤੁਹਾਨੂੰ ਸਾਰਿਆਂ ਦਾ? ਕਿਹੜਾ ਪ੍ਰੋਗਰਾਮ ਵਧੀਆ ਲੱਗਦਾ?
ਪੰਜਾਬੀ ਲਹਿਰ ਦੇ ਸਾਰੀ ਟੀਮ ਹੀ ਵਧੀਆ ਵਧੀਆ ਗੱਲਬਾਤ ਕਰਦੀ ਆ। ਢਿੱਲੋਂ ਸਾਹਿਬ ਬੜੀ ਵਧੀਆ ਗੱਲਬਾਤ ਕਰਦੇ ਆ। ਸਾਰੇ ਵਧੀਆ ਕੰਮ ਕਰਦੇ ਆ ਪੰਜਾਬੀ ਲਹਿਰ ਦੇ। ਇੰਨੀ ਮਿਹਨਤ ਕਰਨੀ, ਪਿੰਡਾਂ 'ਚ ਜਾਣਾ, ਰਿਕਾਰਡਿੰਗਾਂ ਕਰਨੀਆਂ, ਬੜੀ ਸਟਰਗਲ ਆ ਹਨਾ। ਉਹਦੇ ਨਾਲ ਜਿਹੜੇ ਪਾਕਿਸਤਾਨ ਦੇ ਪ੍ਰਤੀ ਡਰ ਸੀ ਦਿਲ ਦੇ ਵਿੱਚ, ਉਹ ਵੀ ਦੂਰ ਹੋ ਗਿਆ ਜੀ। ਬਹੁਤ ਮਿਹਰਬਾਨੀ ਤੁਹਾਡੀ, ਬਹੁਤ ਸ਼ੁਕਰੀਆ ਤੁਹਾਡੇ ਕਾਲ ਕਰਨ ਦਾ, ਧੰਨਵਾਦ। ਯਾ ਥੈਂਕ ਯੂ। ਓਕੇ ਜੀ। ਇਹ ਸਾਡੇ ਨਾਲ ਜੀ ਲਾਈਵ ਕਾਲਰ ਜੁੜੇ ਸੀ ਕੈਨੇਡਾ ਤੋਂ, ਤੇ ਨਾਲ ਨਾਲ ਆਪਾਂ ਮਜ਼ਾਕ ਵੀ ਥੋੜਾ ਬਹੁਤਾ ਕਰ ਲਈਦਾ ਨਾ, ਬੰਦੇ ਨਾਰਾਜ਼ ਨਾ ਹੋ ਜਾਣ ਨਾ, ਬਹੁਤੇ ਆਵਾਜ਼ਾਰ ਨਾ ਹੋ ਜਾਣ ਸੁਣਨ ਵਾਲੇ ਵੇਖਣ ਵਾਲੇ। ਤੇ ਆਪਾਂ ਹੁਣ YouTube ਤੇ ਝਾਤੀ ਜੱਟ ਆਦਰਸ਼ ਕੀ ਗੋਪੀ ਸਿੱਧੂ ਢਾਲੀਵਾਲ 123। ਲਓ ਜੀ ਬਾਬਾ ਜੀ, ਤੁਸੀਂ ਬਵੋ ਉੱਥੇ ਆ ਜਾਓ। ਮਹਿਰ ਵੈਸ ਆ ਗਿਆ ਜੀ ਸਾਡੇ ਨਾਲ। ਮਹਿਰ ਵੈਸ ਸਾਡੇ ਨਾਲ ਜੀ। ਏਕਤਾ ਜੀ, ਏਕਤਾ ਗੁਡਾਰਾ ਜੀ ਦਿੱਲੀ ਤੋਂ। ਰਵੀ ਸਿੰਘ ਜੀ ਸਾਨੂੰ ਨਹੀਂ ਮੈਸੇਜ ਕਰ ਰਹੇ, ਰਵੀ ਸਿੰਘ ਜੀ ਏਕਤਾ ਨੂੰ ਮੈਸੇਜ ਕਰੀ ਜਾਂਦੇ ਆ। ਹੈਲੋ ਏਕਤਾ। ਰਵੀ ਜੀ ਸਾਡੇ ਨਾਲ ਗੱਲ ਕਰ ਲਓ ਜਨਾਬ। ਨਾਸਰ ਜੀ ਆਵਾਜ਼ ਨਹੀਂ ਆ ਰਹੀ, ਨੋ ਆਡੀਓ, ਆਵਾਜ਼ ਬੰਦ ਹੋ ਗਈ ਨਾਸਰ ਜੀ। ਅੱਛਾ ਅੱਛਾ ਅੱਛਾ, ਤੁਸੀਂ ਕੈਮਰਾ ਚੇਂਜ ਕੀਤਾ। ਲਓ ਜੀ, ਸਾਡੀ ਪਹਿਲੀ ਟੈਸਟ ਟਰਾਂਸਮਿਸ਼ਨ ਸੀ, ਤਾਂ ਹੋ ਸਕਦਾ ਕੋਈ ਵਾਧਾ ਘਾਟਾ ਹੋ ਗਿਆ ਉਹਦੇ ਨਾਲ ਨਾਲ ਸਾਡੇ। ਇਨ ਫਿਊਚਰ ਅਸੀਂ ਇਹਨੂੰ ਠੀਕ ਕਰਨ ਦੀ ਕੋਸ਼ਿਸ਼ ਕਰਾਂਗੇ। ਲਓ ਜੀ, ਇਹ ਸਾਡਾ ਪਹਿਲਾ ਟੈਸਟ ਟਰਾਂਸਮਿਸ਼ਨ। ਸਾਡੀ ਅਗਲੀ ਵਾਰੀ ਮੈਂ, ਲਵਲੀ ਜੀ ਤੇ ਚੱਠਾ ਜੀ ਆਵਾਂਗੇ ਲਾਈਵ, ਤੇ ਫਿਰ ਗੱਲਾਂ ਬਾਤਾਂ ਸੇਜ ਕਰਾਂਗੇ ਸਾਰੀਆਂ ਆਪਣੀਆਂ ਕਿਵੇਂ ਸਟਾਰਟ ਕੀਤਾ ਤੇ ਕਿਵੇਂ ਕਿਵੇਂ ਆਪਾਂ ਕਰ ਰਹੇ, ਕੀ ਸਾਡੀ ਟੀਮ ਆ, ਕਿੱਥੇ ਕਿੱਥੇ ਜਾਈਦਾ ਜਾਂ ਕਿੱਥੇ ਕਿੱਥੇ ਗਏ ਆ। ਇਹ ਅਵੈਸ ਜੀ ਸਾਡਾ ਕੋਲ ਜਿਹੜੇ ਆਏ ਆ, ਇਹ ਮਹਿਰ ਵੈਸ ਸਾਹਿਬ ਜੀ ਸਾਡੀ ਟੀਮ ਦਾ ਹਿੱਸਾ ਨੇ, ਤੇ ਇਹ ਪੰਜਾਬੀ ਲਹਿਰ ਦਾ ਕਰਕੇ ਹਵਾਲਾਤ ਵੀ ਰਹਿ ਗਏ। ਅੱਛਾ ਜੀ, ਚਲੋ ਆਪਾਂ ਮਿਲਦੇ ਹਾਂ ਫਿਰ ਇੱਕ ਅੱਧੇ ਦਿਨ ਦੇ ਵਿੱਚ, ਫਿਰ ਦੁਬਾਰਾ ਆਪਾਂ ਲਾਈਵ, ਬਲਕਿ ਆਪਾਂ ਈਵਨ ਜੱਟ ਸਾਹਿਬ ਲਾਈਵ ਕਰਦੇ ਰਵਾਂਗੇ ਵੀਕਲੀ, ਕੋਈ ਨਾ ਕੋਈ ਪ੍ਰੋਗਰਾਮ ਲਾਈਵ ਇਸੇ ਤਰ੍ਹਾਂ ਬਹਿ ਕੇ ਆਪਾਂ ਗੱਪਸ਼ਪ ਜਿਹੜੀ ਆ ਲਾਉਂਦੇ ਰਵਾਂਗੇ। ਤੇ ਸਬਸਕ੍ਰਾਈਬ ਕਰੋ। ਹਾਂਜੀ, ਸਾਡਾ ਚੈਨਲ ਨੋਟੀਫਿਕੇਸ਼ਨਾਂ ਤੇ ਅੱਖ ਰੱਖਿਓ। ਹਾਂਜੀ, ਚੈਨਲ ਦੇ ਉੱਤੇ ਵਧੀਆ ਪ੍ਰੋਗਰਾਮ ਆਉਂਦੇ ਰਹਿਣਗੇ, ਔਰ ਤੁਹਾਡੇ ਆਪਣੇ ਪ੍ਰੋਗਰਾਮ ਹੋਣਗੇ। ਜਿੱਦਾਂ ਪਹਿਲੇ ਵੀ ਕਿਹਾ ਕਿ ਲੋਕਾਂ ਦਾ ਟੀਵੀ ਹੈ, ਲੁਕਾਈ ਦਾ ਟੀਵੀ। ਹਾਂਜੀ ਹਾਂਜੀ ਹਾਂਜੀ, ਇਹਦੇ ਤੇ ਤੁਹਾਡੇ ਹੀ ਪ੍ਰੋਗਰਾਮ ਚੱਲਿਆ ਜੀ। ਤੇ ਹੋਪਫੁਲੀ ਆਪਾਂ ਕੋਸ਼ਿਸ਼ ਕਰਾਂਗੇ, ਅੱਜ ਪਹਿਲਾ ਦਿਨ ਸੀ ਸਾਡਾ ਟੈਸਟ ਟਰਾਂਸਮਿਸ਼ਨ ਸੀ, ਹੋਪਫੁਲੀ ਇਹਨੂੰ ਆਪਾਂ ਚੰਗੇ ਤੋਂ ਚੰਗਾ ਕਰਨ ਦੀ ਕੋਸ਼ਿਸ਼ ਕਰਾਂਗੇ। ਤੇ ਇਸ ਤਰ੍ਹਾਂ ਦੀ ਗੱਲਬਾਤ ਜਿਹੜੀ ਵਾ ਤੁਹਾਡੇ ਤੱਕ ਰੱਖਦੇ ਰਵਾਂਗੇ, ਕਰਦੇ ਰਵਾਂਗੇ, ਤੁਹਾਡੇ ਰੂਬਰੂ ਹਾਜ਼ਰ ਹੁੰਦੇ ਰਵਾਂਗੇ। ਮਿਲਦੇ ਹਾਂ ਫਿਰ